ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ, ਆਦਾਬ ਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, 24 ਮਾਰਚ 2020 11 ਚੇਤ ਨਾਨਕ ਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ, ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਪ੍ਰੋਗਰਾਮ ਦੇ ਸ਼ੁਰੂ ਵਿੱਚ ਮੈਂ ਤਾਂ ਇਹ ਕਹਾਂਗੀ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੇ ਤਿੱਤੇ ਲਿਓ ਉਭਾਰ। ਸੋ ਮੈਂ ਤੁਹਾਡੇ ਸਾਰਿਆਂ ਦਾ ਹਾਲ ਚਾਲ ਪੁੱਛਾਂਗੀ ਕਿ ਤੁਸੀਂ ਕਿੱਦਾਂ ਹੋ, ਸਾਰੇ ਜਣੇ ਠੀਕ ਠਾਕ ਹੋ, ਕਿਉਂਕਿ ਕਰੋਨਾ ਵਾਇਰਸ ਦਾ ਤੁਹਾਨੂੰ ਪਤਾ ਹੈ ਬਹੁਤ ਹੀ ਇਸ ਨੇ ਸਾਰਿਆਂ ਨੂੰ ਡਰਾਇਆ ਹੋਇਆ ਹੈ, ਸਹਿਮੇ ਹੋਏ ਨੇ ਸਾਰੇ ਆਪਾਂ, ਔਰ ਇਸ ਨੇ ਸਾਰੀ ਜ਼ਿੰਦਗੀ ਨੂੰ ਉਥਲ ਪੁਥਲ ਕਰਕੇ ਰੱਖ ਦਿੱਤਾ। ਸੋ ਅਸੀਂ ਇਹੀ ਵਾਹਿਗੁਰੂ ਅੱਗੇ ਅਰਦਾਸ ਕਰਾਂਗੇ ਕਿ ਜਿੱਥੇ ਜਿੱਥੇ ਵੀ ਤੁਸੀਂ ਹੈ ਹੋ ਉੱਥੇ ਤੁਸੀਂ ਤੰਦਰੁਸਤ ਰਹੋ। ਜਿਨ੍ਹਾਂ ਨੂੰ ਇਹ ਵਾਇਰਸ ਹੋਇਆ, ਵਾਹਿਗੁਰੂ ਇਹ ਵਾਇਰਸ ਉਹਨਾਂ ਤੋਂ ਖਤਮ ਕਰੇ ਤੇ ਸਾਰੇ ਤੁਸੀਂ ਰਾਜੀ ਖੁਸ਼ੀ ਆਪਣੀ ਜ਼ਿੰਦਗੀ ਵਿੱਚ ਫਿਰ ਉਸੇ ਤਰ੍ਹਾਂ ਹੀ ਹੱਸੋ ਖੇਡੋ ਐਂਡ ਜਿਉਂਦੇ ਰਹੋ, ਵਸਦੇ ਰਹੋ, ਟੀਵੀ 84 ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ। ਸੋ ਆਪਣੇ ਪ੍ਰੋਗਰਾਮ ਦੇ ਵਿੱਚ ਜੋ ਵਿਚਾਰੇ ਜਾਣ ਵਾਲੇ ਇਸ਼ੂ ਨੇ ਉਹਨਾਂ ਬਾਰੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਗੱਲਬਾਤ ਕਰਾਂਗੇ ਦੁਨੀਆ ਭਰ ਵਿੱਚ ਇੱਕ ਪਾਸੇ ਜਿੱਥੇ ਸਾਇੰਸਦਾਨਾਂ, ਡਾਕਟਰਾਂ ਅਤੇ ਹੋਰ ਮਾਹਿਰਾਂ ਵੱਲੋਂ ਕਰੋਨਾ ਵਾਇਰਸ ਦੇ ਖਿਲਾਫ ਜ਼ੋਰਦਾਰ ਲੜਾਈ ਲੜੀ ਜਾ ਰਹੀ ਹੈ, ਉੱਥੇ ਲੋਕਾਂ ਨੂੰ ਵਹਿਮਾਂ ਭਰਮਾਂ ਚ ਪਾਉਣ ਅਤੇ ਧਰਮ ਦੇ ਨਾਂ ਥੱਲੇ ਗੁੰਮਰਾਹ ਕਰਨ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਰਹੀ ਹੈ। ਭਾਰਤ ਵਿੱਚ ਜਿੱਥੇ ਹਿੰਦੂ ਤਵੀਆਂ ਨੇ ਥਾਲੀਆਂ ਖੜਕਾ ਕੇ ਕਰੋਨਾ ਦੇ ਭੂਤ ਨੂੰ ਭਜਾਉਣ ਦਾ ਦਾਅਵਾ ਕੀਤਾ, ਉੱਥੇ ਹੁਣ ਇਜ਼ਰਾਈਲ ਦੇ ਸਿਹਤ ਮੰਤਰੀ ਨੇ ਵੀ ਆਪਣੇ ਜਾਹਲਪੁਣੇ ਦਾ ਪ੍ਰਗਟਾਵਾ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਬਹੁਤ ਜਲਦੀ ਯਹੂਦੀਆਂ ਦਾ ਮਸੀਹਾ ਆਉਣ ਵਾਲਾ ਹੈ ਜਿਹੜਾ ਸਾਨੂੰ ਸਭ ਮੁਸ਼ਕਲਾਂ ਵਿੱਚੋਂ ਕੱਢੇਗਾ। ਸੋ ਇਹ ਕਿੰਨੀ ਕੁ ਸੱਚਾਈ ਹੈ ਇਸ ਵਿੱਚ, ਸੋ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ। ਐਂਡ ਦੂਸਰੇ ਪਾਸੇ ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਦਾ ਕਹਿਣਾ ਹੈ ਸੋਸ਼ਲ ਮੀਡੀਆ ਸਾਡੇ ਲਈ ਸਭ ਤੋਂ ਵੱਡਾ ਖਤਰਾ ਹੈ ਕਿਉਂਕਿ ਇਸ ਰਾਹੀਂ ਨੌਜਵਾਨਾਂ ਨੂੰ ਅੱਤਵਾਦੀ ਬਣਾਇਆ ਜਾ ਰਿਹਾ ਹੈ। ਇਹ ਵੀ ਖਬਰਾਂ ਨੇ ਕਿ ਕਰੋਨਾ ਵਾਇਰਸ ਦੇ ਬਹਾਨੇ ਪੰਜਾਬ ਵਿੱਚ ਲੱਗੇ ਕਰਫਿਊ ਦੌਰਾਨ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਇਸ ਬਾਰੇ ਆਪਾਂ ਡਾਕਟਰ ਕੋਲੋਂ ਉਹਨਾਂ ਦੇ ਵਿਚਾਰ ਜਾਣਾਂਗੇ। ਐਂਡ ਥਰਡ ਇਸ਼ੂ ਦੇ ਵਿੱਚ ਆਪਾਂ ਹਮੇਸ਼ਾ ਤਰ੍ਹਾਂ ਗੱਲਬਾਤ ਕਰਦੇ ਹਾਂ ਕਸ਼ਮੀਰ ਮੁੱਦੇ ਤੇ। ਉਸ ਤੇ ਹੁਣ ਦੋਹਰਾ ਕਰਫਿਊ, ਜਿਸ ਨੂੰ ਕਿਹਾ ਜਾਂਦਾ ਕਿ ਡਬਲ ਕਰਫਿਊ ਲਗਾ ਦਿੱਤਾ ਗਿਆ ਹੈ, ਇਸ ਬਾਰੇ ਗੱਲਬਾਤ ਹੋਏਗੀ। ਔਰ ਖਬਰਾਂ ਆ ਰਹੀਆਂ ਨੇ ਕਿ ਸੈਂਕੜਿਆਂ ਦੀ ਗਿਣਤੀ ਵਿੱਚ ਜੋ ਕਸ਼ਮੀਰੀ ਵਿਦਿਆਰਥੀ ਨੇ ਬੰਗਲਾਦੇਸ਼ ਦੀ ਸਰਹੱਦ 'ਚ ਫਸੇ ਹੋਏ ਨੇ ਅਤੇ ਕਸ਼ਮੀਰ ਵਿੱਚ ਬਾਹਰੋਂ ਆਏ ਸਟੂਡੈਂਟਸ ਨੂੰ ਹਰਾਸ ਕੀਤਾ ਜਾ ਰਿਹਾ ਹੈ। ਇਸ ਬਾਰੇ ਗੱਲਬਾਤ ਹੋਵੇਗੀ ਐਂਡ ਤੁਹਾਡੀਆਂ ਲਿਖਤਾਂ ਸਾਂਝੀਆਂ ਕੀਤੀਆਂ ਜਾਣਗੀਆਂ। ਪ੍ਰੋਗਰਾਮ ਦੇ ਐਂਡ ਵਿੱਚ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ ਹੋਣਗੀਆਂ। ਸੋ ਅਸੀਂ ਚਾਹਾਂਗੇ ਤੁਸੀਂ ਪ੍ਰੋਗਰਾਮ ਦੇ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ 9/11 ਹੋ ਕੇ ਹਟਿਆ ਤੇ ਅਸੀਂ ਆਪਣੀਆਂ ਲਿਖਤਾਂ ਵਿੱਚ ਵੀ ਔਰ ਆਪਣੀਆਂ ਤਕਰੀਰਾਂ ਦੇ ਵਿੱਚ ਵੀ, ਉਦੋਂ ਅਜੇ ਟੀਵੀ 84 ਸ਼ੁਰੂ ਨਹੀਂ ਸੀ ਹੋਇਆ, ਇਮੀਡੀਏਟ 2012 'ਚ ਸ਼ੁਰੂ ਹੋਇਆ ਜੀ, ਅਸੀਂ ਇਹ ਕਹਿਣਾ ਸ਼ੁਰੂ ਕੀਤਾ ਸੀ ਕਿ ਹੁਣ ਜਦੋਂ ਹਿਸਟਰੀ ਲਿਖੀ ਜਾਏਗੀ ਕਿ 9/11 ਤੋਂ ਪਹਿਲਾਂ ਜਦੋਂ ਇਤਿਹਾਸ ਲਿਖਿਆ ਜਾਂਦਾ ਸੀ ਤੇ ਜੀਸਸ ਦੇ ਜਨਮ ਤੋਂ ਪਹਿਲਾਂ ਦਾ ਸਮਾਂ, ਜਿਹਨੂੰ BC ਕਿਹਾ ਜਾਂਦਾ ਸੀ, ਬਿਫੋਰ ਕ੍ਰਾਈਸਟ ਜੀ, ਤੇ ਉਸ ਦੇ ਜਨਮ ਤੋਂ ਬਾਅਦ ਦਾ ਜਿਹੜਾ ਇਤਿਹਾਸ ਲਗਭਗ ਉਦੋਂ 2001 ਦੇ ਵਿੱਚ ਅਸੀਂ ਦੇਖਦੇ ਹਾਂ ਕਿ 2000 ਸਾਲ ਦਾ ਹੀ ਸੀ, 2 ਮਿਲੇਨੀਅਮ ਤੋਂ ਜ਼ਿਆਦਾ। ਬਿਲਕੁਲ, ਉਹਨੂੰ AD ਦੇ ਥੱਲੇ ਕਿਹਾ ਜਾਂਦਾ ਹੈ, ਐਨੋ ਡੈਨੀ, ਇਨ ਦਾ ਈਅਰ ਆਫ ਆਵਰ ਲਾਰਡ।
ਕਿਤੇ ਉਹਨੂੰ 2001 ਤੋਂ ਬਾਅਦ 9/11 ਤੋਂ ਬਾਅਦ ਇਹ ਹੋਏਗਾ ਪ੍ਰੀ 9/11 ਐਂਡ ਪੋਸਟ 9/11 ਕਿ ਇਹ ਹਿਸਟਰੀ ਦੀਆਂ ਡੇਟਾਂ ਬਣ ਜਾਣਗੀਆਂ। ਜੀ ਪਰ ਉਦੋਂ ਇਹ ਅੰਦਾਜ਼ਾ ਵੀ ਨਹੀਂ ਸੀ ਕਿ ਲਗਭਗ 19 ਸਾਲ ਦੇ ਵਿੱਚ ਇੰਨੀ ਵੱਡੀ ਇੱਕ ਆਫਤ ਕੁੱਲ ਇਸ ਇਨਸਾਨੀਅਤ ਦੇ ਉੱਤੇ 7.5 ਬਿਲੀਅਨ ਲੋਕਾਂ ਦੇ ਉੱਤੇ ਆਏਗੀ ਕਿ ਆਉਣ ਵਾਲੇ ਸਮੇਂ ਦੀ ਹਿਸਟਰੀ ਜਿਹੜੀ ਹੈ ਪ੍ਰੀ ਕਰੋਨਾ ਤੇ ਪੋਸਟ ਕਰੋਨਾ ਪੀਰੀਅਡ 'ਚ ਲਿਖਿਆ ਜਾਏਗੀ ਕਿ ਕਰੋਨਾ ਤੋਂ ਪਹਿਲਾਂ ਦੁਨੀਆ ਕਿਹੋ ਜਿਹੀ ਸੀ, ਉਸ ਦੀ ਆਰਥਿਕਤਾ ਕੀ ਸੀ, ਉਸ ਦਾ ਸਮਾਜਿਕ ਢਾਂਚਾ ਕੀ ਸੀ, ਉਸ ਦੀ ਪਰਸਨਲ ਫਰੀडम्स ਕੀ ਸੀ। ਕਿਉਂਕਿ ਜਿਹੜੀ ਇੱਕ ਲਿਖਤ ਅੱਜ ਕਿਸੇ ਬੜੇ ਅਹਿਮ ਸ਼ਖਸ ਨੇ ਲਿਖੀ, ਉਹਨੇ ਕਿਹਾ ਜੀ ਚਲੋ ਇਹ ਜੰਗ ਵੀ ਚੱਲ ਰਹੀ ਹੈ, ਮੈਡੀਕਲ ਵਰਲਡ ਵੀ ਲੜ ਰਿਹਾ ਹੈ ਕਰੋਨਾ ਦੇ ਖਿਲਾਫ, ਪੋਲੀਟੀਕਲ ਵੀ ਹੋ ਰਿਹਾ ਹੈ, ਲੇਕਿਨ ਇਸ ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਇੱਕ ਝਟਕਾ ਮਨੁੱਖਾਂ ਨੂੰ ਮਹਿਸੂਸ ਹੋਏਗਾ ਕਿ ਉਹਨਾਂ ਦੀਆਂ ਜ਼ਿੰਦਗੀਆਂ ਦੇ ਉੱਤੇ, ਉਹਨਾਂ ਦੀਆਂ ਆਜ਼ਾਦੀਆਂ ਦੇ ਉੱਤੇ ਕਿਵੇਂ ਸਟੇਟ ਦਾ ਕੰਟਰੋਲ ਹੈ ਔਰ ਕਿਵੇਂ, ਕਿਉਂਕਿ ਹੁਣ ਸਟੇਟ ਲੜ ਰਹੀ ਹੈ। 9/11 ਤੋਂ ਬਾਅਦ ਵੀ ਪਹਿਲੀ ਲੜਾਈ ਜਿਹੜੀ ਅਮਰੀਕਾ ਦੇ ਜਿਹੜੇ ਲੋਕ ਪ੍ਰਾਈਵੇਸੀ ਦੇ ਨਾਂ ਥੱਲੇ ਜਿਹੜੇ ਨੇ ਇੰਡੀਵਿਜੂਅਲਿਜ਼ਮ ਦੇ ਕਾਨੂੰਨਾਂ ਨੂੰ ਬੜਾ ਪ੍ਰੋਟੈਕਟ ਕਰਦੇ ਸੀ, ਉਹਨਾਂ ਨੇ ਦੇਖਿਆ ਕਿ ਤੁਹਾਡਾ ਤਾਂ ਕੁਝ ਵੀ ਪ੍ਰਾਈਵੇਟ ਨਹੀਂ ਰਿਹਾ, ਤੁਹਾਡੇ ਪਰਸਨਲ ਸਿਕਿਉਰਿਟੀ, ਸੋਸ਼ਲ ਸਿਕਿਉਰਿਟੀ ਕਾਰਡ ਦਾ ਤਾਂ ਪਹਿਲਾਂ ਹੀ ਇੱਥੇ ਸੀ ਕਿ ਵੀ ਇਹ ਜਿਵੇਂ ਡੰਗਰਾਂ ਦੇ ਉੱਤੇ ਠੱਪਾ ਲਾਇਆ ਜਾਂਦਾ ਵੀ ਇਹਨਾਂ ਨੂੰ ਬੁਚਰਿੰਗ ਲਈ ਲਿਜਾਣਾ ਹੈ, ਇਵੇਂ ਤੁਸੀਂ ਹਰ ਇੱਕ ਨੂੰ ਜਿਹੜਾ ਸੋਸ਼ਲ ਸਿਕਿਉਰਿਟੀ ਨੰਬਰ ਦਿੱਤਾ, ਉਹਦੇ ਹੀ ਲੋਕ ਖਿਲਾਫ ਸੀ ਜਿਹੜੇ ਇੱਥੇ ਪ੍ਰਾਈਵੇਸੀ ਜਾਂ ਇੰਡੀਵਿਜੂਅਲ ਰਾਈਟਸ ਦੀ ਗੱਲ ਕਰਦੇ ਸੀ। ਲੇਕਿਨ ਉਹਦੇ ਨਾਲ ਤਾਂ ਇਹ ਹੋਇਆ ਵੀ ਇਹ ਜੋ ਕਾਨੂੰਨ ਅਮਰੀਕਾ 'ਚ ਬਣੇ ਵੀ ਤੁਹਾਡੀ ਪਰਸਨਲ ਇਨਫੋਰਮੇਸ਼ਨ ਵੀ ਉਹਨਾਂ ਦੇ ਕੋਲ ਹੈ, ਤੁਹਾਡੇ ਫੋਨ ਵੀ ਉਹ ਸੁਣ ਰਹੇ ਨੇ ਔਰ ਬਿਨਾਂ ਕੋਰਟ ਦੀ ਪਰਮਿਸ਼ਨ ਲਿਆ ਜਿੱਥੇ ਮਰਜ਼ੀ, ਤੁਹਾਡਾ ਕੁਝ ਵੀ ਪ੍ਰਾਈਵੇਟ ਨਹੀਂ ਰਿਹਾ। ਪਰ ਇਹੀ ਕਾਰਨ ਸੀ ਕਿ ਬਹੁਤ ਘੱਟ ਲੋਕਾਂ ਨੂੰ ਯਾਦ ਹੁੰਦਾ, ਬਹੁਤ ਵਾਰੀ ਦਹਿਸ਼ਤਗਰਦੀ ਇਸਲਾਮ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਹੁੰਦੀ ਹੈ ਕਿ ਇੱਕ ਬਹੁਤ ਵੱਡਾ ਜਿਹੜਾ ਬੰਬ ਧਮਾਕਾ ਜਿਹਦੇ 'ਚ ਸੈਂਕੜੇ FBI ਦੇ ਲੋਕ ਮਾਰੇ ਗਏ ਸੀ, ਉਹ ਓਕਲਹੋਮਾ ਦੇ ਵਿੱਚ ਸੀ ਔਰ ਉਹਨਾਂ ਰਾਈਟ ਵਿੰਗ ਗਰੁੱਪਾਂ ਨੇ ਕੀਤਾ ਸੀ ਜਿਹੜੇ ਇੰਡੀਵਿਜੂਅਲ ਫਰੀडम 'ਚ ਕਿਸੇ ਕਿਸਮ ਦੀ ਮੁਦਾਖਲਤ ਨਹੀਂ ਚਾਹੁੰਦੇ। ਪਰ ਹੁਣ ਜਦੋਂ ਅਸੀਂ ਇਹ ਕਰੋਨਾ ਵਾਲੀ ਜੰਗ ਦੇਖ ਰਹੇ ਹਾਂ, ਇਸ ਵੇਲੇ ਅਸੀਂ ਦੇਖ ਰਹੇ ਹਾਂ ਕਿ ਮੋਦੀ ਜਿਹਨੇ ਪਹਿਲਾਂ ਜਨਤਾ ਕਰਫਿਊ ਦੇ ਨਾਂ ਥੱਲੇ, ਔਰ ਉਦੋਂ ਹੀ ਇਹ ਲੱਗ ਰਿਹਾ ਸੀ ਵੀ ਇਹ ਲੋਕਾਂ ਨੂੰ ਸਿਰਫ ਇਸ ਗੱਲ ਦੇ ਲਈ ਮੈਂਟਲ ਐਕਸੈਪਟੈਂਸ ਦੇਣ ਦੀ ਲੋੜ ਹੈ ਕਿ ਵੀ ਜਿਹੜਾ ਤੁਹਾਡੇ ਤੇ ਕਰਫਿਊ ਲੱਗ ਸਕਦਾ ਹੈ। ਹੁਣ ਅੱਜ ਜਿਹੜਾ 1 ਬਿਲੀਅਨ ਲਗਭਗ 400 ਮਿਲੀਅਨ ਲੋਕ ਜਿਹੜੇ ਨੇ ਉਹ ਅਗਲੇ 3 ਹਫ਼ਤਿਆਂ ਦੇ ਲਈ ਜਿਹੜੇ ਨੇ ਉਹ ਫੁੱਲ ਲਾਕਡਾਊਨ, ਕਰਫਿਊ ਔਰ ਸਟੇਟ ਆਫ ਐਮਰਜੈਂਸੀ ਵਾਂਗ ਉਹਨਾਂ ਦੇ ਕੋਲ ਕੋਈ ਹੱਕ ਨਹੀਂ, ਬਾਹਰ ਵੀ ਨਹੀਂ ਉਹ ਨਿਕਲ ਸਕਦੇ। ਇਸ ਪੀਰੀਅਡ 'ਚ ਕੀ ਹੁੰਦਾ ਔਰ ਇਹ ਵਰਤਾਰਾ ਅਸੀਂ ਦੇਖ ਰਹੇ ਹਾਂ ਕਿ ਯੂਰਪ ਦੇ ਵਿੱਚ ਕਿਵੇਂ ਚਾਈਨਾ ਤਾਂ ਕਮਿਊਨਿਸਟ ਕੰਟਰੀ ਦੇ ਨਾਤੇ ਪਹਿਲਾਂ ਹੀ ਲੋਕਾਂ ਦੀਆਂ ਫਰੀडम्स ਨਹੀਂ ਸੀ। ਸੋ ਜਿਹੜੇ ਲੋਕ ਹਿਊਮਨ ਰਾਈਟਸ ਦੀ ਗੱਲ ਕਰਨ ਵਾਲੇ ਨੇ ਉਹ ਦੇਖ ਰਹੇ ਨੇ ਕਿ ਜਿਵੇਂ ਸਟੇਟ ਨੇ, ਹਰ ਮੁਲਕ ਨੇ ਆਪਣੀਆਂ ਐਮਰਜੈਂਸੀ ਪਾਵਰਸ ਵਰਤੀਆਂ ਨੇ ਤਾਂ ਹੀ, ਔਰ ਇਹਦੇ 'ਚ ਕੋਈ ਸ਼ੱਕ ਵੀ ਨਹੀਂ ਹੈ ਕਿ ਇਸ ਵੇਲੇ ਇੱਕ ਨੈਸੈਸਿਟੀ ਹੈ। ਪਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਆਉਣ ਵਾਲਾ ਸੰਸਾਰ ਹੋਏਗਾ ਉਹਦੇ 'ਚ ਜਿਹੜੀ ਸਟੇਟ ਹੈ ਇਹ ਹੋਰ ਵੀ ਮਾਈਟੀ ਢੰਗ ਦੇ ਨਾਲ ਲੋਕਾਂ ਦੀਆਂ ਆਜ਼ਾਦੀਆਂ ਦੇ ਉੱਤੇ ਕਰੈਕ ਡਾਊਨ ਕਰੇਗੀ ਔਰ ਕਰ ਸਕਦੀ ਹੈ। ਔਰ ਇਹ ਸਾਰੇ ਜਿਹੜੇ ਰੁਝਾਨ ਨੇ, ਕਿਉਂਕਿ ਬਹੁਤ ਸਾਰੇ ਫੈਕਟਰ, ਔਰ ਬੈਂਕਿੰਗ ਇੰਡਸਟਰੀ ਦਾ ਕੀ ਹੋਏਗਾ, ਜੌਬ ਮਾਰਕੀਟ ਕਿੱਥੇ ਜਾਏਗੀ, ਇਕਨੋਮੀ ਕਿੱਥੇ ਜਾਏਗੀ। ਇਸ ਤੋਂ ਪਹਿਲਾਂ ਆਇਲ ਪ੍ਰਾਈਸਿਸ, ਸਾਊਦੀ ਅਰੇਬੀਆ ਔਰ ਰਸ਼ੀਆ, ਉਹਨਾਂ ਨੇ ਤਾਂ ਇੱਕ ਫਰੈਂਡਲੀ ਮੈਚ ਜਿਹਾ ਸ਼ੁਰੂ ਕੀਤਾ ਸੀ। ਈਰਾਨ ਕਿਸ ਹਾਲਤ ਦੇ ਨਾਲ ਉਹ ਜੂਝ ਰਿਹਾ ਔਰ ਹਾਲਾਤ ਈਵਨ ਇੱਥੋਂ ਤੱਕ ਨੇ, ਹਾਲਾਂਕਿ ਖਬਰ ਕੋਈ ਬਹੁਤ ਬਾਹਰ ਤਾਂ ਨਹੀਂ ਹੈ ਕਿ UK ਦੇ ਵਿੱਚ ਗਵਰਨਮੈਂਟ ਇਸ ਕਿਸਮ ਦੀ ਨੀਤੀ ਬਣਾ ਰਹੀ ਸੀ, ਫਾਈਨਲ ਜਿਹੜੀਆਂ ਸ਼ਾਇਦ 1-2 ਦਿਨਾਂ 'ਚ ਉਹਨਾਂ ਨੇ ਲਾਗੂ ਕੀਤੀ ਹੈ ਜਾਂ ਕਰਨੀ ਹੈ ਕਿ ਕਿਉਂਕਿ ਡੈਥਸ ਇੰਨੀ ਤੇਜ਼ੀ ਨਾਲ ਹੋ ਰਹੀਆਂ ਔਰ ਇੰਨੇ ਜ਼ਿਆਦਾ ਨੰਬਰ 'ਚ ਹੋ ਰਹੀਆਂ ਕਿ ਉਹ ਹਰ ਇੱਕ ਦੇ ਲਈ ਕ੍ਰੀਮੇਸ਼ਨ ਨੂੰ ਜ਼ਰੂਰੀ ਕਰ ਰਹੇ ਸੀ ਕਿ ਕ੍ਰੀਮੇਟ ਕਰਨਾ, ਉਹਨੂੰ ਸਾੜਿਆ ਜਾਏ ਡੈਡ ਬਾਡੀ ਨੂੰ। ਔਰ ਇਹਦੇ ਲਈ ਅਲਟੀਮੇਟਲੀ ਜਿਹੜੀਆਂ ਮੁਸਲਮਾਨ ਜਥੇਬੰਦੀਆਂ ਔਰ ਯਹੂਦੀ ਜਥੇਬੰਦੀਆਂ ਉਹ ਟੁਗੈਦਰ ਆਈਆਂ, ਕਿਉਂਕਿ ਜਿਹੜਾ ਇੰਗਲੈਂਡ 'ਚ ਚਰਚ ਆਫ ਇੰਗਲੈਂਡ ਹੈ ਉਹਦੇ ਤੇ ਕੋਈ ਬਹੁਤਾ ਪਰਵਾਹ ਨਹੀਂ ਕਰਦੇ, ਕਿਉਂਕਿ ਉਹ ਤਾਂ ਇੰਗਲੈਂਡ ਦੇ ਉਸ ਵੇਲੇ ਦੇ ਬਾਦਸ਼ਾਹ ਨੇ ਦੁਬਾਰਾ ਵਿਆਹ ਕਰਾਉਣ ਦੇ ਨਾਂ ਥੱਲੇ ਉਹ ਚਰਚ ਬਣਾਇਆ ਸੀ। ਉਹ ਇਹਦੇ ਨਾਲ ਕੋਈ ਬਹੁਤਾ ਇਸ ਮੁੱਦੇ ਦੇ ਉੱਤੇ ਅੜਨ ਵਾਲੇ ਨਹੀਂ ਸੀ। ਲੇਕਿਨ ਇਹ ਗੱਲ ਸਾਹਮਣੇ ਆਈ ਔਰ ਜਿਵੇਂ ਅੱਜ ਹੀ ਪ੍ਰੋਮੀਨੈਂਟ ਸ਼ਖਸੀਅਤ ਜਿਨ੍ਹਾਂ ਨੇ ਮੈਨੂੰ ਇੰਗਲੈਂਡ ਤੋਂ ਦੱਸਿਆ ਕਿ ਫਾਈਨਲ ਸਟੇਜ ਤੇ ਕੁਝ MPs ਦੇ ਨਾਲ
ਰਾਫਤਾ ਹੋਇਆ ਕਿ ਭਾਈ ਜੇ ਕੋਈ ਐਸੀ ਸਿਚੁਏਸ਼ਨ ਆਂਦੀ ਹੈ ਤੇ ਫਿਰ ਇਹ ਜਿਹੜੀ ਕ੍ਰਿਮੇਸ਼ਨ ਹੈ ਮਜ਼ਹਬੀ ਤੌਰ ਤੇ ਕਬੂਲ ਮੁਸਲਮਾਨ ਨਹੀਂ ਕਰਨਗੇ। ਔਰ ਹੋਏਗਾ ਇਹ ਕਿ ਅਲਟੀਮੇਟਲੀ ਤੁਸੀਂ ਲੋਕਡਾਊਨ ਕਰ ਰਹੇ ਹੋ ਜਾਂ ਪਾਬੰਦੀਆਂ ਲਾ ਰਹੇ ਹੋ, ਫਿਰ ਬਾਹਰ ਨਿਕਲ ਆਣਗੇ ਕਿ ਵੀ ਤੁਸੀਂ ਆਲਟਰਨੇਟ ਰੱਖੋ ਜਿਹਦੇ ਥੱਲੇ ਜੇ ਕੋਈ ਐਸੀ ਸਥਿਤੀ ਬਣਦੀ ਹੈ ਤੇ ਉਹਨਾਂ ਦੇ ਬਹੁਤ ਸਾਰੇ ਜਿਹੜੇ ਆਪਣੇ ਮੁਲਕਾਂ 'ਚ ਆਏ ਨੇ ਉੱਥੇ ਉਹਨਾਂ ਦੀਆਂ ਡੈੱਡ ਬਾਡੀਜ਼ ਭੇਜਣ ਦਾ ਪ੍ਰਬੰਧ ਹੋਏ, ਜਾਂ ਇੱਕ ਚੰਗੇ ਇੱਜ਼ਤਦਾਰ ਤਰੀਕੇ ਨਾਲ ਜੇ ਮਾਸ ਗ੍ਰੇਵਸ ਦਾ ਵੀ ਹੁੰਦਾ। ਲੇਕਿਨ ਅਜੇ ਤੱਕ ਉਹ ਨੌਬਤ ਨਹੀਂ ਆਈ ਔਰ ਉਹਨਾਂ ਨੇ ਉਹਦੇ 'ਚ ਅਮੈਂਡਮੈਂਟ ਕਰਕੇ ਜਿਹੜਾ ਉਹ ਰਸਤਾ ਰਹਿਣ ਦਿੱਤਾ ਜਿਸ ਕਿਸਮ ਦਾ ਪਹਿਲਾਂ। ਸੋ ਹਾਲਾਤ ਇਸ ਪਾਸੇ ਵੱਲ ਜਾ ਰਹੇ ਨੇ। ਔਰ ਇਸ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹੀ ਅਸੀਂ ਆਪਣੇ ਪਿਆਰੇ ਗੁਰਸਿੱਖ ਵੀਰ ਸਰਦਾਰ ਮਹਿੰਦਰ ਸਿੰਘ ਜਿਹੜੇ ਗੁਰਦੁਆਰਾ 222 ਇੱਥੇ ਫਲਸ਼ਿੰਗ ਸਿੱਖ ਸੈਂਟਰ ਨਾਲ ਸੰਬੰਧਿਤ ਰਹੇ ਔਰ ਉਹਨਾਂ ਦੇ ਪੰਜਾਬੀ ਸਕੂਲ ਦੇ ਪ੍ਰਿੰਸੀਪਲ ਵੀ ਰਹੇ ਲੰਬਾ ਵਕਤ, ਬੜੇ ਹੀ ਪੋਲਾਈਟ, ਹੰਬਲ ਔਰ ਪਿਛਲੇ ਬਹੁਤ ਸਾਰੇ ਸਾਲਾਂ ਤੋਂ ਮੇਰੇ ਵੀ ਪਰਸਨਲੀ ਜਾਣੂ ਸੀ। ਜੇ ਬੇਸ਼ੱਕ ਇਸ ਵੇਲੇ ਜਦੋਂ ਅਸੀਂ ਮੌਤਾਂ ਦੀ ਗਿਣਤੀ ਦੇਖ ਰਹੇ ਹਾਂ ਉਹ ਲਗਾਤਾਰ ਵੱਧ ਰਹੀ ਹੈ, ਇਨਫੈਕਸ਼ਨ ਦੀ ਕਿੰਨੇ ਲੋਕ ਪ੍ਰਭਾਵਿਤ ਨੇ। ਔਰ ਲੇਟੈਸਟ ਮੈਂ ਦੇਖ ਰਿਹਾ ਸੀ ਕਿ ਨਿਊਯਾਰਕ 'ਚ ਇਸ ਵੇਲੇ ਇਕੱਲੇ ਨਿਊਯਾਰਕ ਦੇ ਵਿੱਚ 25,000 ਪਲੱਸ ਕੇਸ ਜਿਹੜੇ ਨੇ ਉਹ ਡਿਟੈਕਟ ਹੋਏ ਨੇ। ਔਰ ਗਵਰਨਰ ਕੁਮੋ ਨੇ ਕਿਹਾ ਕਿ ਦਿਸ ਇਜ਼ ਲਾਈਕ ਬੁਲੇਟ ਟ੍ਰੇਨ, ਕਿ ਜਿਵੇਂ ਬੁਲੇਟ ਟ੍ਰੇਨ ਤੇਜ਼ੀ ਨਾਲ ਵੱਧਦੀ ਹੈ, ਆਉਣ ਵਾਲੇ ਦਿਨਾਂ 'ਚ ਡਬਲ ਟ੍ਰਿਪਲ ਹੋਣਗੇ। ਔਰ ਅਮਰੀਕਾ ਹੁਣ ਆਲਮੋਸਟ ਉਹਨਾਂ ਮੁਲਕਾਂ 'ਚ ਹੀ ਸ਼ਾਮਲ ਹੋ ਗਿਆ ਪਹਿਲੇ 3, 4, 5 ਦੇ ਵਿੱਚ ਜਿੱਥੇ ਡੈਥਸ ਔਰ ਨੰਬਰ ਬੜੀ ਤੇਜ਼ੀ ਨਾਲ ਵੱਧ ਰਿਹਾ। ਸੋ ਸਰਦਾਰ ਮਹਿੰਦਰ ਸਿੰਘ ਵੀ ਪਿਛਲੇ ਦਿਨੀ 3-4 ਦਿਨ ਦੇ ਵਿੱਚ ਹੀ ਨਿਊਯਾਰਕ 'ਚ ਰਹਿਣ ਵਾਲੇ ਇਸ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਏ, ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਸੋ ਅਸੀਂ ਬੇਸ਼ੱਕ ਕਿਸੇ ਦਾ ਵੀ ਜਾਨ ਦਾ ਨੁਕਸਾਨ ਉਹ ਭਾਵੇਂ ਕਿਤੇ ਵੀ ਹੋ ਰਿਹਾ ਸਾਨੂੰ ਉਨੀ ਤਕਲੀਫ ਦਿੰਦਾ ਹੈ, ਪਰ ਜਦੋਂ ਤੁਸੀਂ ਕਿਸੇ ਨੂੰ ਨਿੱਜੀ ਤੌਰ ਤੇ ਵੀ ਜਾਣਦੇ ਹੋ, ਭਲੇ ਇਨਸਾਨ, ਔਰ ਇਸ ਵੇਲੇ ਜਦੋਂ ਕਿ ਉਸੇ ਹੀ ਗੁਰਦੁਆਰਾ ਸਾਹਿਬ ਦੇ ਨਾਲ ਜਿੱਥੇ ਕਿ ਇਸ ਵੇਲੇ 30,000 ਤੋਂ ਜ਼ਿਆਦਾ ਜਿਹੜੇ ਨੇ ਲੋਕ ਨਿਊਯਾਰਕ ਦੇ ਉਹਨਾਂ ਲਈ ਰੋਜ਼ਾਨਾ ਲੰਗਰ ਤਿਆਰ ਹੋ ਰਿਹਾ, ਇਸ ਗੁਰਦੁਆਰੇ ਨਾਲ ਹੀ ਇਹ ਬਵਾਸਤਾ ਸਨ। ਔਰ ਅਸੀਂ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ। ਔਰ ਇਹ ਇੱਕ ਸ਼ੌਕਿੰਗ ਘਟਨਾ ਵੀ ਹੈ ਕਿਉਂਕਿ ਜਦੋਂ ਕੋਈ ਤੁਹਾਡੇ ਇਮੀਡੀਏਟ ਕਮਿਊਨਿਟੀ 'ਚ ਵਾਪਰਦਾ ਹੈ ਤੇ ਉਹ ਸਾਹਮਣੇ ਆਉਂਦਾ ਹੈ। ਬਹੁਤ ਸਾਰੇ ਵੀਰਾਂ ਦੀਆਂ ਕਾਲਾਂ ਵੀ ਆਈਆਂ ਨੇ ਇਸ ਪ੍ਰਥਾਏ। ਔਰ ਅਸੀਂ ਸਭ ਨੂੰ ਕਲੈਕਟਿਵਲੀ ਇਹੀ ਕਹਿੰਦੇ ਹਾਂ ਕਿ ਭਾਈ ਜੋ ਵਾਪਰ ਰਿਹਾ 4 ਚਫੇਰੇ ਇਸ ਵੇਲੇ ਇੱਕ ਮੌਤ ਦਾ ਨਾਚ ਹੋ ਰਿਹਾ, ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈ। ਇੱਕ ਖੌਫ ਹੈ, ਡਰ ਹੈ, ਲੇਕਿਨ ਫਿਰ ਵੀ ਸਾਡੇ ਸਿੱਖ ਹੋਣ ਦੇ ਨਾਤੇ ਸਾਨੂੰ ਗੁਰੂ ਨੇ ਟੂ ਲੀਡ ਫਰਮ ਦਾ ਫਰੰਟ ਸਿਖਾਇਆ ਹੋਇਆ। ਅਸੀਂ ਟ੍ਰੈਂਚਸ ਦੇ ਵਿੱਚ ਤਾਂ ਨਹੀਂ ਲੁਕ ਸਕਦੇ, ਵੜ ਸਕਦੇ। ਸੋ ਅਸੀਂ ਉਹਨਾਂ ਸਾਰੇ ਬਹਾਦਰਾਂ ਨੂੰ, ਔਰ ਮੈਂ ਜਿਵੇਂ ਕੱਲ੍ਹ ਦੇ ਪ੍ਰੋਗਰਾਮ 'ਚ ਵੀ ਮੈਡੀਕਲ ਕਮਿਊਨਿਟੀ ਖਾਸ ਤੌਰ 'ਤੇ ਡਾਕਟਰਸ ਔਰ ਨਰਸਿਸ, ਮੈਡੀਕਲ ਸਟਾਫ, ਉਹਨਾਂ ਸਾਰਿਆਂ ਨੂੰ ਬਾਰ-ਬਾਰ ਸਲੂਟ ਕਰਦੇ ਕਿ ਕਿਵੇਂ, ਔਰ ਉਹਨਾਂ ਦੀ ਗਿਣਤੀ ਵੀ ਵੱਧ ਰਹੀ ਹੈ। ਔਰ ਭਾਰਤ ਵਰਗਾ ਮੁਲਕ ਜਿਹੜਾ ਹਥਿਆਰਾਂ ਦੇ ਉੱਤੇ ਜਿਹੜਾ ਉਹ ਬਿਲੀਅਨਸ ਆਫ ਡਾਲਰ ਸਪੈਂਡ ਕਰਦਾ ਇਸ ਵੇਲੇ ਦੁਨੀਆ 'ਚ ਸਭ ਤੋਂ ਵੱਡਾ ਹਥਿਆਰਾਂ ਦਾ ਬਾਇਰ ਅਮਰੀਕਾ ਤੋਂ, ਇਜ਼ਰਾਈਲ ਤੋਂ ਦੂਸਰੇ ਬਣਿਆ ਹੋਇਆ ਹੈ। ਉਹਨਾਂ ਦੇ ਜਦੋਂ ਅਸੀਂ ਖਬਰਾਂ ਦੇਖ ਰਹੇ ਹਾਂ ਭਾਰਤ 'ਚੋਂ ਓਰੀਜਿਨੇਟ ਹੋਣ ਵਾਲੀਆਂ ਕਿ ਇੱਕ ਟਵੀਟ ਜਿਹੜਾ ਰੋਹਤਕ ਤੋਂ ਇੱਕ ਡਾਕਟਰ ਨੇ ਕੀਤਾ, ਉਹਨੇ ਕਿਹਾ ਕਿ ਜੀ ਅਸੀਂ ਮਰ ਰਹੇ ਹਾਂ, ਕੋਈ ਮਾਸਕਸ ਨਹੀਂ ਨੇ ਡਾਕਟਰਾਂ ਲਈ, ਕੋਈ ਜਿਹੜੀ ਹੈ ਗਲਵਸ ਤੱਕ ਨਹੀਂ ਨੇ। ਔਰ ਇਹੀ ਕਹਾਣੀ ਜਿਹੜੀ ਹੈ ਇਹ ਏਮਸ ਦੇ ਡਾਕਟਰਾਂ ਨੇ ਵੀ ਕਿਹਾ ਕਿ ਵੀ ਗੱਲ ਸਿਰਫ ਇਹ ਨਹੀਂ, ਉਹ ਤਾਂ ਸਹੂਲਤਾਂ ਹੈ ਹੀ ਨਹੀਂ ਹੈ। ਈਵਨ ਦਿੱਲੀ ਔਰ ਦੂਸਰੀਆਂ ਥਾਵਾਂ 'ਤੇ ਹੋ ਰਿਹਾ ਹੈ ਵੀ ਜਿਹੜੇ ਡਾਕਟਰ ਟ੍ਰੀਟ ਕਰ ਰਹੇ ਨੇ ਕੋਵਿਡ-19 ਕਰੋਨਾ ਦੇ ਪੇਸ਼ੈਂਟਸ ਨੂੰ, ਉਹਨਾਂ ਦੇ ਮਕਾਨ ਮਾਲਕਾਂ ਨੇ ਉਹਨਾਂ ਦਾ ਸਮਾਨ ਕੱਢ ਕੇ ਬਾਹਰ ਰੱਖਤਾ ਕਿ ਤੁਸੀਂ ਤਾਂ ਬਿਮਾਰੀ ਦਾ ਘਰ ਹੋ। ਲੋਕ ਉਹ ਡਾਕਟਰ ਜਿਹੜੇ ਨੇ ਸੜਕਾਂ ਦੇ ਉੱਤੇ ਬੈਠੇ ਹੋਏ ਨੇ। ਹਾਲਾਂ ਅੱਜ ਉਹਨਾਂ ਨੇ ਹੋਮ ਮਿਨਿਸਟਰ ਨੂੰ, ਆਲ ਇੰਡੀਆ ਇੰਸਟੀਚਿਊਟ ਮੈਡੀਕਲ ਸਾਇੰਸਿਸ ਔਰ ਡਾਕਟਰਸ ਯੂਨੀਅਨ ਨੇ ਕਿਹਾ ਕਿ ਭਾਈ ਇਹਨਾਂ ਮਾਲਕ ਮਕਾਨਾਂ ਦਾ ਕੁਝ ਕਰੋ, ਉਹ ਲੋਕਾਂ ਨੂੰ ਕੱਢ ਰਹੇ ਨੇ। ਔਰ ਤੁਸੀਂ ਦੇਖੋ ਵੀ ਕਿਸ ਹੱਦ ਤੱਕ ਇਹ ਸੈਲਫਿਸ਼ਨੈਸ ਔਰ ਗਰੀਡ ਔਰ ਖੌਫ ਇਹਨਾਂ ਤਿੰਨਾਂ ਦਾ ਮੇਲ ਹੈ ਕਿ ਉਹਨਾਂ ਨੂੰ ਇਹ ਨਹੀਂ ਨਜ਼ਰ ਆ ਰਿਹਾ ਵੀ ਉਹ ਭਰ ਜਵਾਨੀ ਦੇ ਵਿੱਚ ਡਾਕਟਰ ਜਾਂ ਬਜ਼ੁਰਗ ਵੀ ਉਹ ਲੱਗੇ ਹੋਏ ਨੇ ਆਪਣੇ ਆਪ ਨੂੰ ਖਤਰੇ 'ਚ ਪਾ ਕੇ, ਉਹ ਆਪਣੇ ਮਕਾਨਾਂ 'ਚੋਂ ਉਹਨਾਂ ਨੂੰ ਚੁੱਕ ਕੇ ਬਾਹਰ ਉਹਨਾਂ ਦਾ ਸਮਾਨ ਰੱਖ ਰਹੇ ਨੇ। ਔਰ ਮੈਂ ਅੱਜ BBC ਦੀ 2-2.5 ਮਿੰਟ ਦੀ ਵੀ ਇੱਕ ਵੀਡੀਓ ਸੀ, ਇੱਕ ਡਾਕਟਰ ਕਹਿ ਰਿਹਾ ਵੀ ਮੇਰਾ ਬੇਬੀ ਮਹੀਨੇ ਦੀ ਹੈ, ਮੈਂ 2 ਮਹੀਨੇ ਤੋਂ ਜਿਹੜਾ ਉਹ ਗਿਆ ਹੀ ਨਹੀਂ ਹੈ, ਮੈਨੂੰ ਇੱਕ ਦਿਨ ਮੈਰਿਜ ਐਨਵਰਸਰੀ ਸੀ ਉਸ ਤੋਂ ਪਹਿਲਾਂ ਮੈਂ ਗਿਆ। ਔਰ ਉਹ ਰੋਣ ਲੱਗ ਗਿਆ ਕਿ ਵੀ
ਹੁਣ ਤੁਹਾਨੂੰ ਇਹ ਪਤਾ ਨਹੀਂ ਹੈ ਔਰ ਹੋ ਇਹ ਰਿਹਾ ਹੈ ਕਿ ਵੀ ਜਿਹੜੇ ਈਵਨ ਇਹਨਾਂ ਮੁਲਕਾਂ 'ਚ ਵੀ ਕੈਨੇਡਾ, ਇੰਗਲੈਂਡ, ਦੂਜੇ ਉਹ ਤਿਆਰ ਹੋ ਕੇ ਹਸਪਤਾਲਾਂ 'ਚ ਜਾਂਦੇ ਨੇ, ਉਹ ਇਵੇਂ ਹੀ ਘਰਦਿਆਂ ਨੂੰ ਮਿਲ ਕੇ ਜਾਂਦੇ ਨੇ ਕਿ ਭਾਈ ਪਤਾ ਨਹੀਂ ਵਾਪਸ ਪਰਤਣਾ ਹੈ ਕਿ ਨਹੀਂ ਪਰਤਣਾ, ਔਰ ਇਹ ਕਿਸੇ ਜੰਗ ਤੋਂ ਘੱਟ ਨਹੀਂ ਹੈ। ਸੋ ਇੱਕ ਪਾਸੇ ਜਿੱਥੇ ਇਹ ਤਾਲੀਆਂ ਔਰ ਥਾਲੀਆਂ ਖੜਕਾਉਣ ਵਾਲੇ, ਡਰਾਮਾ ਕਰਨ ਵਾਲੇ ਲੋਕ ਆਪਣੀ ਡਾਕਟਰ ਕਮਿਊਨਿਟੀ ਔਰ ਦੂਸਰਿਆਂ ਨਾਲ ਕਿਵੇਂ ਡੀਲ ਕਰ ਰਹੇ ਨੇ, ਔਰ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕਿਵੇਂ ਇਹਨਾਂ ਨੇ ਜਿਨ੍ਹਾਂ ਤੋਂ ਹਥਿਆਰ ਖਰੀਦੇ ਨੇ ਇਜ਼ਰਾਈਲ ਤੋਂ, ਉਹਨਾਂ ਨੂੰ ਇਹਨਾਂ ਨੇ, ਕਿਉਂਕਿ ਭਾਰਤ ਮੈਨੂਫੈਕਚਰਰ ਵੀ ਹੈ, ਜਿਵੇਂ ਪਾਕਿਸਤਾਨ 'ਚ ਵੀ ਸਰਜੀਕਲ ਇੰਸਟਰੂਮੈਂਟ ਬਣਦੇ ਨੇ ਔਰ ਇਹ ਸਾਰੀਆਂ ਉਹਨਾਂ ਨਾਲ ਰਿਲੇਟਡ ਚੀਜ਼ਾਂ, ਇਹਨਾਂ ਨੇ ਭਾਰਤ ਨੇ ਇਜ਼ਰਾਈਲ ਨੂੰ ਔਰ ਹੋਰ ਥਾਵਾਂ ਤੇ ਐਕਸਪੋਰਟ ਕੀਤਾ, ਇਹਦੇ ਬਾਵਜੂਦ ਕਿ ਇਹ ਡੇਂਜਰ ਸਾਹਮਣੇ ਆ ਰਿਹਾ ਸੀ। ਔਰ ਇਸ ਵੇਲੇ ਬਾਕੀਆਂ ਨੂੰ ਤਾਂ ਇਹਨਾਂ ਨੇ ਕੀ ਪ੍ਰੋਟੈਕਟਿਵ ਕਿਟਸ ਦੇਣੀਆਂ ਨੇ, ਜਿਹੜੇ ਇਸ ਵੇਲੇ ਫਰੰਟ ਲਾਈਨ ਲੜਾਈ ਲੜ ਰਹੇ ਨੇ, ਉਹਨਾਂ ਦਾ ਜਿਹੜਾ ਹਾਸ਼ਰ ਹੈ ਉਹ ਬਹੁਤ ਮਾੜਾ ਹੋ ਰਿਹਾ। ਔਰ ਇਹ ਖਬਰਾਂ ਜਿਹੜੀਆਂ ਨੇ ਇੰਨੀਆਂ ਸਾਰੀਆਂ ਨੇ ਕਿ ਬਈ ਜਿਹੜੀਆਂ ਜੇ ਮੈਂ ਪੜ੍ਹਨ ਲੱਗਾ ਤਾਂ ਇਸੇ 'ਚ ਹੀ ਵਕਤ ਸਾਰਾ ਜ਼ਾਇਆ ਹੋਏਗਾ। ਹੁਣ ਲੋਕਡਾਊਨ ਤੁਸੀਂ 21 ਦਿਨਾਂ ਦਾ ਕਰ ਦਿੱਤਾ ਹੈ, ਲੋਕਾਂ ਨੂੰ ਬਾਹਰ ਨਿਕਲਣ ਦੇ ਉੱਤੇ ਔਰ ਦੂਸਰੇ ਤੇ ਪਾਬੰਦੀ ਹੈ, ਪਰ ਜੇ ਤੁਹਾਡੇ ਵੱਡੇ ਹਸਪੀਟਲਾਂ 'ਚੋਂ ਅਹਿਮਦਾਬਾਦ ਦਾ ਹੋਏ, ਲਖਨਊ ਦਾ ਹੋਏ, ਰੋਹਤਕ ਦੀ ਤਾਂ ਉਹ ਕਿਸੇ ਦੀ ਜਿਹੜੀ ਆ ਉਹ ਵੀਡੀਓ ਵਾਇਰਲ ਹੋ ਗਈ ਜਾਂ ਉਹਨੇ ਉਸ ਤੇ ਕਮੈਂਟ ਕੀਤਾ। ਹੁਣ ਈਵਨ ਅਮਰੀਕਾ ਦੀ ਸਿਚੁਏਸ਼ਨ ਜਿਹੜੀ ਹੈ, ਬੇਸ਼ੱਕ ਇੱਥੇ ਕੋਈ ਫੰਡਸ ਦੀ ਕਮੀ ਨਹੀਂ ਹੈ, ਪਰ ਮੈਡੀਕਲ ਔਰ ਦੂਸਰੇ ਵੀ ਜਿਹੜੀ ਹੈ ਉਸ ਦੇ ਵਿੱਚ ਸ਼ੁਰੂ ਹੋ ਰਿਹਾ, ਮੈਡੀਸਿਨਸ ਮਿਲਦੀਆਂ ਨਹੀਂ। ਪਰ ਸਾਡੇ ਪ੍ਰਧਾਨ ਟਰੰਪ ਸਾਹਿਬ ਨੇ 2 ਦਿਨ ਪਹਿਲੇ ਜਦੋਂ ਕਲੋਰੋਕੁਇਨ ਦਾ ਜ਼ਿਕਰ ਕੀਤਾ ਕਿ ਜੀ ਕਲੋਰੋਕੁਇਨ ਬਹੁਤ ਵਧੀਆ ਇਹਦਾ ਇਲਾਜ ਹੈ, ਪਹਿਲੀ ਖਬਰ ਆਈ ਹੈ ਕਿ ਅਮਰੀਕਾ 'ਚ ਇੱਕ ਓਵਰਡੋਜ਼ ਖਾ ਕੇ ਕਲੋਰੋਕੁਇਨ ਦੇ ਮਰ ਗਿਆ, ਕਰੋਨਾ ਨਾਲ ਤਾਂ ਨਹੀਂ ਸੀ ਮਰਨਾ। ਹੁਣ ਇਹ ਜਿਹੜਾ ਇਹਨਾਂ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਵੀ ਕਿਸ ਕਿਸਮ ਦੀ ਮਿਸ ਇਨਫੋਰਮੇਸ਼ਨ ਹੈ। ਔਰ ਇਹ ਜਿਹੜੀਆਂ ਨੇ ਅੱਜ ਇੱਕ ਦਿਨ ਦੇ ਵਿੱਚ ਅਮਰੀਕਾ 'ਚ 139 ਮੌਤਾਂ ਹੋਈਆਂ ਨੇ ਕਰੋਨਾ ਵਾਇਰਸ ਦੇ ਨਾਲ, ਔਰ ਅੱਜ ਟਰੰਪ ਨੇ ਐਗਜ਼ੈਕਟਿਵ ਆਰਡਰ ਸਾਈਨ ਕੀਤਾ ਹੈ ਟੂ ਪ੍ਰੀਵੈਂਟ ਹੋਲਡਿੰਗ ਆਫ ਮੈਡੀਕਲ ਸਪਲਾਈਜ਼। ਔਰ ਇਹ ਸਾਰੇ, ਜਿਵੇਂ ਮੈਂ ਗਵਰਨਰ ਕੁਮੋ ਦੀ ਗੱਲ ਕੀਤੀ ਹੈ ਕਿ ਵੀ ਇਹ ਸਾਰੇ 'ਚ ਜਿਹੜਾ ਟਿਲ ਮੰਡੇ ਮੋਰ ਦੈਨ 43,700 confirmed cases of coronavirus were reported in the United States. Of these, 10,000 were added in one day, according to Worldmeter, a website, ਕਿ ਵੀ 10,000 ਕੇਸ ਰੋਜ਼ ਐਡ ਹੋ ਰਹੇ ਨੇ ਔਰ ਆਉਣ ਵਾਲੇ ਦਿਨਾਂ 'ਚ ਜਿਹੜੀ ਹੈ ਡੈਥਸ ਔਰ ਜਿਹੜੀ ਸਪਰੈਡ ਹੈ ਉਹ ਹੋਰ ਵੀ ਜ਼ਿਆਦਾ ਹੋਏਗਾ। ਔਰ ਟਰੰਪ ਨੇ ਬੜੇ, ਜਿਵੇਂ ਕਲੋਰੋਕੁਇਨ ਦਾ ਕਰ ਰਿਹਾ ਸੀ ਐਡਵੋਕੇਸੀ, ਹੁਣ ਉਹ ਕਹਿ ਰਿਹਾ ਸੀ ਆਹ ਨਹੀਂ ਹੋਣ ਦਿਆਂਗੇ, ਉਹ ਨਹੀਂ ਹੋਣ ਦਿਆਂਗੇ। ਔਰ ਇਹ ਜਿਹੜਾ ਔਰ ਨਿਊਯਾਰਕ ਦੀ ਸਿਚੁਏਸ਼ਨ ਇਹ ਹੈ ਕਿ ਨੀਅਰਲੀ 1 in every 2 Americans infected by novel coronavirus are from New York City, which reported 5,085 new cases on Monday, taking the total to 25,000. So ਇਹ ਇੱਥੋਂ ਦੀ ਸਿਚੁਏਸ਼ਨ ਹੈ। ਪਰ ਜਿਵੇਂ ਅਸੀਂ ਆਪਣੇ ਪ੍ਰੋਗਰਾਮ ਦੀ ਬਿਗਨਿੰਗ 'ਚ ਕਿਹਾ, ਔਰ ਮੈਂ ਹੁਣ ਜਿਸ ਵਿਸ਼ੇ ਨੂੰ ਟੱਚ ਕਰ ਰਿਹਾ ਮੈਂ ਰਿਲੈਕਟੈਂਟਲੀ ਕਰ ਰਿਹਾ, ਸੋਚ ਤਾਂ ਮੈਂ 2-3 ਦਿਨ ਦਾ ਰਿਹਾ ਸੀ, ਕਿਉਂਕਿ ਬਹੁਤ ਵਾਰ ਸੁਪਰਸਟੀਸ਼ਨ ਜਿਸ ਨੂੰ ਅਸੀਂ ਫਜ਼ੂਲ ਕਿਸੇ ਗੱਲ ਦੇ ਉੱਤੇ ਜਿਹੜਾ ਉਹ ਇਤਬਾਰ ਕਰਨਾ, ਔਰ ਈਮਾਨ ਜਾਂ ਫੇਥ, ਇਸ 'ਚ ਇੱਕ ਬੜੀ ਪਤਲੀ ਲਾਈਨ ਹੁੰਦੀ ਹੈ। ਸਾਡੇ ਇੱਧਰਲੇ ਪਾਸੇ ਸ਼ਰਧਾ ਦੇ ਨਾਂ ਥੱਲੇ ਵੀ ਹੁੰਦਾ ਕਿ ਜੀ ਇਹ ਸ਼ਰਧਾ ਹੈ, ਹਾਲਾਂਕਿ ਜੇ ਤੁਸੀਂ ਉਹਨੂੰ ਆਪਣੇ ਫੇਥ ਜਾਂ ਈਮਾਨ ਦੇ ਨਾਲ ਥੋੜਾ ਲੌਜਿਕ ਲਾ ਕੇ ਦੇਖੋ, ਦਿਮਾਗ ਦੀ ਵਰਤੋਂ, ਤੇ ਉਹ ਜਸਟੀਫਾਈਡ ਨਹੀਂ ਹੁੰਦਾ। ਇਸ ਲਈ ਜੇ ਕੋਈ ਗੱਲ ਕਹਿਣ ਦੀ ਕੋਸ਼ਿਸ਼ ਕਰਦਾ ਤੇ ਬਹੁਤ ਵਾਰ ਫਿਰ ਇਹ ਹੁੰਦਾ ਹੈ ਕਿ ਜੀ ਕੋਈ ਉਸ ਨੂੰ ਨਾਸਤਿਕਤਾ ਦੇ ਖਾਤੇ 'ਚ ਪਾ ਦਿੰਦਾ ਹੈ ਕਿ ਜੀ, ਔਰ ਕੋਈ ਉਹਨੂੰ ਕਹਿੰਦਾ ਹੈ ਕਿ ਜੀ ਦੇਖੋ ਇਹ ਤਾਂ ਜਿਹੜਾ ਇਹ ਫੇਥ ਦੀ ਗੱਲ ਹੈ। ਔਰ ਮੈਂ ਸਮਝਦਾ ਵੀ ਇਹ ਠੀਕ ਹੈ, ਫੇਥ ਔਰ ਈਮਾਨ ਬਹੁਤ ਵੱਡੀ ਗੱਲ ਹੈ। ਅਸੀਂ ਵੀ ਉਸ ਈਮਾਨ ਔਰ ਫੇਥ ਨੂੰ ਲੈ ਕੇ ਹੀ ਜ਼ਿੰਦਗੀ ਦਾ ਆਪਣਾ ਸਫ਼ਰ ਜਿਉਂਦੇ। ਲੇਕਿਨ ਇੱਕ ਸਟੇਜ ਆ ਜਾਂਦੀ ਹੈ ਜਦੋਂ ਤੁਹਾਨੂੰ ਇਹ ਦੇਖਣਾ ਪੈਂਦਾ ਹੈ ਕਿ ਵੀ ਜਿਨ੍ਹਾਂ ਲੋਕਾਂ ਦੇ ਕੋਲ ਈਮਾਨ ਜਾਂ ਫੇਥ ਨੂੰ ਇੰਟਰਪ੍ਰੀਟ ਕਰਨ ਦਾ ਜੇ ਹੱਕ ਹੈ, ਜਾਂ ਜਿਨ੍ਹਾਂ ਦੇ ਕੋਲ ਇੱਕ ਓਪਰਚੁਨਿਟੀ ਹੈ, ਉਹ ਕਿਤੇ ਲੁਕਾਈ ਨੂੰ ਗੁੰਮਰਾਹ ਤੇ ਨਹੀਂ ਕਰ ਰਹੇ, ਜਾਂ ਇਵੇਂ ਤਾਂ ਨਹੀਂ ਹੈ ਕਿ ਵੀ ਆਪਣੀ ਉਹ ਸੌੜੀ ਸੋਚ ਦੇ ਨਾਲ ਜਿਹੜੀ ਵੱਡਾ ਇਨਸਾਨੀਅਤ ਦਾ ਹਿੱਤ ਹੈ ਉਹਨੂੰ ਪਾਸੇ ਰੱਖ ਕੇ ਆਪਣੇ ਉਹਨਾਂ ਦੇ ਕੋਈ ਸੈਲਫਿਸ਼ ਮੋਟਿਵ ਜਾਂ ਉਹਨਾਂ ਦਾ ਇੱਕ ਬਿਲਕੁਲ ਅੰਨਾ ਵਿਸ਼ਵਾਸ ਜਿਹੜਾ ਇਸ ਨੂੰ ਨਾਲੋਂ ਕਿਤੇ ਟੋਏ ਦੇ ਵਿੱਚ ਤਾਂ ਨਹੀਂ ਸੁੱਟ ਰਿਹਾ ਬਾਕੀਆਂ ਨੂੰ। ਔਰ ਇਸੇ ਲਈ ਜਦੋਂ ਇਹ ਲਫ਼ਜ਼ ਕਿਹਾ ਜਾਂਦਾ ਹੈ ਕਿ ਭਾਈ
ਇਹ ਅੰਨੀ ਸ਼ਰਧਾ ਜਾਂ ਅੰਨਾ ਵਿਸ਼ਵਾਸ ਤੇ ਗਿਆਨ ਦੇ ਨੈਣ ਹੋਣਾ ਇਹ ਜ਼ਰੂਰੀ ਹੁੰਦਾ ਹੈ। ਜੇ ਗਿਆਨ ਦੀਆਂ ਅੱਖਾਂ ਨਹੀਂ ਨੇ ਤੇ ਜਿਹੜਾ ਅੰਨਾ ਵਿਸ਼ਵਾਸ ਹੈ ਉਹ ਤਾਂ ਸਿਰਫ ਇੱਕ ਰੱਬ ਦੀ ਜ਼ਾਤ ਤੇ ਤਾਂ ਤੁਹਾਡਾ ਅੰਨਾ ਵਿਸ਼ਵਾਸ ਹੀ ਹੋਣਾ ਚਾਹੀਦਾ। ਉੱਥੇ ਤਾਂ ਇੱਕ ਓੰਕਾਰ ਤੋਂ ਸਾਡਾ ਫਲਸਫਾ ਸ਼ੁਰੂ ਹੁੰਦਾ ਹੈ। ਇਹੀ ਇਸਲਾਮ ਦੇ ਹਵਾਲੇ ਨਾਲ ਜਾਂ ਕ੍ਰਿਸਚੀਅਨਿਟੀ ਜਾਂ ਜੂਇਸ਼, ਇਹ ਸਾਰੇ ਸਾਡੇ ਕਾਮਨ ਨੇ, ਜਿੱਥੇ ਕਿ ਉਹ ਹੈ ਅਲਟੀਮੇਟਲੀ ਉਹਨੇ ਹੀ ਭੇਜਿਆ, ਉਹੀ ਅਲਟੀਮੇਟਲੀ ਕ੍ਰੀਏਟਰ ਹੈ। ਇਸ ਦੇ ਉੱਤੇ ਕੋਈ ਕਦੇ ਵੀ ਜਿਹੜਾ ਹੈ ਉਹ ਸਵਾਲ ਨਹੀਂ ਚੁੱਕਿਆ ਜਾਣਾ ਚਾਹੀਦਾ। ਪਰ ਦੂਸਰੇ ਪਾਸੇ ਕੱਲ ਨੂੰ ਕੀ ਹੋਣਾ ਬਿਲਕੁਲ ਇਸ ਦੇ ਉੱਤੇ ਸਾਡਾ ਕੰਟਰੋਲ ਨਹੀਂ। ਹਾਲਾਂਕਿ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਇਸ ਸਾਰੇ ਦੇ ਉੱਤੇ ਇਨਸਾਨੀ ਇੱਕ ਕਮਜ਼ੋਰੀ ਵੀ ਹੈ, ਖੌਫ 'ਚੋਂ ਹੀ ਨਿਕਲਦੀ ਹੈ। ਔਰ ਮੈਨੂੰ ਯਾਦ ਹੈ ਬਹੁਤ, ਇਹ ਗੱਲ ਵੀ 40 ਸਾਲ ਪੁਰਾਣੀ ਹੈ ਕਿ ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੈਫੇਟੇਰੀਆ ਦੇ ਵਿੱਚ, ਮੇਰੇ ਇੱਕ ਦੋਸਤ ਅੰਮ੍ਰਿਤਸਰ ਤੋਂ ਵੀ ਸਨ, ਡਾਕਟਰ ਪਰਮਜੀਤ ਸਿੰਘ, ਤੇ ਕਿਸੇ ਇਸ਼ੂ ਦੇ ਉੱਤੇ ਅਸੀਂ ਰਿਸਰਚ ਦੇ ਲਈ ਚੰਡੀਗੜ੍ਹ ਗਏ ਹੋਏ ਸੀ ਔਰ ਅਸੀਂ ਠਹਿਰੇ ਹੋਏ ਸੀ ਉਹਨਾਂ ਦੇ ਹੋਸਟਲ 'ਚ, ਔਰ ਉਹਨਾਂ ਦੇ ਕੈਫੇਟੇਰੀਆ 'ਚ ਬੈਠੇ। ਤਾਂ ਜਿਹੜਾ ਮੇਰਾ ਦੋਸਤ ਹੈ ਉਹਨੂੰ ਥੋੜ੍ਹਾ ਬਹੁਤ ਜੋਤਿਸ਼ ਔਰ ਦੂਸਰੇ ਦਾ ਜਿਹੜਾ ਆਪਣੀ ਕਿਸਮਤ ਦਾ ਵੀ ਜਿਹੜਾ ਉਹ ਬੜਾ ਫਿਕਰ ਰਹਿੰਦਾ ਸੀ। ਤੇ ਉਹਨੇ ਹੀ ਤਾਜ਼ੀ ਇੱਕ ਜਿਹੜੀ ਹੈ ਹੋਰੋਸਕੋਪ, ਜਿਹੜੀ ਕਿ ਉਹ 12 ਰਾਸ਼ੀਆਂ ਦੇ ਨਾਂ ਥੱਲੇ ਹੁੰਦੀ ਆ, ਉਹ ਤਾਜ਼ੀ ਇੱਕ ਖਰੀਦੀ ਹੋਈ ਸੀ। ਤਾਂ ਕੁਦਰਤੀ ਅਸੀਂ ਬੈਠੇ ਇੱਕ ਟੇਬਲ ਤੇ, ਤਾਂ ਥੋੜੀ ਦੂਰੀ ਤੇ ਦੇਖਿਆ ਸੀ ਕਿ ਬਹੁਤ ਸਾਰੀਆਂ ਜਿਹੜੀਆਂ ਗਰਲ ਸਟੂਡੈਂਟ ਸੀ ਤੇ ਉਹਨਾਂ ਦੇ ਨਾਲ ਇੱਕ ਛੋਟੇ ਜਿਹੇ ਕੱਦ ਦਾ ਗੰਜਾ ਸਿਰ ਤੋਂ ਜਿਹੜਾ ਪ੍ਰੋਫੈਸਰ, ਉਹਦੇ ਦੁਆਲੇ ਉਹ ਸਾਰੇ ਟੇਬਲ ਤੇ ਆ ਕੇ ਬੈਠ ਗਏ। ਤੇ ਉਹਨੇ ਵੀ ਧਿਆਨ ਨਾਲ ਦੇਖਿਆ, ਮੇਰੇ ਵੱਲ ਵੀ ਦੇਖਿਆ ਸੀ, ਪਿਕਚਰ ਦਾ ਦੇਖੀ ਹੋਈ ਸੀ। ਉਹ ਕਹਿਣ ਲੱਗੇ ਜੀ ਇਹ ਬਲਵੰਤ ਗਾਰਗੀ ਹੈ। ਬਲਵੰਤ ਗਾਰਗੀ ਬਹੁਤ ਵੱਡਾ, ਜਿਹਨੂੰ ਪੰਜਾਬੀ ਦੇ ਵਿੱਚ ਡਰਾਮੇ ਦਾ ਬਾਪ ਕਹਿੰਦੇ ਨੇ। ਉਹਦੀ ਇੱਕ ਜਿਹੜਾ ਲਿਖਤ ਲੋਹਾ ਕੁੱਟ 1943-44 'ਚ ਬਹੁਤ ਵੱਡਾ ਸ਼ਾਹਕਾਰ ਮੰਨਿਆ ਜਾਂਦਾ। ਉਸ ਤੋਂ ਬਾਅਦ ਵੀ ਉਹਦਾ ਕਾਫੀ ਵੱਡੀ ਯੋਗਦਾਨ ਹੈ। ਉਹ ਫਾਦਰ ਆਫ ਦਾ ਪੰਜਾਬੀ ਡਰਾਮਾ ਉਹਨੂੰ ਕਿਹਾ ਜਾਂਦਾ ਹੈ। ਤੇ ਉਹ ਕਿਉਂਕਿ ਟੈਗੋਰ ਥੀਏਟਰ ਦੇ ਵਿੱਚ ਵੀ ਉਹਦੇ ਡਰਾਮੇ, ਔਰ ਉਹ ਇੰਟਰਨੈਸ਼ਨਲ ਪਰਸਨੈਲਿਟੀ ਰਿਹਾ। ਹਾਲਾਂਕਿ ਉਸ ਦੀਆਂ ਨੈਗੇਟਿਵਿਟੀਜ਼ ਵੀ ਨੇ, ਉਹਦੀ ਮੈਂ ਗੱਲ ਨਹੀਂ ਕਰਾਂਗਾ, ਮੈਂ ਜਿਹੜੀ ਕੰਸਰਨਡ ਗੱਲ ਹੈ। ਔਰ ਉਹਨਾਂ ਨੇ ਜਸਟ ਕੱਪ ਚਾਹ ਦਾ ਉਹ ਲਈ ਬੈਠੇ, ਤੇ ਉਹ ਜਦੋਂ ਤੁਰਨ ਲੱਗੇ ਤੇ ਜਿਹੜਾ ਮੇਰੇ ਦੋਸਤ ਉਹਨਾਂ ਦੇ ਕੋਲ, ਉਹ ਕਹਿਣ ਲੱਗੇ ਮੈਂ ਆਟੋਗ੍ਰਾਫ ਲਵਾਂ ਭੱਜ ਕੇ, ਪਰ ਕੋਈ ਕਾਗਜ਼ ਨੇੜੇ ਤੇੜੇ ਨਹੀਂ ਸੀ। ਤਾਂ ਉਹਦੇ ਹੱਥ 'ਚ ਉਹੀ ਆਪਣੀ ਜਿਹੜਾ ਹੋਰੋਸਕੋਪ ਫੜੀ ਹੋਈ ਸੀ, ਉਹਨੇ ਉਹੀ ਅੱਗੇ ਕਰ ਦਿੱਤੀ। ਔਰ ਉਹਨੇ ਉਹਦਾ ਵਰਕਾ ਪਲਟਿਆ ਬਲਵੰਤ ਗਾਰਗੀ ਨੇ, ਤਾਂ ਉਹਦੇ 'ਤੇ ਉਹਨੇ ਲਿਖਿਆ ਆਈ ਐਮ ਅਫਰੇਡ ਆਫ ਮਾਈ ਫਿਊਚਰ, ਕਿ ਮੈਂ ਆਪਣੇ ਭਵਿੱਖ ਮੁਸਤਕਬਲ ਤੋਂ ਖੌਫਜ਼ਦਾ ਹੈ। ਤੇ ਥੱਲੇ ਉਹਨੇ ਆਪਣਾ ਨਾਂ ਜਿਹੜਾ ਹੈ ਉਹ ਬਲਵੰਤ ਗਾਰਗੀ ਲਿਖਿਆ। ਸੋ ਜ਼ਾਹਰ ਹੈ ਕਿ ਵੀ ਇਹ ਇੱਕ, ਮੈਨੂੰ ਹਮੇਸ਼ਾ ਜਦੋਂ ਮੈਂ ਦੇਖਦਾ ਕਿ ਵੀ ਇਹ ਨਜੂਮੀ ਜੋਤਸ਼ੀ ਪ੍ਰੈਡਿਕਸ਼ਨਸ ਕਰਨ ਵਾਲੇ ਜਾਂ ਇਹ ਜਿਹੜੇ ਸੁਪਰਸਟੀਸ਼ਨ, ਕੋਈ ਤੋਤੇ ਦੇ ਸਾਹਮਣੇ ਬੜੇ ਬੜੇ ਕਾਰਡ ਰੱਖੇ ਹੁੰਦੇ ਨੇ, ਤੋਤਾ ਖਿੱਚ ਕੇ ਲਿਆਂਦਾ ਹੈ। ਅੱਜ ਵੀ ਬੈਠੇ ਹੁੰਦੇ ਨੇ, ਜਲੰਧਰ ਹੋਏ, ਲਾਹੌਰ ਹੋਏ, ਬਹੁਤੇ ਤਾਂ ਉਹੀ ਹੁੰਦੇ ਨੇ, ਪਾਸਪੋਰਟ ਜੇਬ 'ਚ ਤੁੰਨਿਆ ਹੁੰਦਾ, ਫਿਰ ਤੋਤੇ ਤੋਂ ਪੁੱਛਦੇ ਨੇ ਵੀ ਬਾਹਰ ਜਾਣਾ ਕਿ ਨਹੀਂ, ਕਿ ਕੱਲ ਕੀ ਹੋਣਾ, ਇਹ ਤੁਹਾਨੂੰ ਡਰਾਉਂਦਾ ਹੈ। ਔਰ ਜ਼ਾਹਿਰ ਹੈ ਕਿ ਬਹੁਤ ਸਾਰੀਆਂ ਪ੍ਰੈਡਿਕਸ਼ਨਸ, ਔਰ ਫਿਰ ਜਿਹੜੇ ਮਜ਼ਹਬ ਦੇ ਹਵਾਲੇ ਨਾਲ ਗੁਰੂ ਗ੍ਰੰਥ ਸਾਹਿਬ 'ਚ ਤਾਂ ਇਸ ਕਿਸਮ ਦਾ ਐਸਾ ਕੁਛ ਨਹੀਂ ਹੈ ਜਿਹੜਾ ਅਦਰ ਦੈਨ ਕਿ ਦੋ ਗੱਲਾਂ ਜਿਹੜੀਆਂ ਅਹਿਮ ਸਾਡੇ ਈਮਾਨ 'ਚੋਂ, ਸਿੱਖ ਫੇਥ 'ਚੋਂ ਨਿਕਲਦੀਆਂ ਨੇ, ਕਿ ਉਹ ਰੱਬ ਹੈ, ਇੱਕ ਓੰਕਾਰ ਤੋਂ, ਦੇਅਰ ਇਜ਼ ਬਟ ਵਨ ਗॉड। ਉਹ ਸੱਚਾ ਹੈ, ਉਹ ਕ੍ਰੀਏਟਰ ਹੈ, ਉਹ ਡਰਦਾ ਨਹੀਂ, ਉਹਦਾ ਕਿਸੇ ਨਾਲ ਵੈਰ ਨਹੀਂ। ਇਹ ਸਾਰਾ ਜਿਹੜਾ ਉਹ ਪਹਿਲਾਂ ਵੀ ਸੀ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਬਾਕੀ ਇਹ ਵੀ ਹੈ ਕਿ ਭਾਈ ਜੋ ਤੁਸੀਂ ਜ਼ਿੰਦਗੀ ਦੇ ਵਿੱਚ ਕਰਦੇ ਹੋ ਉਸ ਦੇ ਲਈ ਤੁਸੀਂ ਜਵਾਬ ਦਿਓ। ਔਰ ਬਾਬਾ ਫਰੀਦ ਦਾ ਜਦੋਂ ਅਸੀਂ ਇਹ ਸ਼ਲੋਕ ਪੜ੍ਹਦੇ ਹਾਂ ਕਿ ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੇ ਜੱਟ, ਹੰਡੈ ਉਨ ਕਤਾਏ ਦਾ, ਪੈਂਦਾ ਲੋੜੈ ਪੱਟ। ਕਿ ਵੀ ਜੇ ਤੁਸੀਂ ਜਿਹੜਾ ਉਹ ਉਨ ਕੱਤਦੇ ਹੋ ਤੇ ਤੁਸੀਂ ਪੱਟ ਰੇਸ਼ਮ ਦੀ ਤਵੱਕੋ ਨਾ ਕਰੋ। ਤੇ ਜੇ ਤੁਸੀਂ ਕਿੱਕਰ ਬੀਜਿਆ, ਕੰਡਿਆਂ ਵਾਲਾ ਕੰਡਿਆਲਾ ਹੁੰਦਾ ਕਿੱਕਰ, ਤੇ ਫਿਰ ਤੁਸੀਂ ਇਹ ਆਸ ਨਾ ਕਰੋ ਕਿ ਤੁਹਾਨੂੰ ਬਿਜੌੜ ਦੀਆਂ ਦਾਖਾਂ ਜਾਂ ਅੰਗੂਰ ਚਮਨ ਦੇ ਤੁਹਾਨੂੰ ਮਿਲਣਗੇ। ਔਰ ਇਹੀ ਅਸੀਂ ਪੜ੍ਹਦੇ ਹਾਂ, ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇ, ਜੋ ਤੁਸੀਂ ਬੀਜਦੇ ਹੋ ਵੱਢਦੇ ਹੋ। ਸੋ ਇਹ ਸਾਡਾ ਫੇਥ ਹੈ ਕਿ ਅਲਟੀਮੇਟਲੀ ਤੁਸੀਂ ਜਵਾਬਦੇਹ ਬਣਾਏ ਜਾਂਦੇ ਹੋ ਆਪਣੇ ਕੰਮਾਂ ਦੇ ਲਈ, ਤੁਸੀਂ ਅਕਾਊਂਟੇਬਲ ਹੋ, ਔਰ ਅਲਟੀਮੇਟਲੀ ਜਿਹੜਾ ਤੁਹਾਡਾ ਹਿਸਾਬ ਕਿਤਾਬ ਹੁੰਦਾ ਹੈ, ਤੁਸੀਂ
ਆਪਣੇ ਹਰ ਐਕਸ਼ਨ ਦੇ ਲਈ ਜ਼ਿੰਮੇਵਾਰ ਹੋ। ਜੀ ਇਸ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ 'ਚ ਜਿਹੜਾ ਬਾਕੀ ਪਾਠ ਸਭ ਕੁਝ ਰੱਬ ਦੇ ਹੈ, ਰੱਬ ਨੇ ਕਦੋਂ ਹਿਸਾਬ ਕਰਨਾ ਹੈ, ਕਿਹਦੇ ਰਾਹੀਂ ਕਰਨਾ ਹੈ, ਔਰ ਡੈਥ ਅਲਟੀਮੇਟ ਟਰੂਥ ਹੈ। ਬਿਲਕੁਲ। ਜੋ ਆਇਆ ਸੋ ਚਲ ਸੀ, ਸਭ ਕੋਈ ਆਈ ਬਾਰੀ ਹੈ, ਜਿਸਕੇ ਜੀ ਪ੍ਰਾਣ ਹੈ, ਕਿਉਂ ਸਾਹਿਬ ਮਨੋ ਵਿਸਾਰੀ ਹੈ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਕਿ ਜ਼ਿੰਦਗੀ ਦੇ ਵਿੱਚ ਤੁਸੀਂ ਆਪਣੇ ਕੀਤੇ ਲਈ ਖੁਦ ਜ਼ਿੰਮੇਵਾਰ ਹੋ ਔਰ ਅਲਟੀਮੇਟਲੀ ਤੁਸੀਂ ਉਸ ਦੇ ਲਈ ਜਵਾਬਦੇਹ ਹੋਵੋਗੇ ਜੋ ਤੁਸੀਂ ਕਰ ਰਹੇ ਹੋ। ਬਿਲਕੁਲ। ਹੁਣ ਅਸੀਂ ਇਹ ਦੇਖ ਰਹੇ ਹਾਂ ਵੀ ਇੱਕ ਪਾਸੇ ਅਸੀਂ 1 ਬਿਲੀਅਨ 400 ਮਿਲੀਅਨ ਲੋਕਾਂ ਦੀ ਗੱਲ ਕੀਤੀ, ਤਾਲੀ ਤੇ ਥਾਲੀ, ਉਹਦੇ ਰਾਹੀਂ ਉਹਨਾਂ ਨੇ ਭੂਤ ਕਰੋਨਾ ਦਾ ਭਜਾਣ ਦੇ ਨਾਂ ਥੱਲੇ ਇੱਕ ਪਾਸੇ ਕਿਹਾ ਗਿਆ ਜੀ ਅਸੀਂ ਸਲੂਟ ਡਾਕਟਰਾਂ, ਨਰਸਾਂ, ਐਸੈਂਸ਼ੀਅਲ ਸਪਲਾਈ, ਵਾਟਰ ਸਪਲਾਈ, ਫਲਾਣਾ ਢਿਮਕਾ ਉਹਨਾਂ ਨੂੰ ਕਰ ਰਹੇ, ਪਰ ਅਲਟੀਮੇਟਲੀ ਇਹ ਆਇਆ ਕਿ ਵੀ ਇਹ ਤਾਂ ਭੂਤ ਦੌੜਾ ਰਹੇ ਨੇ ਕਰੋਨਾ ਦਾ, ਉਹਦਾ ਮੰਦਿਰ ਬਣਾਉਣ ਦੀ ਤਿਆਰੀ ਕਰ ਰਹੇ ਨੇ, ਉਹਨੂੰ ਜਿਹੜਾ ਉਸ ਕਿਸਮ ਦਾ ਕਰ ਰਹੇ ਨੇ। ਹੁਣ ਦੂਸਰੇ ਪਾਸੇ ਜਦੋਂ ਅਸੀਂ ਦੇਖਦੇ ਹਾਂ, ਕਿਉਂਕਿ ਮੈਂ ਜਦੋਂ ਇਹ ਸਾਰੇ ਮੁਲਕਾਂ ਦਾ ਜ਼ਿਕਰ ਹੋ ਰਿਹਾ ਸੀ ਔਰ ਖਬਰਾਂ ਆ ਰਹੀਆਂ ਸੀ ਕਿ ਵੀ ਕਿੰਨੇ ਲੋਕ ਕਿੱਥੇ ਸਫ਼ਰ ਕਰ ਰਹੇ ਨੇ, ਤੇ ਮੈਂ ਇਹ ਦੇਖਿਆ ਵੀ ਇਜ਼ਰਾਈਲ ਦਾ ਕਿਤੇ ਜ਼ਿਕਰ ਨਹੀਂ ਆਇਆ। ਇਜ਼ਰਾਈਲ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਜ਼ਿਆਦਾ, ਇਹ ਜ਼ਰੂਰ ਆਇਆ ਕਿ ਜੀ ਉਹਨੇ ਨੇਤਨਯਾਹੂ ਨੇ ਮੋਦੀ ਨੂੰ ਕਾਲ ਕਰਕੇ ਜਿਹੜੀਆਂ ਨੇ ਗਲਵਜ਼ ਔਰ ਮਾਸਕਸ ਔਰ ਦੂਸਰਾ ਜਿਹੜਾ ਇਹਦੇ ਲਈ ਇਕਵਿਪਮੈਂਟ ਚਾਹੀਦਾ ਹੈ ਉਹ ਪਰਸਨਲੀ ਕਹਿ ਦੇਣ ਨੂੰ, ਹਾਲਾਂ ਉਦੋਂ ਉਸ ਤੋਂ ਪਹਿਲਾਂ ਆ ਚੁੱਕਾ ਸੀ ਕਿ ਜੀ ਇੰਡੀਆ ਨੇ ਪਾਬੰਦੀ ਲਾ ਦਿੱਤੀ ਹੈ ਕਿ ਇਹਦੀ ਲੋੜ ਪੈਗੀ ਉਹਨੂੰ, ਪਰ ਉਹਨਾਂ ਨੇ ਉਹਨੂੰ ਦਿੱਤਾ। ਹੁਣ ਜਿਹੜੀ ਸਿਚੁਏਸ਼ਨ ਜਿਹੜੀ ਇਸ ਸਾਰੇ ਚੋਂ ਐਮਰਜ ਹੋਈ ਹੈ, ਔਰ ਇਸ ਤੋਂ ਪਹਿਲਾਂ ਕਿ ਮੈਂ ਉਹਨਾਂ ਦੇ ਹੈਲਥ ਮਿਨਿਸਟਰ, ਹੁਣ ਜ਼ਾਹਰ ਹੈ ਕਿ ਕਰੋਨਾ ਇਸ਼ੂ ਹੈਲਥ ਇਸ਼ੂ ਹੈ ਔਰ ਸਭ ਤੋਂ ਜ਼ਿਆਦਾ ਅਹਿਮ ਹੈਲਥ ਮਿਨਿਸਟਰ ਹੈ। ਹੁਣ ਜੇ ਇੱਕ ਪਾਸੇ ਭਾਰਤ ਦੇ ਵਿੱਚ ਉਹਨਾਂ ਦੇ ਜਿਨ੍ਹਾਂ ਦੇ ਕੋਲ ਡਿਸੀਜਨ ਮੇਕਿੰਗ ਹੈ ਉਹ ਕਰੋਨਾ ਨੂੰ ਭੂਤ ਸਮਝਦੇ ਨੇ, ਥਾਲੀਆਂ ਖੜਕਾ ਕੇ ਭਜਾਉਣਾ ਚਾਹੁੰਦੇ ਨੇ, ਉਹਨਾਂ ਦੀ ਹਾਈ ਕਮਾਂਡ ਦੇ ਵਿੱਚ ਉਹ ਲੋਕ ਬੈਠੇ ਨੇ ਜਿਹੜਾ ਗੋਹਾ ਹੈ ਉਹ ਬ੍ਰੈਡ ਦੇ ਉੱਤੇ ਲਾ ਕੇ ਖਾਣ ਨਾਲ ਕਰੋਨਾ ਦਾ ਇਲਾਜ ਸਮਝਦੇ ਨੇ, ਗਊ ਮੂਤਰ ਦੀ ਪਾਰਟੀ ਕਰ ਰਹੇ ਨੇ ਕਿ ਇਹ ਕਰੋਨਾ ਦਾ ਇਲਾਜ ਹੈ, ਮੰਗ ਕਰ ਰਹੇ ਨੇ ਵੀ ਏਅਰਪੋਰਟਾਂ ਦੇ ਉੱਤੇ ਸ਼ਰਾਬ ਦੇ ਉਹ ਮੈਖਾਨੇ ਬੰਦ ਕਰੋ ਔਰ ਇਹਨਾਂ ਨੂੰ ਖੋਲੋ, ਔਰ ਇਹ ਸਾਰਾ ਚੱਲ ਹੀ ਰਿਹਾ। ਔਰ ਹੋਰ ਵੀ ਬਹੁਤ ਕੁਝ ਐਸਾ ਜਿਹਦੀਆਂ ਉਹਦਾ ਵੇਰਵਾ ਕਰੋ ਤਾਂ ਉਸੇ 'ਚ ਹੀ ਰਵਾਂਗੇ। ਪਰ ਦੂਸਰੇ ਪਾਸੇ ਇਹ ਸੀ ਕਿ ਵੀ ਇਜ਼ਰਾਈਲ ਜਿਨ੍ਹਾਂ ਦੀ ਇੰਟੈਲੀਜੈਂਸ ਏਜੰਸੀ ਮੌਸਾਦ ਸਭ ਤੋਂ ਐਫੀਸ਼ੀਐਂਟ ਮੰਨੀ ਜਾਂਦੀ ਹੈ, CIA ਦੇ ਵੀ ਕੰਨ ਕੁਤਰਦੀ ਹੈ, ਜਿਨ੍ਹਾਂ ਦੀ ਪਰ ਕੈਪੀਟਾ ਇਨਕਮ ਅਮਰੀਕਾ ਤੋਂ ਜ਼ਿਆਦਾ ਹੈ, ਜਿਹੜੇ ਤੀਸਰਾ ਚੌਥਾ ਮੁਲਕ ਬਣ ਗਿਆ ਦੁਨੀਆ 'ਚ ਵੈਪਨ ਐਕਸਪੋਰਟ ਵਾਲਾ, ਲੇਟੈਸਟ ਟੈਕਨੋਲੋਜੀ ਦੁਨੀਆ 'ਚ ਸਭ ਤੋਂ ਜ਼ਿਆਦਾ ਹੈ। ਜੇ ਕਿਸੇ ਕਮਿਊਨਿਟੀ ਦੀ ਪਰਸੈਂਟੇਜ ਵਾਈਜ਼ ਨੋਬਲ ਪ੍ਰਾਈਜ਼ ਔਰ ਲਿਟਰੇਚਰ 'ਚ ਔਰ ਹਾਲੀਵੁੱਡ 'ਚ ਔਰ ਦੁਨੀਆ ਦਾ ਕਿਹੜਾ ਸ਼ੋਭਾ ਹੈ, ਮੀਡੀਆ ਮੁਗਲਸ ਹਰ ਪਾਸੇ ਜਿਨ੍ਹਾਂ ਯਹੂਦੀਆਂ ਦੀ ਤੂਤੀ ਬੋਲਦੀ ਹੈ। ਇਹ ਮੇਰੇ ਲਈ ਵੀ ਇੱਕ ਸ਼ੌਕਿੰਗ ਗੱਲ ਸੀ ਕਿ ਉਹਨਾਂ ਦਾ ਹੈਲਥ ਮਿਨਿਸਟਰ ਇਸ ਹੱਦ ਤੱਕ ਜਿਹੜਾ ਹੈ, ਔਰ ਹੁਣ ਫਿਰ ਸਮਝ ਵੀ ਆਈ ਕਿ ਵੀ ਇਹ ਜਿਹੜੀ ਇਹਨਾਂ ਦੀ ਸਾਂਝ ਹੈ RSS ਦੇ ਸੰਗੀਆਂ ਦੀ ਔਰ ਇਜ਼ਰਾਈਲੀਆਂ ਦੀ ਔਰ ਨੇਤਨਯਾਹੂ ਦੀ ਖਾਸ ਕਰ, ਇਹ ਸਿਰਫ ਕੱਲੀ ਪੈਸੇ ਦੇ ਲੈਣ ਦੇਣ ਨਾਲ ਨਹੀਂ ਹੈ, ਉਹ ਆਪਣਾ ਕਰੋਨਾ ਅਵਤਾਰ ਵਿਸ਼ਨੂੰ ਦਾ ਬਣਾ ਕੇ ਲੱਗੇ ਹੋਏ ਨੇ ਤੇ ਇਹ ਵੀ ਢੀਕ ਰਹੇ ਨੇ ਕਿ ਭਾਈ ਹੁਣ ਇਹਨਾਂ ਦਾ ਜਿਹੜਾ ਨਤਾਰਾ ਕਿਵੇਂ ਹੋਣਾ ਉਹਦੀ ਮੈਂ ਗੱਲ ਕਰਨ ਤੋਂ ਪਹਿਲਾਂ ਮੈਂ ਰਫਲੀ ਇਜ਼ਰਾਈਲ ਬਾਰੇ ਜਿਹੜੀਆਂ ਇਸ ਵੇਲੇ ਅਪਡੇਟਸ ਨੇ ਉਹਦੇ 'ਚ ਉਹ ਵੀ ਸਟਰਗਲ ਕਿਵੇਂ ਕਰ ਰਹੇ ਨੇ, ਉਹਨਾਂ 'ਚ ਕੀ ਹੈ ਇਸ ਵਾਰ। 1930 Israelis have so far tested positive for the coronavirus, with the vast majority of cases mild and 53 recoveries। ਹੁਣ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਜਦੋਂ ਇਹ ਲਗਭਗ 2000 ਕੇਸਾਂ ਦੀ ਗੱਲ ਹੋ ਰਹੀ ਹੈ, ਇਜ਼ਰਾਈਲ ਛੋਟਾ ਜਿਹਾ ਮੁਲਕ ਹੈ, 9000 ਸਕੁਅਰ ਮਾਈਲ ਟੈਰੀਟਰੀ ਦਾ, ਔਰ ਆਬਾਦੀ ਉਹਦੀ 7 ਮਿਲੀਅਨ ਹੈ, 70 ਲੱਖ ਹੈ। ਸੋ ਉਹਦੇ ਚੋਂ ਵੀ ਇਹ ਜਿਹੜੇ ਨੇ ਜਿਹੜੇ ਜ਼ਾਹਰ ਹੋਏ, ਕਿਉਂਕਿ ਜਿਵੇਂ ਇੱਕ ਹੋਰ ਜਿਹੜਾ ਖਤਰਨਾਕ ਪਹਿਲੂ ਇਸ ਕਰੋਨਾ ਦਾ ਅੱਜ ਸਾਹਮਣੇ ਆਇਆ ਹੈ ਕਿ ਅੱਗੇ ਇਹ ਸੀ ਕਿ 2 ਹਫ਼ਤੇ ਇਸ ਦਾ ਜਿਹੜਾ ਇਨਕੂਬੇਸ਼ਨ ਪੀਰੀਅਡ ਹੈ ਕਿ 2 ਹਫ਼ਤੇ ਪਤਾ ਨਹੀਂ ਲੱਗਦਾ ਕਿਸੇ, ਹੁਣ ਇਹ ਆਇਆ ਵੀ 4 ਹਫ਼ਤੇ ਹੈ ਕਿ ਕੋਈ ਬੰਦਾ 4 ਹਫ਼ਤੇ ਸਪਰੈਡ ਕਰ ਰਿਹਾ। ਸੋ ਇਹਦੇ ਨਾਲ ਜਿਸ ਤੇਜ਼ੀ ਨਾਲ ਇਹ ਸਪਰੈਡ ਹੋ ਰਿਹਾ, ਜਿਵੇਂ ਕੇਸਿਸ ਡਬਲ ਟ੍ਰਿਪਲ ਔਰ 6 ਸਟੇਜਸ 'ਚ, ਅਜੇ ਤਾਂ ਅਮਰੀਕਾ 3rd ਸਟੇਜ ਤੇ ਆਇਆ, ਜਦੋਂ ਇਹਦੀ 4th ਤੱਕ ਇਹਨੇ ਪਹੁੰਚਣਾ, 3rd ਨੇ ਹੀ ਬਹੁਤ ਵੱਡੇ ਜਿਹੜਾ ਹੋਰ ਵੀ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਲੈਣਾ। ਸੋ ਇਹ ਇਜ਼ਰਾਈਲ ਦੇ ਵਿੱਚ 3 ਪੇਸ਼ੈਂਟ ਮਰ ਚੁੱਕੇ ਨੇ,
34 ਜਿਹੜੇ ਨੇ ਸੀਰੀਅਸ ਕੰਡੀਸ਼ਨ 'ਚ ਨੇ। ਔਰ ਇਸੇ ਤਰ੍ਹਾਂ ਕਿਉਂਕਿ ਇਜ਼ਰਾਈਲ ਔਰ ਜਿਵੇਂ ਕੰਟਰੋਲ ਤਾਂ ਉਹਨਾਂ ਨੇ ਕੀਤਾ ਹੋਇਆ ਵੈਸਟ ਬੈਂਕ ਤੇ ਵੀ, in the West Bank 58 cases have been diagnosed so far and 17 have recovered, ਔਰ ਬਹੁਤੇ ਉਹਨਾਂ 'ਚ ਬੈਥਲਹੈਮ 'ਚ ਨੇ। ਔਰ ਬੈਥਲਹੈਮ ਈਵਨ ਫਲਸਤੀਨੀਅਨ ਪ੍ਰਾਈਮ ਮਿਨਿਸਟਰ ਵੀ ਜਿਹੜਾ ਉਹ ਲੋਕਡਾਊਨ 'ਚ ਹੈ ਸੰਡੇ ਤੋਂ। ਔਰ ਇਸੇ ਤਰ੍ਹਾਂ ਇਜ਼ਰਾਈਲਸ ਗਵਰਨਮੈਂਟ ਅਪਰੂਵਡ ਐਮਰਜੈਂਸੀ ਮੇਜਰਸ ਟੂ ਲਿਮਿਟ movement of citizens and trade, shuttering cultural and recreational establishments as well as schools and universities, and banning gatherings of over 10 people। ਇਹ ਜਿਹੜੇ ਨੇ ਉਹਨਾਂ ਨੇ 10 ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ਤੇ ਪਾਬੰਦੀ ਲਾਈ ਹੈ। No foreigners are allowed to enter Israel unless they apply for special permits from the foreign ministry। ਔਰ ਇਹ ਜਿਹੜੀਆਂ ਅੱਗੋਂ ਉਹਨਾਂ ਦੀ ਹੋਰ ਡੀਟੇਲ ਹੈ ਕਿ ਵੀ ਡੇ ਵਾਈਜ਼ ਕੀ ਹੋ ਰਿਹਾ। ਹਾਲਾਂਕਿ ਇਹ ਨਹੀਂ ਹੈ ਵੀ ਸਾਰੇ ਇਸ ਪਾਸੇ ਨੇ। ਮੈਂ ਜਾਪਾਨ 'ਚ ਦੇਖ ਰਿਹਾ ਸੀ, ਉਹਨਾਂ ਦਾ ਇੱਕ ਖਾਸ ਫੈਸਟੀਵਲ ਹੁੰਦਾ ਹੈ ਚੈਰੀ ਬਲੌਸਮਸ। ਔਰ ਜਿਹੜੇ ਵਾਸ਼ਿੰਗਟਨ ਤੋਂ ਵਾਕਿਫ ਨੇ, ਮੈਂ ਆਲਮੋਸਟ 18 ਸਾਲ ਮੇਰਾ ਹੈੱਡਕੁਆਟਰ ਵਾਸ਼ਿੰਗਟਨ ਰਿਹਾ ਹੈ, ਕਿਉਂਕਿ ਇਹ ਅਪ੍ਰੈਲ ਦੇ ਪਹਿਲੇ ਹਫਤੇ ਤੱਕ ਪਹੁੰਚਦੇ ਆ। 9-10 ਅਪ੍ਰੈਲ ਦੇ ਨੇੜੇ ਤੇੜੇ, ਕਈ ਵਾਰੀ 7-8 ਅਪ੍ਰੈਲ ਨੂੰ ਚੈਰੀ ਬਲੌਸਮ ਫੈਸਟੀਵਲ ਹੁੰਦਾ ਹੈ। ਔਰ ਚੈਰੀ ਬਲੌਸਮ ਦੇ ਉਹ ਦਰਖਤ ਨੇ ਜਦੋਂ ਕਿ ਉਹ ਪੂਰੀ ਬਲੂਮ ਕਰਦੇ ਨੇ ਚੈਰੀ ਫਲਾਵਰਸ। ਔਰ ਜਿਹੜਾ ਵਾਸ਼ਿੰਗਟਨ ਦਾ ਫੈਸਟੀਵਲ ਹੈ, ਇਹਦਾ ਵੀ ਇਤਿਹਾਸ ਜਾਪਾਨ ਨਾਲ ਹੀ ਜੁੜਿਆ ਹੋਇਆ ਕਿ ਜਿਹੜੇ ਇੱਥੇ ਦਰਖਤ ਨੇ ਚੈਰੀ ਦੇ, ਉਹ ਜਾਪਾਨ ਨੇ ਗਿਫਟ ਕੀਤੇ ਹੋਏ ਨੇ। ਸੋ ਜ਼ਾਹਰ ਹੈ ਵੀ ਅਮਰੀਕਾ 'ਚ ਤਾਂ ਸਭ ਕੁਝ ਹੀ ਬੰਦ ਹੋਣਾ ਹੈ, ਲੇਕਿਨ ਕਿਉਂਕਿ ਕੱਲ ਜਾਪਾਨ ਦੇ ਮੇਨ ਟੋਕੀਓ ਦੇ ਵਿੱਚ ਉਸੇ ਤਰ੍ਹਾਂ ਹੀ ਚੈਰੀ ਬਲੌਸਮ ਉਹਨਾਂ ਨੇ ਫੈਸਟੀਵਲ ਕੀਤਾ। ਇਹਦੇ ਬਾਵਜੂਦ ਕਿ ਪਾਬੰਦੀਆਂ ਲੱਗੀਆਂ ਹੋਈਆਂ ਨੇ, ਪਰ ਉਹ ਪਾਰਟੀ ਵੀ ਚੱਲ ਰਹੀ ਹੈ, ਲੋਕ ਫੋਟੋਆਂ ਵੀ ਖਿਚਾ ਰਹੇ ਨੇ ਔਰ ਇਕੱਠੇ ਬੈਠੇ ਵੀ ਹੋਏ ਨੇ। ਹਾਲਾਂਕਿ ਕਰਾਊਡਸ ਥਿਨ ਸੀ। ਸੋ ਇੱਕ ਪਾਸੇ ਦੁਨੀਆ 'ਚ ਇਨਸੈਂਸਿਟਿਵਿਟੀ ਵੀ ਚੱਲ ਰਹੀ ਹੈ ਇਹਦੇ ਨਾਂ ਥੱਲੇ ਕਿ ਜੀ ਅਸੀਂ ਤਾਂ ਇਹਦੇ ਬਿਨਾਂ ਰਹਿ ਹੀ ਨਹੀਂ ਸਕਦੇ, ਜਿਵੇਂ ਫਲਾਣੇ ਸਾਡੀ ਜ਼ਿੰਦਗੀ ਦਾ ਇਹ ਜ਼ਰੂਰੀ ਹਿੱਸਾ ਹੈ। ਇਜ਼ਰਾਈਲ ਦੀ ਗੱਲ ਕਰਦੇ ਹਾਂ, ਜਿਹੜੀ ਗੱਲ ਹੁਣ ਮੈਂ ਕਹਿਣ ਲੱਗਾ, ਔਰ ਮੈਂ ਮਾਫੀ ਚਾਹਾਂਗਾ ਉਹਨਾਂ ਈਮਾਨ ਵਾਲਿਆਂ ਤੋਂ ਜਿਨ੍ਹਾਂ ਨੂੰ ਇਹ ਲੱਗੇ ਕਿ, ਕਿਉਂਕਿ ਜੇ ਮੈਂ ਇਸ ਵੇਰਵੇ 'ਚ ਗਿਆ ਕਿ ਕਿਵੇਂ ਬਾਕੀ ਧਰਮਾਂ ਦੇ ਵਿੱਚ ਵੀ ਉਹਨਾਂ ਦੇ ਜਿਹੜੇ ਕੁਛ ਤਾਂ ਉਹ ਨੇ ਜਿਨ੍ਹਾਂ ਨੇ ਡਾਕਟਰੀ ਐਡਵਾਈਸ ਦੇ ਨਾਲ ਆਪਣੇ ਆਪ ਨੂੰ ਇਮਰਸ ਕਰ ਲਿਆ, ਤੇ ਬਹੁਤ ਧਾਰਮਿਕ ਆਗੂ ਤੇ ਲੋਕਾਂ ਨੂੰ ਸਮਝਾਉਣ ਤੇ ਲੱਗੇ ਹੋਏ ਨੇ ਕਿ ਜੀ ਹੱਥ ਕਿਵੇਂ ਧੋਣੇ ਨੇ, ਕਿੰਨੀ ਵਾਰੀ ਧੋਣੇ ਨੇ, 20 ਸੈਕਿੰਡ ਕੇ 30 ਸੈਕਿੰਡ, ਅੰਗੂਠੇ ਦਾ ਥੱਲੇ ਵੀ ਦੋਨੋਂ ਪਾਸਿਓਂ ਸਾਫ਼ ਕਰਨਾ ਹੈ। ਨਾਲ ਦੀ ਨਾਲ ਉਹ ਲੋਕਾਂ ਨੂੰ ਇਹ ਸਮਝਾ ਰਹੇ ਨੇ ਵੀ ਘਰ 'ਚ ਜਿੱਥੇ ਤੁਸੀਂ ਰਹਿਣਾ ਹੈ ਉੱਥੇ ਇਬਾਦਤ ਵੀ ਕਰੋ, ਬੰਦਗੀ ਵੀ ਕਰੋ, ਪਰਿਵਾਰਾਂ 'ਚ ਵੀ ਜਿਹੜਾ ਉਹ ਆਪਸੀ ਸਾਂਝ ਔਰ ਰੱਬ ਅੱਗੇ ਦੁਆ ਕਰੋ, ਅਰਦਾਸ ਕਰੋ ਕਿ ਰੱਬ ਇਸ ਆਫਤ ਤੋਂ ਨਿਜਾਤ ਦਿਵਾਏ। ਇਹ ਅੰਡਰਸਟੈਂਡੇਬਲ ਹੈ ਕਿਉਂਕਿ ਇਹ ਫਰਜ਼ ਵੀ ਹੈ, ਕਿਉਂਕਿ ਅਸੀਂ ਬਹੁਤ ਵਾਰ ਰਿਅਲਾਈਜ਼ ਨਹੀਂ ਕਰਦੇ ਜਦੋਂ ਅਸੀਂ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਆਪਣੇ ਖਿੱਤੇ 'ਚ ਹੀ, ਸਬ ਕੰਟੀਨੈਂਟ 'ਚ ਹੀ ਦੇਖੀਏ ਤੇ ਬਹੁਤ ਵੱਡਾ ਹਿੱਸਾ ਉਹ ਸਾਡੇ ਮਸੀਤਾਂ ਰਾਹੀਂ ਹੋਣ, ਗੁਰਦੁਆਰਿਆਂ ਰਾਹੀਂ ਹੋਏ, ਮੰਦਰਾਂ ਰਾਹੀਂ ਹੋਏ, ਜਾਂ ਮਜ਼ਾਰਾਂ ਦੇ ਉੱਤੇ ਜਿਹੜੇ ਬੈਠੇ ਨੇ ਉਹਨਾਂ ਦੇ ਪ੍ਰਭਾਵ ਥੱਲੇ ਨੇ। ਤੇ ਉਹਨਾਂ ਨੇ ਸਰਕਾਰੀ ਐਲਾਨ ਜਾਂ ਗਵਰਨਮੈਂਟ ਜਾਂ ਟੀਵੀ ਤੇ ਕੀ ਕਿਹਾ ਜਾ ਰਿਹਾ ਉਹ ਦੇਖਣਾ ਜਾਂ ਮੰਨਣਾ ਨਹੀਂ ਹੈ। ਉਹਨਾਂ ਦੇ ਆਪਣੇ ਜਦੋਂ ਮੌਲਵੀ ਸਾਹਿਬ ਨੇ ਕੁਛ ਕਿਹਾ ਜਾਂ ਗ੍ਰੰਥੀ ਸਿੰਘ ਨੇ ਕਿਹਾ ਜਾਂ ਬਾਬੇ ਨੇ ਕਿਹਾ ਜਾਂ ਦੂਜਾ ਕਿਹਾ, ਉਹਦਾ ਹੀ ਅਸਰ ਕਬੂਲਣਾ ਹੈ। ਸੋ ਇੱਕ ਚੰਗਾ ਤਬਕਾ ਜਿਹੜਾ ਹੈ ਬਹੁਤ ਪੋਜ਼ਿਟਿਵ ਢੰਗ ਦੇ ਨਾਲ ਕੰਮ ਕਰ ਰਿਹਾ ਹੈ, ਪਰ ਇੱਕ ਉਹ ਜਿਨ੍ਹਾਂ ਦੇ ਵਿੱਚ ਟੀਵੀ ਦੇ ਉੱਤੇ ਬੈਠੇ ਹੋਏ ਜਿਨ੍ਹਾਂ ਦੇ ਨਾਂ ਨਾਲ ਡਾਕਟਰ ਲੱਗਾ ਜਾਂ ਕੁਝ ਹੋਰ ਲੱਗਾ, ਉਹ ਵੀ ਨੇ ਜਿਹੜੇ ਉਸ ਕਿਸਮ ਦੇ, ਦੇਖੋ ਹਰ ਮਜ਼ਹਬ ਦੇ ਇੱਕ ਤਾਂ ਜਿਵੇਂ ਰੱਬ ਦੇ ਹਵਾਲੇ ਨਾਲ ਮੈਂ ਕਿਹਾ ਵੀ ਉਹ ਤੁਹਾਡੀ ਅਲਟੀਮੇਟ ਟਰੂਥ ਹੈ। ਕੁਝ ਹਿੱਸੇ ਐਸੇ ਲੂਜ਼ ਐਂਡ ਨੇ ਜਿਨ੍ਹਾਂ ਨੂੰ ਪ੍ਰੋਫੈਸੀ ਜਾਂ ਮੁਸਤਕਬਲ ਦੇ ਨਾਲ ਜੋੜ ਕੇ ਇੰਟਰਪ੍ਰੀਟ ਕੀਤਾ ਜਾਂਦਾ ਹੈ। ਅਜੇ ਵੀ ਉਹਨੂੰ ਕੀ ਨੋਸਟਰਡਮ ਕੇ ਕੀ ਕਹਿੰਦੇ ਨੇ, ਉਹਦੀਆਂ ਭਵਿੱਖਬਾਣੀਆਂ ਲੈ ਕੇ ਕਈ ਲੱਤ ਇੱਧਰੋਂ ਖਿੱਚਣਗੇ ਉੱਧਰੋਂ ਖਿੱਚਣਗੇ, ਦੁਨੀਆ 'ਚ ਕੁਛ ਹੋਣ ਲੱਗਦਾ ਕਹਿੰਦੇ ਵਾਹ ਆ ਗਿਆ, ਉਹ ਵਕਤ ਆ ਗਿਆ, ਅਖੀਰਲਾ ਵਕਤ ਆ ਗਿਆ, ਜਿਹਨੂੰ ਹਿੰਦੂਆਂ ਦੇ ਵਿੱਚ ਪਰਲੈ ਕਿਹਾ ਜਾਂਦਾ ਹੈ, ਇੱਧਰ ਕਿਆਮਤ ਕਿਹਾ ਜਾਂਦਾ ਹੈ, ਇੱਧਰ ਡੂਮਸਡੇ ਕਿਹਾ ਜਾਂਦਾ ਹੈ। ਔਰ ਹਰ ਇੱਕ ਦੀ ਧਰਮ ਦੀ ਖਾਸ ਤੌਰ ਤੇ ਜਿਹੜੇ ਅਬਰਾਹਮੈਨਿਕ ਰਿਲੀਜਨਸ ਨੇ ਉਹਨਾਂ ਦੀਆਂ ਆਪਣੀਆਂ ਇੰਟਰਪ੍ਰੀਟੇਸ਼ਨਸ ਨੇ। ਫਿਰ ਸੰਸਾਰ ਦੇ ਐਂਡ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਕਿ ਭਾਈ ਕੌਣ ਆਏਗਾ, ਔਰ ਉਹਦੇ 'ਚ ਜਿਹੜਾ ਯਹੂਦੀਆਂ ਦਾ ਜਿਹੜਾ ਮਸਾਇਆ ਦਾ ਕਨਸੈਪਟ ਹੈ, ਜਿਹਨੂੰ ਇਸਲਾਮ ਦੇ ਵੀ ਕੁਝ ਹਲਕਿਆਂ 'ਚ ਹਜ਼ਰਤ ਮੇਹਦੀ ਦੇ ਨਾਂ ਥੱਲੇ ਜਾਣਿਆ ਜਾਂਦਾ ਹੈ, ਔਰ ਹਿੰਦੂ ਜਿਹੜੇ ਨੇ ਉਸ ਨੂੰ ਪਰਲੇ ਦੇ ਨਾਲ ਜੋੜਦੇ ਨੇ ਕਿ ਜੀ ਸ਼ਿਵ ਜੀ ਉਹਨਾਂ ਦਾ ਤੀਸਰਾ ਨੇਤਰ ਖੁੱਲ੍ਹੇਗਾ। ਔਰ ਜਿਹੜਾ ਇੱਕ ਲਫ਼ਜ਼
ਇਸਤੇਮਾਲ ਹੁੰਦਾ ਹੈ ਕਿ ਜਿਹੜਾ ਸ਼ਿਵ ਜੀ ਦਾ ਇੱਕ ਡਾਂਸ ਹੈ ਜਿਹਨੂੰ ਤਾਂਡਵ ਨ੍ਰਿਤਯ ਕਹਿੰਦੇ ਨੇ। ਜੀ ਔਰ ਤਾਂਡਵ ਨ੍ਰਿਤਯ ਜਿਹੜਾ ਉਹ ਪਰਲੇ ਦਾ ਹੈ ਕਿ ਜਦੋਂ ਉਹ ਡਮਰੂ ਵਜਾਉਂਦਾ ਹੈ, ਔਰ ਬਹੁਤ ਵਾਰੀ ਕੁਝ ਜਿਹੜੀਆਂ ਸ਼ਿਵ ਜੀ ਦੀਆਂ ਉਹਨਾਂ ਦੇ ਉਹ ਬੁੱਤ ਬਣੇ ਹੁੰਦੇ ਨੇ, ਉਹ ਸ਼ਿਵ ਜੀ ਜਿਹੜਾ ਹੈ ਉਹਦਾ ਤੀਸਰਾ ਨੇਤਰ ਖੁੱਲਿਆ ਹੋਇਆ ਹੈ, ਸੰਸਾਰ ਸਾਰਾ ਪਾਣੀ ਦੇ ਨਾਲ ਭਰਿਆ ਹੋਇਆ, ਸਭ ਮੁਕੰਮਲ ਤਬਾਹੀ ਹੈ, ਤੇ ਸ਼ਿਵ ਜੀ ਜਿਹੜਾ ਹੈ ਉਹ ਤਾਂਡਵ ਨ੍ਰਿਤਯ ਕਰ ਰਿਹਾ। ਔਰ ਤਾਂਡਵ ਨ੍ਰਿਤਯ ਨੂੰ ਮੌਤ ਦਾ ਡਾਂਸ ਕਹਿੰਦੇ ਨੇ ਕਿ ਵੀ ਡੈਥ ਚਾਰਜ ਫਿਰੇ ਹੋਏਗੀ। ਸੋ ਮੈਂ ਉਹਨਾਂ ਚੋਂ ਕਿਸੇ ਨੂੰ ਤੇ ਉੱਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ, ਹਰ ਇੱਕ ਨੂੰ ਹੱਕ ਹੈ। ਬਿਲਕੁਲ ਅਕਾਊਂਟੇਬਿਲਟੀ ਦੀ ਗੱਲ ਜਿਹੜੀ ਹੈ ਉਹ ਜੂਡਿਜ਼ਮ, ਕ੍ਰਿਸਚੀਅਨਿਟੀ, ਇਸਲਾਮ, ਉਹਨਾਂ ਦੀ ਜਿਹੜੀ ਹੈ ਉਹ ਕਿਆਮਤ ਦਾ ਦਿਨ ਜਾਂ ਹਜ਼ਰਤ ਮਹਿਦੀ ਜਾਂ ਇਹਨਾਂ ਦੇ ਜਿਹੜੇ ਨੇ ਉਹ ਯਹੂਦੀਆਂ ਦਾ ਆਪਣਾ ਕਨਸੈਪਟ। ਹੁਣ ਯਹੂਦੀਆਂ ਦਾ ਕਨਸੈਪਟ ਉਹਨਾਂ ਦੇ ਜਿਹੜਾ ਇਜ਼ਰਾਈਲ ਦਾ ਹੈਲਥ ਮਿਨਿਸਟਰ ਹੈ ਯਾਕੋਬ ਲਿਜ਼ਮੈਨ ਉਹਦਾ ਨਾਂ ਹੈ। ਜੀ ਔਰ ਇੱਕ ਗੱਲ ਦਾ ਧਿਆਨ ਰਹੇ, ਯਹੂਦੀਆਂ ਦਾ ਇੱਕ ਖਾਸ ਹਫਤਾ ਹੁੰਦਾ, ਅਸੀਂ ਅੱਗੇ ਵੀ ਉਸ ਦਿਨ ਬਾਰੇ, ਜਿਹਨੂੰ ਪਾਸ ਓਵਰ ਕਹਿੰਦੇ ਨੇ। ਪਾਸ ਓਵਰ ਉਹ ਹੈ ਜਦੋਂ ਕਿ ਉਸ ਮੁਸੀਬਤ ਦੇ ਵਿੱਚੋਂ, ਕਿਉਂਕਿ ਯਹੂਦੀਆਂ ਦਾ ਕਬੀਲਾ ਸਾਰੇ ਦਾ ਸਾਰਾ ਇਜਿਪਟ ਦੀ ਜਿਹੜਾ ਹੈ ਉਹ ਗੁਲਾਮੀ ਵਿੱਚ ਸੀ, ਔਰ ਕਿਵੇਂ ਫਿਰ ਹਜ਼ਰਤ ਮੂਸਾ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਇਹ ਮੌਜ਼ਿਸ ਕਹਿੰਦੇ ਨੇ, ਇਸਲਾਮ 'ਚ ਹਜ਼ਰਤ ਮੂਸਾ ਕਿਹਾ ਜਾਂਦਾ ਹੈ, ਉਹਨਾਂ ਨੇ ਕਿਵੇਂ ਫਿਰੌਨ, ਜਿਹਨੂੰ ਫੈਰੋਹਾ ਵੀ ਕਹਿੰਦੇ ਨੇ, ਫਿਰੌਨ ਦੀ ਕੈਦ ਚੋਂ ਕਿਵੇਂ ਹਜ਼ਰਤ ਮੂਸਾ ਨੇ ਯਹੂਦੀਆਂ ਨੂੰ ਜਿਹੜਾ ਹੈ ਉਹ ਛੁਡਾਇਆ, ਔਰ ਕਿਵੇਂ ਜਿਹੜਾ ਹੈ ਉਹ ਜਦੋਂ ਜਾ ਰਹੇ ਸੀ ਔਰ ਕਿਵੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਕਿਵੇਂ ਉਹਨਾਂ ਦੀ ਤਬਾਹੀ ਨਜ਼ਰ ਆ ਰਹੀ ਸੀ। ਔਰ ਮੂਸਾ ਕਿਉਂਕਿ ਉਹ ਰੱਬ ਦਾ ਪ੍ਰੋਫਿਟ ਹੈ, ਉਹਨਾਂ ਦਾ ਜਿਹੜਾ ਉਹਨਾਂ ਨੂੰ ਮੰਨਿਆ ਜਾਂਦਾ ਹੈ ਕਿ ਬਈ ਰੱਬ ਦੇ ਨਾਲ ਉਹ ਇਕਮਿਕ ਸਨ, ਸੋ ਰੱਬ ਉਹਨਾਂ ਨੂੰ ਗਾਈਡ ਕਰ ਰਿਹਾ ਸੀ। ਸੋ ਉਹ ਮੁਸ਼ਕਲਾਂ 'ਚੋਂ ਲੰਘੇ, ਕਿਵੇਂ ਉਹਨਾਂ ਨੇ ਉਹ ਬਰਾਊਨ ਬ੍ਰੈਡ ਖਾਧੀ ਔਰ ਬੜੀ ਮੁਸ਼ਕਲ 'ਚ ਜ਼ਮੀਨ 'ਤੇ ਸੁੱਤੇ। ਸੋ ਇਹ ਕਹਾਣੀ ਜਿਹੜੀ ਹੈ 2,500 ਹਜ਼ਾਰ ਸਾਲ ਪੁਰਾਣੀ ਹੈ, ਜਿਹੜੀ ਉਸ ਇਜਿਪਟ ਦੇ ਉਸ ਕੈਦ ਨਾਲ ਜੁੜੀ ਹੋਈ ਹੈ। ਪਰ ਇਹ ਜਿਹੜਾ ਪੂਰਾ ਹਫਤਾ ਹੈ ਜਿਹਨੂੰ ਪਾਸ ਓਵਰ ਕਿਹਾ ਜਾਂਦਾ ਹੈ, ਬਿਲਕੁਲ ਇੱਥੇ ਵੀ ਵਾਲ ਸਟਰੀਟ ਦੇ ਵਿੱਚ ਉਹਨਾਂ ਦਾ ਹੀ ਕੰਟਰੋਲ ਹੈ, ਸਾਰੀ ਇਕਨੋਮੀ ਨੂੰ ਯਹੂਦੀ ਕੰਟਰੋਲ ਕਰਦੇ ਨੇ। ਸੋ ਇਹ ਸਾਰੇ ਹਫਤੇ 'ਚ ਉਹ ਜ਼ਮੀਨ 'ਤੇ ਸੌਂਦੇ ਨੇ, ਔਰ ਉਸ ਅੰਦਾਜ਼ ਦੇ ਵਿੱਚ ਹੀ ਉਹ ਆਪਣੇ ਬੱਚਿਆਂ ਨੂੰ ਵੀ ਉਹੀ ਦੱਸਦੇ ਨੇ ਕਿ ਭਾਈ ਅੱਜ ਅਸੀਂ ਇੰਨੇ ਖੁਸ਼ਹਾਲ ਹੈ, ਪਰ ਕਿਹਨਾਂ ਮੁਸੀਬਤਾਂ 'ਚੋਂ ਅਸੀਂ। ਇਹ ਠੀਕ ਹੈ, ਜੋ ਹਿਸਟਰੀ ਦਾ ਯਾਦ ਰੱਖਣਾ ਉਹ ਇੱਕ ਹਿਸਟਰੀ ਦਾ ਫੈਕਟ ਹੈ ਉਹਨਾਂ ਦੇ ਲਈ, ਉਹਨੂੰ ਉਹ ਬੱਚਿਆਂ ਤੱਕ ਪਹੁੰਚਾਉਂਦੇ ਨੇ, ਜਿਹੜਾ ਕਿ ਸਾਡਾ ਵੀ ਫਰਜ਼ ਬਣਦਾ ਹੈ ਕਿ ਭਾਈ ਜਦੋਂ ਅਸੀਂ ਮੁਸੀਬਤ ਚੋਂ ਨਿਕਲ ਕੇ ਕੁਝ ਹਾਸਲ ਕਰਦੇ ਹਾਂ। ਔਰ ਸਾਡੇ ਜਿਹੜੇ ਇਸਲਾਮ ਦੇ ਵਿੱਚ ਵੀ ਜਦੋਂ ਇਹ ਕਿਹਾ ਜਾਂਦਾ ਹੈ ਕਿ ਵੀ ਖਾਸ ਤੌਰ ਤੇ ਜਿਹੜੀ ਕਰਬਲਾ ਦੀ ਜੰਗ ਹੈ ਉਸ ਦਾ ਸਿਨੈਰੀਓ ਹਰ ਸਾਲ ਉਸ ਅੰਦਾਜ਼ ਦੇ ਵਿੱਚ ਦੁਹਰਾਇਆ ਜਾਂਦਾ ਹੈ, ਤੇ ਫਿਰ ਇਹ ਯਾਦ ਦਹਾਨੀ ਵੀ ਹੁੰਦੀ ਹੈ ਕਿ ਭਾਈ ਜੋ ਕੁਛ ਅਸੀਂ ਅੱਜ ਆਏ ਉਹਦੇ ਲਈ ਕਿੰਨੀ ਪ੍ਰਾਈਸ ਅਸੀਂ ਪੇ ਕੀਤੀ ਹੋਈ ਹੈ। ਹੁਣ ਇਸ ਸਾਲ ਜਿਹੜਾ ਇਹ ਪਾਸਓਵਰ ਆ ਰਿਹਾ 8 ਅਪ੍ਰੈਲ ਤੋਂ 16 ਅਪ੍ਰੈਲ ਤੱਕ ਆ ਰਿਹਾ, ਔਰ ਇਸ ਦੇ ਉੱਤੇ ਜਿਹੜਾ ਹੁਣ ਜਿਹੜਾ ਯਹੂਦੀਆਂ ਦੇ ਵਿਸ਼ਵਾਸ ਦੀ ਮੈਂ ਗੱਲ ਕਰ ਰਿਹਾ, ਜਿਹੜਾ ਉਹਨਾਂ ਦੀਆਂ ਪ੍ਰੋਫੈਸੀਜ਼ ਜਾਂ ਉਹ ਸਾਈਡ ਜਿਹੜੀ ਆਪਣੇ ਢੰਗ ਨਾਲ ਇੰਟਰਪ੍ਰੀਟ ਕਰਦੀ ਹੈ, ਉਹਨਾਂ ਦਾ ਇਹ ਜਿਹੜਾ ਫੇਥ ਹੈ ਕਿ ਇਜ਼ਰਾਈਲ ਜਿਹੜਾ ਜਦੋਂ ਗ੍ਰੇਟਰ ਇਜ਼ਰਾਈਲ ਬਣੇਗਾ ਤੇ ਇਜ਼ਰਾਈਲ ਇੱਕ ਸੁਪਰ ਪਾਵਰ ਬਣੇਗਾ। ਔਰ ਉਸ ਸੁਪਰ ਪਾਵਰ ਉਹ ਇਹ ਸਮਝ ਰਹੇ ਨੇ, ਜਦੋਂ ਈਵਨ ਟਰੰਪ ਤੋਂ ਤੈਲ ਅਵੀਵ ਨੂੰ ਦੀ ਥਾਂ ਤੇ ਉਹਨਾਂ ਨੇ ਜੈਰੂਸ਼ਲਮ ਨੂੰ ਕੈਪੀਟਲ ਰੈਕਗਨਾਈਜ਼ ਕਰਵਾਇਆ, ਔਰ ਅਮਰੀਕਾ ਨੇ ਵੀ ਕਿਹਾ ਜੇ ਅਸੀਂ ਆਪਣਾ ਸਟੱਫ ਮੂਵ ਕਰਾਂਗੇ। ਇਸ ਨੂੰ ਜਿਹੜੇ ਕੁਝ ਲੋਕ ਸੀ ਉਹ ਦੇਖ ਰਹੇ ਸੀ ਕਿ ਟਰੰਪ ਖਾਸ ਤੌਰ ਤੇ ਉਹਨਾਂ ਦੇ ਇਸ ਕਿਸਮ ਦੇ ਇੱਕ ਸੋ ਕਾਲਡ ਹੋਲੀ ਮੈਨ ਨੂੰ ਮਿਲਿਆ, ਜਿਹੜਾ ਬਿਲੀਵ ਕਰਦਾ ਹੈ ਕਿ ਉਹ ਵਕਤ ਆ ਗਿਆ ਕਿ ਹੁਣ ਇਹ ਗ੍ਰੇਟਰ ਇਜ਼ਰਾਈਲ ਬਣਨਾ ਹੈ, ਜਿਹੜੀ ਮਸਜਿਦ ਅਲ-ਅਕਸਾ ਹੈ ਇਸ ਨੂੰ ਵੀ ਇਹਨਾਂ ਨੇ ਡਿਸਟਰੋਏ ਕਰਨਾ ਹੈ, ਔਰ ਇਹਨਾਂ ਦਾ ਅਪਰ ਹੈਂਡ ਹੋਣਾ ਹੈ ਦੁਨੀਆ ਦੇ ਵਿੱਚ, ਜਿਹੜਾ ਯਹੂਦੀ ਰਾਜ ਕਰਨਗੇ। ਇਹ ਉਹਨਾਂ ਦਾ ਜਿਹੜਾ ਇੱਕ ਆਪਣਾ ਕਨਸੈਪਟ ਹੈ। ਜਿਵੇਂ ਸਾਡੇ 'ਚ ਵੀ ਇੱਕ ਜਿਹੜਾ ਹੈ ਉਹ 96 ਕਰੋੜੀ ਖਾਲਸਾ, ਔਰ ਇੱਕ ਦੋ ਕਮੈਂਟ ਵੀ ਮੈਂ ਦੇਖ ਰਿਹਾ ਸੀ ਕਿ ਹੁਣ ਦੁਨੀਆ ਭਰ ਦੇ ਵਿੱਚ ਖਾਲਸੇ ਦਾ ਰਾਜ ਹੋਏਗਾ। ਇਹ ਸਭ ਜਾ ਰਿਹਾ, ਉਸ ਹਰ ਇੱਕ ਨੂੰ ਹੱਕ ਹੈ ਇਹ ਫੇਥ ਰੱਖਣ ਦਾ। ਪਰ ਮੈਂ ਸਮਝਦਾ ਵੀ ਜਦੋਂ ਤੁਹਾਡੀ ਜਿਹੜੀ ਕਾਰਗੁਜ਼ਾਰੀ ਹੈ ਔਰ ਜਦੋਂ ਕਿ ਸਫਰਿੰਗ ਹੈ ਇਨਸਾਨੀਅਤ ਦੀ, ਉਹਦੇ ਰਸਤੇ 'ਚ ਕੋਈ ਚੀਜ਼ ਇਸ ਕਿਸਮ ਦੀ ਗੱਲ ਆ ਕੇ ਰੁਕਾਵਟ ਬਣ ਰਹੀ ਹੋਏ, ਜਿਹੜਾ ਐਕਟਿਵਿਜ਼ਮ ਨੂੰ ਰੋਕ ਰਹੀ ਹੋਏ, ਜਿੱਥੇ ਕਿ ਇੱਕ ਪਾਸੇ ਲੋਕ
ਆਪਣੀਆਂ ਜਾਨਾਂ ਜਿਹੜੀਆਂ ਨੇ ਉਹ ਦਾਅ ਦੇ ਉੱਤੇ ਲਾ ਕੇ, ਖਾਸ ਤੌਰ ਤੇ ਮੈਡੀਕਲ ਕਮਿਊਨਿਟੀ ਹੈ, ਜੀ ਵੋਲੰਟੀਅਰਸ ਨੇ, ਐਸੈਂਸ਼ੀਅਲ ਸਰਵਿਸਿਜ਼ ਵਾਲੇ ਬਿਲਕੁਲ। ਨੇ। ਹੁਣ ਇਸ ਸਾਰੇ 'ਚ ਇਹ ਜਿਹੜੇ ਨੇ ਜਨਾਬ ਯਾਕੂਬ ਲਿਜ਼ਮੈਨ ਹੈਲਥ ਮਿਨਿਸਟਰ, ਉਹਨਾਂ ਦਾ ਮੈਂ ਹੁਣ ਟਵੀਟ ਪੜ੍ਹਨ ਲੱਗਾ ਕਿ ਵੀ ਉਹਨਾਂ ਨੇ ਕੀ ਕਿਹਾ। ਉਹਨਾਂ ਨੇ ਇਹ ਕਿਹਾ ਕਿ ਵੀ ਆਰ ਪ੍ਰੇਇੰਗ ਐਂਡ ਹੋਪਿੰਗ that Messiah will arrive before Passover, ਜੀ ਕਿ ਅਸੀਂ ਦੁਆ ਕਰ ਰਹੇ ਹਾਂ ਔਰ ਆਸ ਕਰ ਰਹੇ ਹਾਂ ਕਿ ਪਾਸਓਵਰ ਤੋਂ ਪਹਿਲਾਂ, ਯਾਨੀ ਕਿ 8 ਅਪ੍ਰੈਲ ਤੋਂ 16 ਅਪ੍ਰੈਲ ਤੋਂ ਪਹਿਲਾਂ, 8 ਅਪ੍ਰੈਲ ਤਾਂ ਆਉਣ ਲੱਗਾ, 2 ਹਫ਼ਤੇ ਦੇ ਵਿੱਚ ਆ ਜਾਣਾ ਮਸਾਇਆ ਨੇ। ਜੀ ਉਹ ਕਹਿੰਦਾ ਵੀ ਵੀ ਆਰ ਪ੍ਰੇਇੰਗ ਐਂਡ ਹੋਪਿੰਗ that Messiah will arrive before Passover, the time of our redemption। ਇਹ ਰਿਡੈਂਪਸ਼ਨ ਦੀ ਥਿਊਰੀ ਉਹੀ ਹੈ ਕਿ ਵੀ ਜਿਹੜਾ ਉਹਨਾਂ ਦਾ ਆਉਣਾ, ਮੁਰਦਿਆਂ ਦਾ ਕਬਰਾਂ 'ਚੋਂ ਉੱਠ ਪੈਣਾ, ਔਰ ਉਸ ਸਾਰੇ ਦੇ ਨਾਲ ਜੁੜਿਆ ਹੋਇਆ ਪਾਰਟ ਹੈ। ਪਰ ਇਹ ਜਿਹੜੇ ਜਨਾਬ ਨੇ ਹੈਲਥ ਮਿਨਿਸਟਰ ਇਜ਼ਰਾਈਲ ਦੇ ਕਹਿ ਰਹੇ ਨੇ ਕਿ ਵੀ ਹੁਣ ਇਹ 8 ਅਪ੍ਰੈਲ ਤੋਂ ਪਹਿਲਾਂ ਮਸਾਇਆ ਨੇ ਆਉਣਾ ਹੈ, ਰਿਡੈਂਪਸ਼ਨ ਦਾ ਟਾਈਮ ਹੈ। ਜੀ I am sure that Messiah will come and bring us out as God brought us out of Egypt। ਉਹੀ ਮੂਸਾ ਦੀ ਗੱਲ, ਜਿਵੇਂ ਹਜ਼ਰਤ ਮੂਸਾ ਕੱਢ ਕੇ ਲਿਆਇਆ, ਉਹਨਾਂ ਨੇ ਕਿਹਾ ਵੀ ਜਿਵੇਂ ਰੱਬ ਨੇ ਮੂਸਾ ਦਾ ਨਾਂ ਨਹੀਂ ਲਿਆ, ਗੋਡ ਦਾ ਹੀ ਕਿਹਾ, ਬਟ ਉਹਨਾਂ ਨੇ ਕਿਹਾ ਕਿ ਵੀ ਜਿਵੇਂ ਉਹ ਸਾਨੂੰ ਇਜਿਪਟ ਤੋਂ ਕੱਢ ਕੇ ਲਿਆਇਆ, ਇਸੇ ਤਰ੍ਹਾਂ ਜਿਹੜਾ ਮਸਾਇਆ ਪਾਸਓਵਰ ਤੋਂ ਪਹਿਲਾਂ ਆਉਣਾ ਹੈ, ਉਹਨੇ ਸਾਨੂੰ ਇਹ ਸਾਰੇ ਚੋਂ ਕੱਢ ਦੇਣਾ। Soon we will go out in freedom and the Messiah will come and redeem us from all the troubles of the world। ਹੁਣ ਇਹ ਅਸ ਜਦੋਂ ਕਹਿ ਰਹੇ ਹੋ ਯਹੂਦੀਆਂ ਦੇ ਜਿਹੜਾ ਕੰਟੈਕਸਟ ਦੇ ਵਿੱਚ ਕਹਿ ਰਹੇ, ਬਾਕੀ ਇਨਸਾਨੀਅਤ ਲਈ ਨਹੀਂ, ਕਿ ਵੀ ਇਹ ਜਿਹੜਾ ਸਾਨੂੰ ਇਹ ਸਾਰੇ ਚੋਂ ਉਹਨਾਂ ਨੇ ਲਿਬਰੇਟ ਕਰ ਦੇਣੇ ਔਰ ਅਸੀਂ ਮੁਕੰਮਲ ਆਜ਼ਾਦੀ 'ਚ ਜਾਵਾਂਗੇ। ਔਰ ਇਹਦੇ 'ਚ ਦਿਲਚਸਪ ਗੱਲ ਇਹ ਹੈ ਕਿ ਬੇਸ਼ੱਕ ਇਹ ਨੇਸ਼ਨ ਇਜ਼ਰਾਈਲ ਜਿਹੜਾ ਉਹ ਕ੍ਰੀਏਟ ਹੋ ਗਿਆ ਪੋਲੀਟੀਕਲ ਪ੍ਰੋਸੈਸ ਰਾਹੀਂ, ਪਰ ਅੱਜ ਵੀ ਇਜ਼ਰਾਈਲ ਦੇ ਵਿੱਚ ਇੱਕ ਖਾਸਾ ਤਬਕਾ ਜਿਨ੍ਹਾਂ ਦੇ ਐਮਪੀ ਵੀ ਹੁੰਦੇ ਨੇ ਉਹਨਾਂ ਦੇ ਕਨੈਸਟ, ਉਹ ਇਹਦੇ ਤੇ ਬਿਲੀਵ ਨਹੀਂ ਕਰਦੇ। ਬਿਲਕੁਲ ਉਹਨਾਂ ਦਾ ਇਹ ਕਹਿਣਾ ਹੈ ਕਿ ਓਲਡ ਟੈਸਟਾਮੈਂਟ ਦੇ ਵਿੱਚ ਇਹ ਪ੍ਰੋਫੈਸੀ ਹੈ ਕਿ ਜਿਹੜਾ ਨੇਸ਼ਨ ਆਫ ਇਜ਼ਰਾਈਲ ਹੈ ਉਹ ਜਿਹੜਾ ਉਹ ਮਸਾਇਆ ਕ੍ਰੀਏਟ ਕਰੇਗਾ। ਉਹ ਮਸਾਇਆ ਸਪਿਰਿਚੁਅਲ ਢੰਗ ਨਾਲ, ਕਿਉਂਕਿ ਪੋਲੀਟੀਕਲ ਪ੍ਰੋਸੈਸ ਚੋਂ ਕ੍ਰੀਏਟ ਹੋਇਆ, ਇਹਨੂੰ ਅਸੀਂ ਮੰਨਦੇ ਨਹੀਂ ਜੀ। ਔਰ ਇਨਫੈਕਟ ਬਹੁਤ ਘੱਟ ਸ਼ਾਇਦ, ਕਿਉਂਕਿ ਪੜ੍ਹਨ ਦਾ ਸਾਡੇ ਬਹੁਤਿਆਂ ਨੂੰ ਸ਼ੌਕ ਨਹੀਂ ਹੈ, ਕਿ ਜੀਸਸ ਕ੍ਰਾਈਸਟ ਨੂੰ ਕੋਈ ਰੋਮਨ ਐਮਪਾਇਰ ਨੇ ਤਾਂ ਇੱਕ ਸਮਾਰਟ ਮੂਵ ਕੀਤਾ ਸੀ, ਜਿਹੜਾ ਉਸ ਦੇ ਉੱਤੇ ਇਲਜ਼ਾਮ ਲਾਇਆ ਜੀਸਸ ਤੇ ਜਾਂ ਹਜ਼ਰਤ ਈਸਾ ਤੇ, ਕਿ ਇਹ ਆਪਣੇ ਆਪ ਨੂੰ ਸਨ ਆਫ ਗੋਡ ਕਹਿੰਦਾ ਹੈ, ਮਸਾਇਆ ਕਹਿੰਦਾ ਹੈ। ਇਹ ਉਹੀ ਯਹੂਦੀਆਂ ਨੇ ਹੀ ਲਾਇਆ ਸੀ ਬਲੈਸਫੈਮੀ ਦਾ, ਜਿਹੜੀ ਉਹਨਾਂ ਦੀ ਰਿਲੀਜੀਅਸ ਕਲਰਜੀ ਸੀ, ਜਿਵੇਂ ਦਾ ਅਜੇ ਹੈਲਥ ਮਿਨਿਸਟਰ ਹੈ, ਕਿਉਂਕਿ ਜੀਸਸ ਨੇ ਕਲੇਮ ਕੀਤਾ ਵੀ ਮੈਂ ਸਨ ਆਫ ਗੋਡ ਹੈ। ਉਹਨਾਂ ਨੇ ਕਿਹਾ ਵੀ ਕਿਉਂਕਿ ਸਾਡੀ ਓਲਡ ਟੈਸਟਾਮੈਂਟ ਦੇ ਵਿੱਚ, ਸਾਡੀ ਬਾਈਬਲ ਦੇ ਵਿੱਚ ਇਹ ਕਿਹਾ ਹੋਇਆ ਹੈ ਕਿ ਜਿਹੜਾ ਮਸਾਇਆ ਹੈ ਉਹ ਆਏਗਾ, ਤੇ ਇਹ ਝੂਠ ਬੋਲਦਾ ਹੈ, ਇਹ ਸਨ ਆਫ ਗੋਡ, ਇਹ ਮਸਾਇਆ ਨਹੀਂ ਹੈ, ਔਰ ਇਹ ਬਲੈਸਫੈਮੀ ਕਰ ਰਿਹਾ ਹੈ, ਇਹ ਜਿਹੜਾ ਇਸ਼ ਨਿੰਦਾ ਕਰ ਰਿਹਾ, ਜਿਹੜਾ ਬਲੈਸਫੈਮੀ ਲਈ ਸ਼ਬਦ ਪੰਜਾਬੀ 'ਚ ਘੜਿਆ ਹੋਇਆ ਉਹਨਾਂ ਨੇ, ਇਸ ਲਈ ਇਹਨੂੰ ਜਿਹੜਾ ਹੈ ਉਹ ਸਲੀਬ ਤੇ ਚੜਾਇਆ ਜਾਏ। ਔਰ ਜਿਵੇਂ ਕਹਾਣੀ ਹੈ ਕਿ ਵੀ ਹਿਸਟੋਰੀਕਲ, ਕਿ ਜਿਹੜਾ ਰੋਮਨ ਬਾਦਸ਼ਾਹ ਸੀ ਉਸ ਵੇਲੇ ਦਾ, ਉਹਨੇ ਚਰਮਚੀ ਦੇ ਵਿੱਚ ਆਪਣੇ ਹੱਥ ਧੋ ਲਏ ਕਿ ਵੀ ਆਈ ਐਮ ਵਾਸ਼ਿੰਗ ਮਾਈ ਹੈਂਡਸ ਆਊਟ ਆਫ ਦਿਸ ਸਿਨ, ਤੇ ਇਹੀ ਜ਼ਿੰਮੇਵਾਰ ਨੇ। ਸੋ ਮੈਂ ਸਮਝਦਾ ਵੀ ਇਹ ਜਿਹੜੀ ਗੱਲ ਉਦੋਂ ਸੀ, ਅੱਜ ਹੁਣੇ ਕੋਈ ਜੇ ਤਾਂ ਕੋਈ ਕਿਸੇ ਸਿਨਾਗੋਗ ਦਾ ਰਬਾਈ ਕਹੇ ਤੇ ਉਹ ਸਮਝ ਆ ਸਕਦੀ ਹੈ ਕਿ ਭਾਈ ਉਹਨਾਂ ਦੀ ਟ੍ਰੇਨਿੰਗ ਹੀ ਇਸ ਕਿਸਮ ਦੀ ਹੈ, ਉਹਨਾਂ ਨੂੰ ਪੜਾਇਆ ਹੋਇਆ ਹੈ। ਜਿਵੇਂ ਸਾਡੇ ਕੁਝ ਬਾਬੇ ਪ੍ਰੋਫੈਸਿਸ ਕਰਦੇ ਨੇ, ਜਾਂ ਕੁਝ ਪੀਰ ਜਿਹੜੇ ਬੈਠੇ ਨੇ, ਜਾਂ ਕੁਝ ਹੋਰ ਨਜ਼ੂਮੀ, ਜਾਂ ਕੋਈ ਹੋਰ ਜਿਹੜੇ ਮਜ਼ਹਬਾਂ ਦੇ ਨੇ ਪੰਡਤ ਬੈਠੇ ਭਵਿਸ਼ਬਾਣੀਆਂ ਕਰ ਰਹੇ ਨੇ ਕਿ ਜੀ ਇਹ ਆਏਗਾ ਤੇ ਉਹ ਆਏਗਾ, ਵਿਸ਼ਨੂੰ ਦਾ ਅਵਤਾਰ ਕਰੋਨਾ ਨੂੰ ਬਣਾ ਦਿੱਤਾ ਹੈ। ਉਹ ਸਮਝ ਆ ਸਕਦਾ ਕਿਉਂਕਿ ਉਹਨਾਂ ਦਾ ਜਿਹੜਾ ਉਹ ਸੌਦਾ ਹੀ ਇਸ ਲਈ ਵਿਕਦਾ ਹੈ। ਪਰ ਜਦੋਂ ਇਸ ਲੈਵਲ ਤੱਕ ਗੱਲ ਚਲੀ ਜਾਂਦੀ ਹੈ ਕਿ ਜਿਹਦੇ ਜ਼ਿੰਮੇ ਹੁਣ ਹੈਲਥ ਮਿਨਿਸਟਰ ਦੇ ਸਾਹਮਣੇ ਸਭ ਤੋਂ ਵੱਡਾ ਚੈਲੰਜ ਹੈ, ਉਹਨੇ ਆਪਣੇ ਲੋਕਾਂ ਨੂੰ ਨਿਜਾਤ ਦਿਵਾਣੀ ਹੈ, ਤੇ ਉਹ ਇਹ ਕਹਿ ਰਿਹਾ ਕਿ ਵੀ ਇਹ ਤਾਂ ਹੁਣ ਮਸਾਇਆ ਆਉਣ ਵਾਲਾ 8 ਅਪ੍ਰੈਲ ਤੋਂ ਪਹਿਲੇ ਉਹਨੇ ਆ ਜਾਣਾ, ਔਰ ਅਸੀਂ ਗ੍ਰੇਟਰ ਇਜ਼ਰਾਈਲ ਵੀ ਬਣਾ ਦੇਣਾ, ਔਰ ਇਹ ਸਾਰੀਆਂ ਮੁਸੀਬਤ ਚੋਂ ਅਸੀਂ ਨਿਕਲ ਜਾਵਾਂਗੇ। ਮੈਂ ਘੜੀ ਵੱਲ ਦੇਖਿਆ ਨਹੀਂ ਹੈ, ਸੋ
ਕੋਈ ਨਹੀਂ, ਮੈਂ ਸਮਝਦਾ ਹਾਂ ਕਿ ਵੀ ਇਹ ਇੱਕ ਜ਼ਰੂਰੀ ਹੈ ਕਿ ਅਸੀਂ ਜਿੱਥੇ ਰੱਬ ਦੇ ਵਿੱਚ ਸਾਡਾ ਈਮਾਨ ਫੇਥ ਹੋਣਾ ਚਾਹੀਦਾ ਹੈ ਜੀ ਉੱਥੇ ਇਸ ਕਿਸਮ ਦੇ, ਔਰ ਮੈਂ ਹੁਣ ਵੇਰਵੇ 'ਚ ਅੱਗੋਂ ਨਹੀਂ ਜਾਵਾਂਗਾ ਕਿਉਂਕਿ ਫਿਰ ਮੈਨੂੰ ਇਹ ਵੀ ਫਿਕਰ ਹੁੰਦਾ ਹੈ ਕਿ ਕਿਸੇ ਦੇ ਧਾਰਮਿਕ ਮਜ਼ਹਬੀ ਜਜ਼ਬਾਤ ਜਾਂ ਕਿਸੇ ਦੀ ਸ਼ਰਧਾ ਨੂੰ ਠੇਸ ਨਾ ਲੱਗੇ, ਜੀ ਪਰ ਕਿਤੇ ਨਾ ਕਿਤੇ ਤਾਂ ਤੁਹਾਨੂੰ ਜਿਹੜਾ ਹੈ ਜੋ ਤੁਸੀਂ ਮਹਿਸੂਸ ਕਰਦੇ ਹੋ ਕਹਿਣਾ ਪੈਂਦਾ। ਸੋ ਮੈਨੂੰ ਇਹ ਲੱਗਦਾ ਵੀ ਇਹ ਬੜਾ ਖਤਰਨਾਕ ਸੰਸਾਰ ਬਣਦਾ ਜਾਂਦਾ ਹੈ ਕਿ ਜਿਹੜੇ ਇਸ ਕਿਸਮ ਦੇ ਲੋਕ ਇੱਕ ਗਊ ਮੂਤਰ ਦੇ ਨਾਲ ਸਭ ਬਿਮਾਰੀਆਂ ਦਾ ਇਲਾਜ ਦੇਖਦੇ ਨੇ, ਵਿਸ਼ਨੂੰ ਦਾ ਅਵਤਾਰ ਮੰਨਦੇ ਨੇ, ਇਹ ਮਸਾਇਆ ਦੀ ਆਮਦ ਮੰਨਦੇ ਨੇ, ਇਹ ਦੋਨੋਂ ਇੱਕ ਦੂਜੇ ਦੇ ਨਾਲ ਇਕਜੁੱਟ ਵੀ ਨੇ, ਦੋਨਾਂ ਦੇ ਕੋਲ ਨਿਊਕਲੀਅਰ ਹਥਿਆਰ ਵੀ ਨੇ, ਤੇ ਇਹ ਜਿਹੜਾ ਇਸ ਕਿਸਮ ਦੇ ਲੋਕ ਨੇ ਇਹੀ ਅਲਟੀਮੇਟਲੀ ਤਬਾਹੀ ਵੱਲ ਜਾ ਰਹੇ ਨੇ। ਹੋਰ ਤਾਂ ਜੋ ਵਾਪਰਨਾ ਹੈ ਉਹ ਰੱਬ ਦੇ ਹੁਕਮ 'ਚ ਹੈ, ਜਿਵੇਂ ਰੱਬ ਨੂੰ ਚੰਗਾ ਲੱਗਦਾ ਹੈ। ਇਹ ਸਾਰੀ ਜਿਹੜੀ ਮਖਲੂਕ ਹੈ ਰੱਬ ਦੀ ਬਣਾਈ ਹੋਈ ਹੈ, ਉਹ ਮਾਲਕ ਹੈ, ਜਦੋਂ ਚਾਹੇ ਇਹਨੂੰ ਉਹਨੇ ਬਣਾਇਆ, ਜਦੋਂ ਚਾਹੇ ਜੇ ਉਹ ਨਾਸ ਹੀ ਕਰਨਾ ਚਾਹੇ, ਆਪੇ ਪਾਵਕ ਆਪੇ ਪਵਨਾ ਜਾਰੇ ਖਸਮ ਤਾਂ ਰਾਖੇ ਕਵਨਾ, ਕਿ ਉਹ ਆਪ ਹੀ ਅੱਗ ਹੈ, ਆਪ ਹੀ ਹਵਾ ਹੈ, ਜੇ ਉਹੀ ਤਬਾਹ ਕਰਨ ਤੇ ਆ ਜਾਏ ਫਿਰ ਤਾਂ ਕੋਈ ਵੀ ਨਹੀਂ ਬਚਾ ਸਕਦਾ। ਪਰ ਮੈਂ ਸਮਝਦਾ ਵੀ ਇਸ ਕਿਸਮ ਦੇ ਜਿਹੜੇ ਲੋਕ ਨੇ ਇਹ ਜ਼ਿਆਦਾ ਖਤਰਨਾਕ ਅਲਾਮਤਾਂ ਨੇ, ਇਹ ਕਰੋਨਾ ਨਾਲੋਂ ਵੀ ਜ਼ਿਆਦਾ ਖਤਰਨਾਕ ਨੇ, ਕਿਉਂਕਿ ਅਲਟੀਮੇਟਲੀ ਕਰੋਨਾ ਦੇ ਤਾਂ ਕੋਈ ਵੈਕਸੀਨੇਸ਼ਨ ਨਿਕਲ ਆਏਗੀ, ਕੋਈ ਹੋਰ ਇਲਾਜ ਹੋ ਜਾਏਗਾ, ਪਰ ਇਹ ਜਿਹੜਾ ਇਸ ਕਿਸਮ ਦੇ ਲੋਕ ਨੇ ਉਹਨਾਂ ਦਾ ਕੀ ਇਲਾਜ ਹੈ। ਬਿਲਕੁਲ ਡਾਕਟਰ ਸਾਹਿਬ, ਸਭ ਦੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਬਹੁਤ ਜ਼ਿਆਦਾ ਟਾਈਮ ਲੈ ਲਿਆ, ਸੋ ਅਸੀਂ ਮੈਂ ਮਾਫੀ ਮੰਗਦੀ। ਤੁਸੀਂ ਕਿਉਂ ਮਾਫੀ ਮੰਗਣੀ, ਅਸੀਂ ਇੱਕ ਸੈਗਮੈਂਟ ਕੱਟ ਕਰ ਦੇਣਾ। ਵਿਊਅਰਸ, ਮੈਂ ਤੁਹਾਨੂੰ ਅਪੀਲ ਤੇ ਬੇਨਤੀ ਜ਼ਰੂਰ ਕਰਨਾ ਚਾਹਾਂਗੀ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਜ਼ਰੂਰਤ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Longland City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410-204-2084 ਅਗੇਨ 410-204-2084। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਸਾਡੇ ਲਈ ਸਭ ਤੋਂ ਵੱਡਾ ਖਤਰਾ ਹੈ ਕਿਉਂਕਿ ਇਸ ਰਾਹੀਂ ਨੌਜਵਾਨਾਂ ਨੂੰ ਅੱਤਵਾਦੀ ਬਣਾਇਆ ਜਾ ਰਿਹਾ ਹੈ। ਐਂਡ ਦੂਸਰੇ ਪਾਸੇ ਖਬਰਾਂ ਨੇ ਕਿ ਕਰੋਨਾ ਵਾਇਰਸ ਦੇ ਬਹਾਨੇ ਨਾਲ ਪੰਜਾਬ ਵਿੱਚ ਲੱਗੇ ਕਰਫਿਊ ਦੌਰਾਨ
ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਤਾਂ ਉਹ ਬਹਾਦਰ ਜੈਨੂਅਨ ਲੋਕ, ਖਾਸ ਤੌਰ ਤੇ ਮੈਡੀਕਲ ਕਮਿਊਨਿਟੀ ਔਰ ਐਸੈਂਸ਼ੀਅਲ ਸਰਵਿਸਿਜ਼ ਵਾਲੇ, ਜਿਹੜੇ ਆਪਣੀਆਂ ਜਾਨਾਂ ਨੂੰ ਖਤਰੇ 'ਚ ਪਾ ਕੇ ਲੋਕਾਂ ਦੇ ਭਲੇ ਲਈ ਜੂਝ ਰਹੇ ਨੇ। ਬਿਲਕੁਲ। ਕੁਝ ਸਰਕਾਰਾਂ ਵੀ ਜਾਂ ਉਹਨਾਂ ਦੇ ਜਿਵੇਂ ਇੱਥੇ ਜਿਹੜੇ ਗਵਰਨਰ ਨੇ ਮਿਸਟਰ ਕਿਊਮੋ ਜਾਂ ਮੇਅਰ ਬਿਲ ਬਲੈਸੀਓ, ਜਿਹੜੇ ਦਿਨ ਰਾਤ ਜਿਹਨੂੰ ਕਹਿੰਦੇ ਨੇ ਲੀਡਿੰਗ ਫਰੋਮ ਦਾ ਫਰੰਟ ਕਰ ਰਹੇ ਨੇ। ਜੀ। ਪਰ ਉੱਥੇ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਭਾਰਤ ਵਰਗੇ ਉਸ ਤਾਨਾਸ਼ਾਹੀ ਫਾਸ਼ੀਵਾਦੀ ਹਿੰਦੂਤਵੀ ਮੁਲਕ ਦੇ ਵਿੱਚ ਉਹ ਇਸ ਮੌਕੇ ਦਾ ਇਸਤੇਮਾਲ ਕਰਕੇ, ਜੇ ਹੁਣ 21 ਦਿਨਾਂ ਦੇ ਲਈ ਐਮਰਜੈਂਸੀ ਲਾਈ ਹੈ ਤਾਂ ਉਹਨਾਂ ਨੇ ਸਿਰਫ ਇਸ ਲਈ ਨਹੀਂ ਕਿ ਸੱਚਮੁੱਚ ਹੀ ਉਹ ਲੋਕਾਂ ਦਾ ਭਲਾ ਚਾਹੁੰਦੇ ਨੇ, ਹਾਲਾਂ ਲਾਕਡਾਊਨ ਜ਼ਰੂਰੀ ਵੀ ਹੈ ਲੋਕਾਂ ਨੂੰ ਜਿਹੜਾ ਆਈਸੋਲੇਸ਼ਨ ਲਈ ਰੱਖਣਾ, ਪਰ ਇਸ ਸਾਰੇ ਦੇ ਥੱਲੇ ਉਹ ਆਪਣੇ ਹੋਰ ਵੀ ਬਹੁਤ ਸਾਰੇ ਪਰਪਸ ਉਹ ਇਸ ਚੋਂ ਕੱਢ ਰਹੇ ਨੇ। ਜਿਵੇਂ ਇੱਕਦਮ ਪੁਲਿਸ ਨੇ ਆ ਕੇ ਸ਼ਾਹੀਨ ਬਾਗ ਦੇ ਵਿੱਚ, ਭਾਵੇਂ ਉਹ ਬੀਬੀਆਂ 50 ਦੇ ਕਰੀਬ ਹੀ ਬੈਠੀਆਂ ਸੀ, ਡਿਸਟੈਂਸ ਕਰਕੇ ਬੈਠੀਆਂ ਸੀ, ਉਹ ਸਾਰਾ ਉਹਨਾਂ ਨੇ ਚੁਕਾ ਕੇ ਤੇ ਉੱਥੇ ਪੁਲਿਸ ਨੇ ਕਬਜ਼ਾ ਕਰ ਲਿਆ। ਹੋਰ ਬਹੁਤ ਸਾਰੀਆਂ ਥਾਵਾਂ ਦੇ ਉੱਤੇ, ਜਿਵੇਂ ਕਸ਼ਮੀਰ ਦੇ ਹਵਾਲੇ ਨਾਲ ਅਸੀਂ ਤੀਸਰੇ ਸੈਗਮੈਂਟ 'ਚ ਗੱਲ ਕਰਾਂਗੇ, ਉੱਥੇ ਜਿਹੜੇ ਸਟੂਡੈਂਟ ਕੁਝ ਬਾਹਰੋਂ ਆ ਕੇ ਆਪਣੇ ਪਿੰਡਾਂ 'ਚ ਬੈਠੇ ਸੀ, ਉਹਨਾਂ ਨੂੰ ਜਾ ਕੇ ਫੜ ਲਿਆ। ਜੇ ਤੁਸੀਂ ਆਪਣੀ ਟਰੈਵਲ ਹਿਸਟਰੀ ਨਹੀਂ ਦਿੱਤੀ, ਉਹਨਾਂ ਦੇ ਖਿਲਾਫ ਕੇਸ ਰਜਿਸਟਰ ਕਰ ਰਹੇ ਨੇ। ਔਰ ਪੰਜਾਬ ਦੇ ਵਿੱਚ, ਕਿਉਂਕਿ ਇਹ 21 ਦਿਨ ਦਾ ਭਾਰਤ 'ਚ ਲਾਕਡਾਊਨ ਹੋਣ ਤੋਂ ਪਹਿਲਾਂ ਕਰਫਿਊ ਵਾਲਾ ਕੈਪਟਨ ਅਮਰਿੰਦਰ ਸਿੰਘ ਨੇ ਕੁਇਕ ਇਸ ਦੇ ਉੱਤੇ ਐਕਟ ਕੀਤਾ, ਹਾਲਾਂਕਿ ਕਈਆਂ ਨੇ ਐਪਰੀਸ਼ੀਏਟ ਵੀ ਕੀਤਾ। ਸਾਨੂੰ ਵੀ ਲੱਗਾ ਕਿ ਵੀ ਚਲੋ ਇਹ ਇੱਕ ਜ਼ਰੂਰੀ ਵੀ ਸੀ। ਪੰਜਾਬ ਇੱਕ ਐਸਾ ਸੂਬਾ ਹੈ ਜਿੱਥੇ ਕਾਫੀ ਲੋਕ ਬਾਹਰੋਂ ਆਉਂਦੇ ਨੇ, ਔਰ ਪਹਿਲਾਂ ਕਿਉਂਕਿ ਇਹਨਾਂ ਨੇ ਕੋਈ ਹਵਾਈ ਅੱਡਿਆਂ ਤੇ ਸਕਰੀਨਿੰਗ ਦਾ ਕੋਈ ਦੂਜਾ ਪ੍ਰਬੰਧ ਨਹੀਂ ਸੀ, ਸੋ ਜ਼ਾਹਰਾ ਤੌਰ ਦੇ ਉੱਤੇ ਪ੍ਰਭਾਵਿਤ ਵੀ ਹੋਣਗੇ। ਲੇਕਿਨ ਹੁਣ ਇਹ ਵੀ ਸਾਹਮਣੇ ਆ ਰਿਹਾ ਹੈ ਵੀ ਉੱਥੇ ਨੌਜਵਾਨਾਂ ਦੀ ਗ੍ਰਿਫਤਾਰੀ ਵੀ, ਸਿੱਖ ਨੌਜਵਾਨਾਂ ਦੀ, ਔਰ ਇਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇੱਕ ਆਗੂ ਦੀ ਸਟੇਟਮੈਂਟ ਆਈ ਕਿ ਇਸ ਬਹਾਨੇ ਦੇ ਨਾਲ ਜਿਹੜੇ ਪੰਥ-ਪ੍ਰਸਤ ਨੌਜਵਾਨ ਨੇ ਉਹਨਾਂ ਦੇ ਉੱਤੇ ਝੂਠਾ ਪਾ ਕੇ ਕਿ ਜੀ ਵਾਇਲੇਟ ਕੀਤਾ, ਉਹਨਾਂ ਨੂੰ ਫੜਿਆ ਵੀ ਜਾ ਰਿਹਾ। ਔਰ ਇਸ ਤੋਂ ਪਹਿਲਾਂ, ਕਿਉਂਕਿ ਇਹ ਖਬਰ ਤਾਂ ਬੇਸ਼ੱਕ 2-3 ਦਿਨ ਪਹਿਲਾਂ ਮੇਰੀ ਨਜ਼ਰ 'ਚੋਂ ਗੁਜ਼ਰੀ, ਔਰ ਸਿੱਖ ਸਿਆਸਤ ਬਿਊਰੋ ਨੇ ਇਸ ਦੇ ਉੱਤੇ ਜਿਹੜਾ ਇੱਕ ਐਨਾਲਿਸਿਸ ਵੀ ਦਿੱਤਾ ਸੀ ਇਹ ਖਬਰ ਦੇ ਕੇ, ਵਾਈ ਪੰਜਾਬ ਪੁਲਿਸ DGP ਦਿਨਕਰ ਗੁਪਤਾ ਸੀਜ਼ ਸੋਸ਼ਲ ਮੀਡੀਆ ਐਜ਼ ਏ ਮੇਜਰ ਚੈਲੰਜ। ਕਿਉਂਕਿ ਇਸ ਨੂੰ ਬਹੁਤੀ ਕਰੋਨਾ ਦੀਆਂ ਹੀ ਖਬਰਾਂ ਇੰਨੀਆਂ ਕੁ ਨੇ ਕਿ ਵੀ ਮੀਡੀਆ 'ਚ ਬਹੁਤੀ ਚਰਚਾ 'ਚ ਨਹੀਂ ਆਈ, ਲੇਕਿਨ ਇਹ ਸਾਹਮਣੇ ਆਇਆ ਕਿ ਵੀ ਇਸ ਉਹਨਾਂ ਦੇ ਜਿਹੜਾ ਰਿਟਨ ਪ੍ਰੈਸ ਰਿਲੀਜ਼ ਜਿਹੜੀ ਡਿਪਾਰਟਮੈਂਟ ਆਫ ਪਬਲਿਕ ਰਿਲੇਸ਼ਨਸ ਗਵਰਨਮੈਂਟ ਆਫ ਪੰਜਾਬ ਉਹਨਾਂ ਨੇ ਇਸ਼ੂ ਕੀਤੀ ਮਾਰਚ 19 ਨੂੰ। ਹੁਣ ਇੱਕ ਪਾਸੇ 19 ਮਾਰਚ, ਅੱਜ ਤੋਂ 4 ਦਿਨ ਪਹਿਲਾਂ ਦੀ ਅਸੀਂ ਗੱਲ ਕਰ ਰਹੇ ਹਾਂ, 3 ਦਿਨ, ਕਿ ਵੀ ਪੂਰਾ ਸਵਿੰਗ ਤੇ ਸੀ। ਪੰਜਾਬ 'ਚ ਕੇਸ ਆਇਡੈਂਟੀਫਾਈ ਵੀ ਹੋ ਚੁੱਕਾ ਸੀ, ਡੈਥ ਵੀ ਹੋ ਚੁੱਕੀ ਸੀ, ਭਾਰਤ ਸੀ। ਔਰ ਐਸਾ ਕਿਹੜਾ ਵਕਤ ਸੀ ਜਦੋਂ ਕਿ ਦਿਨਕਰ ਗੁਪਤੇ ਨੂੰ, DGP ਪੁਲਿਸ ਵਾਲਿਆਂ ਨੂੰ ਇਹ ਸੁਝਿਆ, ਔਰ ਇਸ ਗੱਲ ਦਾ ਧਿਆਨ ਰਹੇ ਇਹੀ DGP ਹੈ ਗੁਪਤਾ ਜਿਹਨੇ ਪੰਜਾਬ ਦੇ ਵਿੱਚ ਮਿਲੀਟੈਂਸੀ ਪੀਰੀਅਡ, ਜਿਹਨੂੰ ਇਹ ਖੁਦ ਕਹਿੰਦੇ ਨੇ ਅਸੀਂ ਆਜ਼ਾਦੀ ਦਾ ਉਹ ਦੌਰ, ਜਿਹਦੇ ਸੈਂਕੜਿਆਂ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ। ਔਰ ਅਜੇ ਕੁਝ ਹਫ਼ਤੇ ਪਹਿਲਾਂ ਇਹਦਾ ਬਿਆਨ ਜਿਹਦੇ 'ਚ ਇਹਨੇ ਕਿਹਾ ਸੀ ਕਿ ਜਿਹੜੇ ਕਰਤਾਰਪੁਰ ਜਾ ਰਹੇ ਨੇ, ਕਰਤਾਰਪੁਰ ਸਾਹਿਬ, ਉਹ 6 ਘੰਟੇ ਦੇ ਵਿੱਚ ਅੱਤਵਾਦੀ ਬਣ ਕੇ ਮੁੜ ਸਕਦੇ ਨੇ। ਉਹਨਾਂ ਨੂੰ ਰੇਂਜ ਤੇ ਲਿਜਾ ਕੇ ਸ਼ੂਟਿੰਗ ਵੀ ਸਿਖਾਈ ਜਾ ਸਕਦੀ ਹੈ, ਔਰ ਉਹਨਾਂ ਨੂੰ ਜਿਹੜਾ ਕਿਵੇਂ ਐਕਸਪਲੋਸਿਵ ਬਣਾਉਣਾ ਹੈ, ਔਰ ਦੂਸਰਾ ਔਰ ਉਹਨਾਂ ਨੂੰ ਰੈਡੀਕਲਾਈਜ਼ ਕੀਤਾ ਜਾ ਸਕਦਾ। ਔਰ ਇਸ ਦੇ ਉੱਤੇ ਬਹੁਤ ਜ਼ਿਆਦਾ ਜਦੋਂ ਇੱਕਦਮ ਪ੍ਰੋਟੈਸਟ ਹੋਇਆ, ਇਹਦੀ ਰੈਜ਼ਿਗਨੇਸ਼ਨ ਦੀ ਮੰਗ ਹੋਈ ਤੇ ਇਹ ਮਾਫੀ ਮੰਗ ਕੇ ਛੁੱਟਿਆ। ਪਰ ਹੁਣ ਇਹ ਜਿਹੜਾ 19 ਮਾਰਚ ਨੂੰ ਜਿਹੜੀ ਇਹਨਾਂ ਦੀ ਪੰਜਾਬ ਪੁਲਿਸ ਦੀ ਪਬਲਿਕ ਰਿਲੇਸ਼ਨ ਵਾਲਿਆਂ ਦੀ ਜਿਹੜੀ ਇੱਕ ਪ੍ਰੈਸ ਰਿਲੀਜ਼ ਜਾਂਦੀ ਹੈ, ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਜਿਹੜਾ ਸੋਸ਼ਲ ਮੀਡੀਆ ਇਹ ਬੜਾ ਖਤਰਨਾਕ ਹੈ, ਔਰ ਇਹ ਜਿਹੜਾ ਨੌਜਵਾਨਾਂ ਨੂੰ ਰੈਡੀਕਲਾਈਜ਼ ਕਰ ਰਿਹਾ। ਉਹਨਾਂ ਨੇ ਕਿਹਾ ਕਿ ਦਿਨਕਰ ਗੁਪਤਾ ਥਰਸਡੇ ਟਰਮਡ attempts to radicalize youth through social media as a major challenge। ਕਿ ਪੰਜਾਬ ਪੁਲਿਸ ਦੇ ਸਾਹਮਣੇ ਜਿਹੜਾ ਸਭ ਤੋਂ ਵੱਡਾ ਚੈਲੰਜ ਹੈ ਕਿ ਸੋਸ਼ਲ ਮੀਡੀਆ ਰਾਹੀਂ ਇਹ ਜਿਹੜੇ ਨੌਜਵਾਨਾਂ ਨੂੰ ਖਾਲਿਸਤਾਨੀ ਬਣਾਇਆ ਜਾ ਰਿਹਾ। ਜਦੋਂ ਇਹ ਰੈਡੀਕਲਾਈਜ਼ ਕਹਿੰਦੇ ਨੇ, ਇਹਦਾ ਮਤਲਬ ਹੁੰਦਾ ਹੈ ਕਿ ਜਿਹੜਾ ਪੰਥ ਪ੍ਰਸਤੀ ਦੀ ਗੱਲ ਸਿਖਾਏ, ਆਜ਼ਾਦੀ ਦੀ ਗੱਲ ਸਿਖਾਏ। ਹੁਣ ਦੇਖਣ ਵਾਲੀ ਗੱਲ ਇਹ ਵੀ 19 ਮਾਰਚ ਨੂੰ ਐਸਾ ਕਿਹੜਾ ਰੈਡੀਕਲਾਈਜ਼ ਯੂਥ ਇਹਨਾਂ ਨੂੰ ਮਿਲਿਆ
ਜਿਹਨੂੰ ਸੋਸ਼ਲ ਮੀਡੀਆ ਨੇ ਰੈਡੀਕਲਾਈਜ਼ ਕੀਤਾ ਸੀ। ਜੀ ਸੋ ਮੈਨੂੰ ਉਦੋਂ ਇਹ ਲੱਗ ਰਿਹਾ ਸੀ ਕਿ ਵੀ ਇਸ ਆੜ ਦੇ ਵਿੱਚ ਪੰਜਾਬ ਦੇ ਵਿੱਚ ਇਹਨਾਂ ਨੇ ਸਿੱਖ ਜਵਾਨੀ ਨੂੰ ਟਾਰਗੇਟ ਕਰਨਾ ਹੈ, ਬਿਲਕੁਲ ਕੇਸਾਂ 'ਚ ਵੀ ਫਸਾਣਾ ਹੈ, ਔਰ ਸਿੱਖ ਸਿਆਸਤ ਬਿਊਰੋ ਨੇ ਬਿਲਕੁਲ ਠੀਕ ਇਸ ਨੂੰ ਕੈਚ ਕੀਤਾ ਹੈ, ਔਰ ਉਹਨਾਂ ਦਾ ਜਿਹੜਾ ਇਸ ਦੇ ਉੱਤੇ ਬਰੀਫ ਐਨਾਲਿਸਿਸ ਹੈ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਹੈ ਨੈਰੇਟਿਵ ਕਿਵੇਂ ਬਿਲਡ ਕੀਤਾ। ਜਦੋਂ ਤੁਸੀਂ ਕਿਸੇ ਤੇ ਐਕਸ਼ਨ ਲੈਣਾ ਹੁੰਦਾ ਹੈ, ਜਿਵੇਂ ਅਕਸਰ ਅੰਗਰੇਜ਼ੀ 'ਚ ਕਹਿੰਦੇ ਨੇ ਟੂ ਬਿਫੋਰ ਕਿਲਿੰਗ ਏ ਡੌਗ ਯੂ ਵਿਲ ਹੈਵ ਟੂ ਪ੍ਰੂਵ ਦੈਟ ਡੌਗ ਇਜ਼ ਮੈਡ। ਕਿ ਕੁੱਤੇ ਨੂੰ ਮਾਰਨ ਤੋਂ ਪਹਿਲਾਂ ਤੁਸੀਂ ਨੈਰੇਟਿਵ ਤਾਂ ਹੀ ਬਿਲਡ ਕਰਦੇ ਹੋ ਨਾ ਕਿ ਜੀ ਕੁੱਤਾ ਦੇਖਿਆ, ਉਹ ਹੌਂਕ ਰਿਹਾ ਹੈ, ਉਹਦੇ ਮੂੰਹ 'ਚੋਂ ਝੱਗ ਵਗ ਰਹੀ ਹੈ, ਉਹ ਤੁਰੇ ਜਾਂਦੇ ਨੂੰ ਵੀ ਵੱਢ ਰਿਹਾ ਹੈ, ਇਹ ਨੈਰੇਟਿਵ ਹੈ। ਔਰ ਫਿਰ ਜਿਹੜੇ ਅਗਲੇ ਚੌਂਕ 'ਚ ਖਲੋਤੇ ਹੋਣਗੇ ਉਹਨਾਂ ਲਈ ਇਹ ਹੈ ਜੀ ਪਾਗਲ ਕੁੱਤਾ ਆ ਰਿਹਾ, ਇਹਨੂੰ ਮਾਰ ਦਿਓ। ਉਹਨਾਂ ਨੇ ਲਈ ਹੋਰ ਤਸਦੀਕ ਕਰਨ ਦਾ ਨਹੀਂ। ਸੋ ਜਿਹੜਾ ਨੈਰੇਟਿਵ ਬਿਲਡ ਕੀਤਾ, ਕਿਵੇਂ ਕੀਤਾ ਹੈ, ਜੀ in social and political sphere actions are determined and directed by the narrative। ਕਿ ਤੁਸੀਂ narrative ਕਿਵੇਂ ਬਿਲਡ ਕਰ ਰਹੇ ਹੋ। in the present era media is a powerful medium of building narrative। media ਹੀ ਬਣਾਉਂਦਾ ਹੈ narrative। ਜੀ in recent times social media has emerged as one of the major modes which plays an influential role in narrative building। ਹੁਣ ਇੱਕ ਪਾਸੇ ਤਾਂ ਉਹਨਾਂ ਦਾ ਗੋਦੀ ਮੀਡੀਆ, ਉਹ ਨੈਰੇਟਿਵ ਉਹਨਾਂ ਨੇ ਸਿੱਖਾਂ ਨੂੰ ਖਾਲਿਸਤਾਨੀ, ਅੱਤਵਾਦੀ, ISI ਏਜੰਟ, ਇਹ ਸਾਰਾ ਉਹਨਾਂ ਨੇ ਇੱਕ ਨੈਰੇਟਿਵ ਬਿਲਡ ਕੀਤਾ। ਜੀ ਹੁਣ ਸੋਸ਼ਲ ਮੀਡੀਆ ਤੇ ਵੀ ਉਹਨਾਂ ਦੇ ਲੋਕ ਬੈਠੇ ਨੇ ਜਿਵੇਂ ਹਿੰਦੂਤਵੀ ਟਰੋਲ ਕਰਦੇ ਨੇ, ਲੇਕਿਨ ਸੋਸ਼ਲ ਮੀਡੀਆ ਇੱਕ ਓਪਨ ਗਰਾਊਂਡ ਵੀ ਬਣ ਗਿਆ ਹੈ ਜਿਹਦੇ 'ਚ ਕਿ ਜਿਨ੍ਹਾਂ ਦਾ ਜਿਹੜੇ ਵਿਕਟਮ ਨੇ ਉਹਨਾਂ ਦੇ ਕੋਲ ਵੀ ਆਪਣਾ ਜਿਹੜਾ ਕਹਿਣ ਦਾ ਨੈਰੇਟਿਵ ਹੈ। ਜਿਵੇਂ ਕਈ ਬੜੇ ਇੰਟਰਸਟਿੰਗ ਕਰੈਕਟਰ ਜਿਹੜੇ ਵਾਇਰਲ ਵੀ ਹੁੰਦੇ ਨੇ, ਉੱਥੇ ਬੈਠੇ ਵੀ ਕੋਈ ਹਿਊਮਰ ਰਾਹੀਂ ਗੱਲ ਕਰ ਰਿਹਾ ਹੈ, ਕੋਈ ਕਿਸੇ ਹੋਰ ਰਾਹੀਂ ਗੱਲ ਕਰ ਰਿਹਾ ਹੈ। ਜਿਵੇਂ ਇੱਕ ਹਿੰਦੂ ਲੜਕੀ ਜਿਹੜੀ ਪੋਲੀਟੀਕਲ ਸਾਇੰਸ ਦੀ ਸਟੂਡੈਂਟ ਹੈ, ਉਹਨੇ ਨਜ਼ਮਾ ਆਪੀ ਦਾ ਇੱਕ ਕਰੈਕਟਰ ਬਿਲਡ ਕੀਤਾ ਹੈ। ਉਹ ਮਿੰਟ ਡੇਢ ਮਿੰਟ ਦੇ ਹੁੰਦੀ ਹੈ, ਉਹ ਉਸ ਅੰਦਾਜ਼ 'ਚ ਬੋਲਦੀ ਹੈ ਜਿਹੜਾ ਦਿੱਲੀ ਦਾ ਜਾਂ ਦੂਜੇ ਪੁਰਾਣੇ ਜਿਹੜਾ ਮੁਹੱਲੇ ਸੀ ਉਹਨਾਂ ਦੀ ਬੋਲੀ ਸੀ। ਔਰ ਉਸ ਦੇ ਨਾਲ ਉਹਨੇ ਹਾਲਾਂ ਹਿੰਦੂ ਲੇਡੀ ਹੈ, ਉਹਨੇ ਜਿਹੜਾ ਉਹ ਹਿਜਾਬ ਦੇ ਨਾਲ ਮੂੰਹ ਸੇ ਢੱਕਿਆ ਹੁੰਦਾ ਹੈ, ਪਰ ਉਹ ਇੰਨੀਆਂ ਵਾਇਰਲ ਉਸ ਦੀ ਦੋ ਮੈਂ ਵੀ ਇੰਜੋਏ ਕਰਦਾ ਉਸ ਨੂੰ। ਉਹਨੇ ਹੁਣ ਮੋਦੀ ਦੇ ਕਰਫਿਊ ਦੇ ਉੱਤੇ ਵੀ ਲਗਾਈ। ਉਹਨਾਂ ਨੇ ਇਹ ਇੱਕ ਵਿਅੰਗ ਦਾ ਤਰੀਕਾ ਹੈ ਕਿ ਸ਼ਾਰਟ ਟਾਈਮ 'ਚ ਤੁਸੀਂ ਕੀ ਗੱਲ ਕਹਿੰਦੇ ਹੋ। ਜਦੋਂ ਟਰੰਪ ਗਿਆ ਉਹਨੇ ਟਰੰਪ ਦੇ ਹਵਾਲੇ ਨਾਲ ਵੀ ਕੀਤਾ। ਹੁਣ ਇਹ ਜਿਹੜੇ ਨੇ ਜਿਨ੍ਹਾਂ ਨੂੰ ਉਹ ਰੋਕ ਨਹੀਂ ਸਕਦੇ ਕਿਉਂਕਿ ਉਹ ਕੋਈ ਪੋਲੀਟੀਕਲ ਸਲੋਗਨੇਰਿੰਗ ਨਹੀਂ ਕਰਦੇ, ਉਹਨਾਂ ਨੇ ਕੋਈ ਹਥਿਆਰ ਨਹੀਂ ਚੁੱਕੇ ਹੋਏ, ਪਰ ਰਿਡੀਕਿਊਲ ਜਿਹੜਾ ਇੱਕ ਆਪਣਾ। ਔਰ ਇਸੇ ਤਰ੍ਹਾਂ ਸਿੱਖਾਂ ਦੇ ਕੋਲ ਵੀ ਡਾਇਸਪੋਰਾ ਸਿੱਖਾਂ ਨੇ ਕਾਮਯਾਬੀ ਨਾਲ ਸੋਸ਼ਲ ਮੀਡੀਆ ਨੂੰ ਇਸਤੇਮਾਲ ਕੀਤਾ ਕਿਉਂਕਿ ਜਿਉਂ ਹੀ ਦਿਨਕਰ ਗੁਪਤੇ ਨੇ ਕਰਤਾਰਪੁਰ ਸਾਹਿਬ ਨੂੰ ISI ਟ੍ਰੇਨਿੰਗ ਨਾਲ ਜੋੜ ਕੇ 6 ਘੰਟੇ 'ਚ ਹਰ ਸਿੱਖ ਨੂੰ ਅੱਤਵਾਦੀ ਦੀ ਗੱਲ ਕੀਤੀ ਸੀ, ਸੋਸ਼ਲ ਮੀਡੀਆ ਦਾ ਹੀ ਇੰਨਾ ਇੱਕਦਮ ਸਿੱਖਾਂ ਨੇ ਉਸ ਦੇ ਉੱਤੇ ਜਿਹੜਾ ਆਪਣਾ ਦਿੱਤਾ ਹੈ ਆਪਣਾ ਨੈਰੇਟਿਵ ਕਿ ਸਾਰੇ ਉੱਥੇ ਪੋਲੀਟੀਕਲ ਪਾਰਟੀਆਂ ਵੀ ਬੋਲਣ ਲੱਗ ਗਈਆਂ। ਅਮਰਿੰਦਰ ਵੀ ਉਹਦੇ ਡਿਫੈਂਸ ਤੇ ਆਇਆ ਪਰ ਉਹ ਮਾਫੀ ਮੰਗ ਕੇ ਛੁੱਟਿਆ। ਹੁਣ ਇਹਨੂੰ ਇਹ ਕਹਿ ਰਹੇ ਨੇ ਐਜ਼ ਦਾ ਮੈਜੋਰਿਟੀ ਆਫ ਕਨਵੈਨਸ਼ਨਲ ਮੀਡੀਆ ਆਊਟਲੈਟਸ inclined to promote state-sponsored narrative, social media plays a noteworthy role in building people's narrative and thus influencing public opinion। ਇਹ ਜਿਹੜਾ ਸੋਸ਼ਲ ਮੀਡੀਆ ਹੈ ਇੱਕ ਉਸ ਤਰ੍ਹਾਂ ਦਾ ਬਣ ਗਿਆ ਕਿ ਜਿਹਦੇ ਥੱਲੇ ਤੁਸੀਂ ਆਪਣੀ ਗੱਲ ਕਹਿ ਸਕਦੇ ਹੋ। In recent times, many entities other than state were able to build their own narrative over social media on vital issues। State ਨੇ ਵੀ ਆਪਣਾ BJP ਖਾਸ ਤੌਰ ਤੇ ਇਹਦੇ ਤੇ ਹੈ। As social media is an open platform and any activity covered by defined offences are easy to detect and police could easily proceed against those involved in such activities। और social media ਤੇ ਜੇ ਕਿਸੇ ਨੇ ਖਾਲਿਸਤਾਨ ਦੀ ਗੱਲ ਨੂੰ ਲਾਈਕ ਕੀਤਾ, ਉੱਤਰਾਖੰਡ ਹੋਏ UP ਹੋਏ, ਉਹਨਾਂ ਦੇ ਘਰਾਂ 'ਚ ਜਾ ਕੇ ਛਾਪੇ ਮਾਰ ਕੇ ਇਹਨਾਂ ਨੇ ਉਹਨਾਂ ਨੂੰ ਚੁੱਕ ਲਿਆ ਕਿ ਜੀ ਇਹ ਅੱਤਵਾਦੀ ਨੇ। ਔਰ in recent past Sikhs were able to use the narrative building power of social media। narrative surrounding the ਕਰਤਾਰਪੁਰ ਸਾਹਿਬ ਯਾਤਰਾ is one such instance। ਹੁਣ ਜੇ 70,000 ਦੇ ਕਰੀਬ ਸਿੱਖ ਭਾਰਤ ਚੋਂ ਗਏ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ, ਉਹ ਸਾਰੇ ਦੇ ਸਾਰੇ ਐਂਬੈਸਡਰ ਆਫ ਗੁੱਡਵਿਲ ਨੇ ਟੁਵਰਡਸ ਪਾਕਿਸਤਾਨ, ਜੋ ਉਹਨਾਂ ਨੇ ਉੱਥੇ ਵਰਤਾਰਾ ਦੇਖਿਆ, ਬਿਹੇਵ ਦੇਖਿਆ। ਹੁਣ ਇਹ ਉਹਨਾਂ ਨੂੰ ਤਕਲੀਫ ਦੇ ਰਿਹਾ ਔਰ ਇਸੇ ਲਈ ਇਹਨਾਂ ਨੇ ਈਵਨ ਉਹ ਜਿਹੜੇ ਜਾ ਕੇ ਆ ਕੇ ਸਿਫਤ ਕਰਦੇ ਨੇ ਉਹਨਾਂ ਦੇ ਘਰਾਂ 'ਚ ਵੀ ਪੁਲਿਸ ਭੇਜ ਦਿੱਤੀ। ਇਹ ਵੀ ਪਿਛਲੇ ਹਫਤੇ ਦੇ ਅਸੀਂ ਪ੍ਰੋਗਰਾਮ 'ਚ ਡਿਸਕਸ ਕੀਤਾ ਸੀ। ਸੋ ਬੇਸਿਕਲੀ ਇਟ ਇਜ਼ ਨੈਰੇਟਿਵ ਬਿਲਡਿੰਗ ਪਾਵਰ ਆਫ ਦਾ ਸੋਸ਼ਲ ਮੀਡੀਆ ਐਂਡ ਇਟਸ ਯੂਜ਼ਡ ਬਾਈ ਸਿੱਖਸ
about which the Punjab DGP is talking about as a major challenge। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਕਹਿ ਰਿਹਾ ਹੈ ਕਿ ਸੋਸ਼ਲ ਮੀਡੀਆ ਮੇਜਰ ਚੈਲੰਜ ਹੈ, ਇਹ ਉਹ ਨੈਰੇਟਿਵ ਹੈ ਜਿਹੜਾ ਕਰਤਾਰਪੁਰ ਸਾਹਿਬ ਦੇ ਹਵਾਲੇ ਨਾਲ ਜਾਂ ਓਵਰਆਲ ਕੁੱਲ ਦੁਨੀਆ ਦੇ ਹਵਾਲੇ ਨਾਲ ਹੁਣ ਇਹ ਸਿੱਖਾਂ ਨੂੰ ਅੱਤਵਾਦੀ ਬਣਾਉਣ ਤੇ ਲੱਗੇ ਨੇ। ਜੇ ਨਿਊਯਾਰਕ ਚੋਂ 30,000 ਲੋਕਾਂ ਨੂੰ ਰੋਜ਼ਾਨਾ ਫੂਡ ਪ੍ਰੋਵਾਈਡ ਕਰਨ ਦੀ ਮੰਗ ਉਹਨਾਂ ਦਾ ਡਿਜ਼ਾਸਟਰ ਮੈਨੇਜਮੈਂਟ ਵਾਲੇ ਕਰਦੇ ਨੇ ਨਿਊਯਾਰਕ ਸਿਟੀ ਦੇ, ਔਰ ਇੱਕਦਮ ਇਹ ਖਬਰ ਜਾਂਦੀ ਹੈ ਸੋਸ਼ਲ ਮੀਡੀਆ ਤੇ, ਲਾਓ TV 84 ਬਾਕੀ ਚੈਨਲਸ ਨੇ ਵੀ, ਪਰ ਉਹਨਾਂ ਦੇ ਤਾਂ ਮੇਨ ਸਟ੍ਰੀਮ ਨੇ ਨਹੀਂ ਦਿਖਾਇਆ, ਪਰ ਆਲਰੇਡੀ ਦੁਨੀਆ 'ਚ ਜੇ ਸੈਂਕੜਿਆਂ ਸ਼ੇਅਰ ਔਰ ਹਜ਼ਾਰਾਂ ਕਮੈਂਟ ਉਸ ਦੇ ਉੱਤੇ ਹੁੰਦੇ ਨੇ ਤੇ ਜ਼ਾਹਰ ਹੈ ਦੁਨੀਆ ਨੂੰ ਪਤਾ ਲੱਗ ਗਿਆ ਕਿ ਭਾਈ ਇਹ ਤਾਂ ਭੁੱਖੇ ਨੂੰ ਖਵਾਉਣ ਵਾਲੇ ਨੇ, ਮੁਸੀਬਤ ਦੇ ਵਿੱਚ ਵੀ ਆਪਣੇ ਆਪ ਨੂੰ ਖਤਰੇ 'ਚ ਪਾ ਕੇ ਕਰਨ ਵਾਲੇ ਨੇ। ਇਹ ਹੁਣ ਦਿਨਕਰ ਗੁਪਤਾ ਜਾਂ ਉਹਨਾਂ ਦੀ ਜਿਹੜੀ ਕਲਾਸ ਜਿਹੜਾ ਡਾਇਰੈਕਟ ਅਜੀਤ ਡੋਵਲ ਤੋਂ ਹਦਾਇਤਾਂ ਲੈਂਦੇ ਨੇ ਕਿ ਸਿੱਖਾਂ ਨੂੰ ਕ੍ਰਸ਼ ਕਿਵੇਂ ਕਰਨਾ ਹੈ, ਇਹ ਉਹਨਾਂ ਦੇ ਲਈ ਸਭ ਤੋਂ ਵੱਡਾ ਚੈਲੰਜ ਹੈ। ਔਰ ਫਿਰ ਇਹਦੇ 'ਚ ਉਹਨਾਂ ਨੇ ਨੈਰੇਟਿਵ 'ਚ ਕਿਹਾ, ਇਟ ਮੇ ਆਲਸੋ ਬੀ ਰੀਕਾਲਡ ਹੀਅਰ that Punjab DGP had participated in a high-level brainstorming session in Delhi about Kartarpur Sahib corridor before issuing his statement against Kartarpur Sahib ਯਾਤਰਾ। ਜਦੋਂ ਉਹਨੇ ਕਿਹਾ ਸੀ ਕਿ 6 ਘੰਟੇ 'ਚ ਅੱਤਵਾਦੀ ਬਣ ਜਾਂਦਾ ਹੈ, ਉਸ ਤੋਂ ਪਹਿਲਾਂ ਉਹ ਦਿੱਲੀ ਦੇ ਵਿੱਚ ਇੱਕ ਜਿਹੜਾ ਅਜੀਤ ਡੋਵਲ ਨੇ ਸੱਦਿਆ ਸੀ ਇੰਟੈਲੀਜੈਂਸ ਏਜੰਸੀਆਂ ਦੇ ਔਰ ਪੁਲਿਸ ਦੇ ਚੀਫਸ ਦਾ, ਸੋ ਉਹਦੇ 'ਚ ਅਖੀਰ 'ਚ ਉਹਨਾਂ ਨੇ ਕਿਹਾ ਇਟ ਇਜ਼ ਕਲੀਅਰ that social media activism of Sikhs diffuse the Indian agencies' attempt to create adverse opinion about Kartarpur Sahib ਯਾਤਰਾ। ਕਿ ਸਿੱਖਾਂ ਦਾ ਸੋਸ਼ਲ ਮੀਡੀਆ ਦੇ ਉੱਤੇ ਹੋਣਾ ਜਿਹੜਾ ਸੀ ਨੈਰੇਟਿਵ, ਉਹਨੇ ਸਰਕਾਰ ਦਾ ਉਹ ਫੇਲ ਕਰਤਾ ਕਿ ਜੀ ਇਹ ਅੱਤਵਾਦ ਨੂੰ ਬੜਾਵਾ ਦੇਣ ਵਾਲੀ ਹੈ। ਸੋ ਇਟ ਇਜ਼ ਅੰਡਰਸਟੈਂਡੇਬਲ ਵਾਈ ਸੋਸ਼ਲ ਮੀਡੀਆ ਇਜ਼ ਨਾਊ ਏ ਮੇਜਰ ਚੈਲੰਜ ਫॉर DGP ਗੁਪਤਾ, ਵੀ ਉਹਨਾਂ ਦੇ ਲਈ ਕਿਉਂ ਇਹ ਚੈਲੰਜ ਹੈ। ਸੋ ਅਸੀਂ ਇਸ ਦੇ ਰਾਹੀਂ ਇਹ ਵਾਰਨ ਵੀ ਕਰਨਾ ਚਾਹੁੰਦੇ ਹਾਂ ਆਪਣੇ ਉਹਨਾਂ ਵੀਰਾਂ ਭੈਣਾਂ ਨੂੰ ਜਿਹੜੇ ਐਕਟਿਵ ਨੇ ਕਿ ਬੀ ਵੈਰੀ ਕੇਅਰਫੁਲ, ਔਰ ਖਾਸ ਤੌਰ ਤੇ ਜਦੋਂ ਉਹਨਾਂ ਨੇ ਇਹ ਸਾਰਾ ਕਰੋਨਾ ਫਾਈਟ ਪੀਰੀਅਡ ਨੂੰ ਵੀ ਪੰਜਾਬ 'ਚ ਸਿੱਖ ਜਵਾਨੀ ਨੂੰ ਹਰਾਸ ਕਰਨ, ਗ੍ਰਿਫਤਾਰ ਕਰਨ, ਕੇਸਾਂ 'ਚ ਫਸਾਉਣ ਤੇ ਲਾਣਾ, ਜਿਹੜਾ ਬਿਲਕੁਲ ਕਲੀਅਰ ਹੈ ਉਹਦੀ ਟਾਈਮਿੰਗ। ਔਰ ਇਸ ਸਾਰੇ ਦੀ ਬਜਾਏ ਕਿ ਉਹ ਇਹ ਅਪੀਲ ਕਰਦਾ ਪੰਜਾਬ ਦਾ ਚੀਫ ਮਿਨਿਸਟਰ ਔਰ ਦੂਜੇ ਕਿ ਭਾਈ ਜਿਹੜਾ ਡਾਇਸਪੋਰਾ ਸਾਡੇ ਪੰਜਾਬੀ ਬੈਠੇ ਨੇ ਉਹ ਹੈਲਪ ਕਰੋ ਸਾਡੀ ਇਸ ਫਾਈਟ ਦੇ ਵਿੱਚ, ਪਰ ਉਹਨਾਂ ਨੂੰ ਤਾਂ ਚੁੱਭਦਾ ਜੇ ਯੂਨਾਈਟਿਡ ਸਿੱਖਸ ਜਾਂ ਖਾਲਸਾ ਏਡ ਉਹਨਾਂ ਨੇ ਜਾ ਕੇ ਪੋਸਟ ਫਲੱਡਸ ਜਿਹੜਾ ਪੰਜਾਬ ਦੇ ਵਿੱਚ ਕੰਮ ਕੀਤਾ ਹੈ ਜਿਸ ਕਿਸਮ ਦਾ ਸੀ, ਤੇ ਉਸੇ ਹੀ ਸੋਸ਼ਲ ਪੋਸਟ ਤੇ ਸੀ ਕਿ ਜਿੱਥੇ ਸਰਕਾਰਾਂ ਫੇਲ ਹੋਈਆਂ ਉੱਥੇ ਡਾਇਸਪੋਰਾ ਸਿੱਖ ਜਾ ਕੇ ਉਹਨਾਂ ਦੀ ਮਦਦ ਤੇ ਪਹੁੰਚੇ ਨੇ। ਕਸ਼ਮੀਰੀ ਵਿਦਿਆਰਥੀ ਜਿੱਥੇ ਫਸੇ ਸੀ, ਜਿਵੇਂ ਉਹਨਾਂ ਨੂੰ ਹਰਾਸ ਕੀਤਾ ਜਾ ਰਿਹਾ ਸੀ, ਕਿਵੇਂ ਸਿੱਖ ਬਾਹਰਲਿਆਂ ਦੇ ਪੈਸੇ ਨਾਲ ਉਹਨਾਂ ਨੂੰ ਕਿਵੇਂ ਸੇਫਲੀ ਹਵਾਈ ਜਹਾਜ਼ਾਂ ਨਾਲ ਉਹਨਾਂ ਦੇ ਘਰਾਂ 'ਚ ਪਹੁੰਚਾਇਆ ਗਿਆ। ਦੁਨੀਆ ਭਰ 'ਚ ਚਰਚਾ ਹੋਈ ਕਿ ਭਾਈ ਦੇਖੋ ਸਿੱਖ ਮੁਸੀਬਤ ਦੇ ਵੇਲੇ ਖੜੇ ਨੇ। ਔਰ ਇਹੀ ਦਿੱਲੀ ਦੇ ਵਿੱਚ ਜਦੋਂ ਹੁਣ ਇਹ ਦੰਗਿਆਂ ਦੇ ਨਾਂ ਥੱਲੇ ਇਹਨਾਂ ਨੇ ਹਮਲੇ ਕੀਤੇ ਮੁਸਲਮਾਨ ਆਬਾਦੀਆਂ ਤੇ, ਔਰ ਉਹਨਾਂ ਦੇ ਲਈ ਸਿੱਖਾਂ ਦੇ ਦਰਵਾਜ਼ੇ, ਗੁਰਦੁਆਰਿਆਂ ਦੇ ਦਰਵਾਜ਼ੇ ਵੀ ਖੁੱਲੇ ਔਰ ਸਿੱਖਾਂ ਨੇ ਜਾ ਕੇ ਲੰਗਰ ਲਾਏ ਔਰ ਸੋਸ਼ਲ ਮੀਡੀਆ ਦੇ ਹੁਣ ਇਹ ਸਾਰਾ ਜਿਹੜਾ ਇਹਨਾਂ ਨੂੰ ਇਹ ਨਜ਼ਰ ਆ ਰਿਹਾ ਵੀ ਅਸੀਂ ਸਿੱਖਾਂ ਨੂੰ ਕਿਸ ਖਾਤੇ 'ਚ ਫਿੱਟ ਕਰਨਾ ਚਾਹੁੰਦੇ ਹਾਂ ਤੇ ਇਹ ਕਿੱਧਰ ਨੂੰ ਜਿਹੜਾ ਆਪਣਾ ਕਰ ਰਹੇ ਨੇ। ਔਰ ਇਹ ਇਹਨਾਂ ਨੂੰ ਜਿਹੜਾ ਵਾਚ ਕਰਨਾ ਚਾਹੀਦਾ ਇਹਨਾਂ ਏਜੰਸੀਆਂ ਨੂੰ, ਸਾਨੂੰ ਵੀ, ਕਿ ਭਾਈ ਅਸੀਂ ਵੀ ਤੁਹਾਡੇ ਇਸ ਸਾਰੇ ਜਿਹੜੀਆਂ ਕਰਤੂਤਾਂ ਨੇ ਉਹਨਾਂ ਦੇ ਉੱਤੇ ਇੱਕ ਬਾਜ਼ ਅੱਖ ਰੱਖ ਰਹੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ
No contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 713 686 1277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਕਸ਼ਮੀਰ ਮੁੱਦੇ ਤੇ। 231 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ। ਸੋ ਇਹ ਪਹਿਲਾਂ ਹੀ 231 ਦਿਨਾਂ ਤੋਂ ਲਾਕਡਾਊਨ ਸੀ, ਹੁਣ ਇਸ ਦੇ ਉੱਪਰ ਡਬਲ ਲਾਕਡਾਊਨ ਹੋ ਗਏ ਨੇ। ਸੋ ਇਸ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸੈਂਕੜਿਆਂ ਦੀ ਗਿਣਤੀ ਵਿੱਚ ਜੋ ਕਸ਼ਮੀਰੀ ਵਿਦਿਆਰਥੀ ਨੇ ਬੰਗਲਾਦੇਸ਼ ਦੀ ਸਰਹੱਦ ਤੇ ਫਸੇ ਹੋਏ ਨੇ। ਜੋ ਕਸ਼ਮੀਰ ਦੇ ਵਿੱਚ ਬਾਹਰੋਂ ਜੋ ਵਿਦਿਆਰਥੀ ਆ ਰਹੇ ਨੇ ਉਹਨਾਂ ਨਾਲ ਹਰਾਸ ਕੀਤਾ ਜਾ ਰਿਹਾ। ਇਸ ਬਾਰੇ ਆਪਾਂ ਗੱਲਬਾਤ ਕਰ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਇਸੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਗੁਰਬਾਣੀ ਵਿਚਾਰਾਂ ਦੀ ਔਰ ਤੁਹਾਡੀਆਂ ਲਿਖਤਾਂ ਵੀ ਸਾਂਝੀਆਂ ਹੋਣਗੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਸ਼ਮੀਰੀਆਂ ਦੀ ਮੁਸੀਬਤ ਹਰ ਰੋਜ਼ 24 ਘੰਟੇ ਬਾਅਦ ਅਸੀਂ ਪ੍ਰੋਗਰਾਮ ਕਰਦੇ ਹਾਂ, ਇੱਕ ਦਿਨ ਵਧਿਆ ਹੁੰਦਾ। ਪਰ ਹੁਣ ਜਿਹੜੀਆਂ ਖਬਰਾਂ ਉਹਨਾਂ ਦੇ ਮੀਡੀਆ ਰਾਹੀਂ ਸਾਹਮਣੇ ਆ ਰਹੀਆਂ ਕਿ ਕਿਸ ਲੈਵਲ ਦੇ ਉੱਤੇ ਉਹਨਾਂ ਦੇ ਨਾਲ ਵਿਤਕਰਾ ਹੋ ਰਿਹਾ ਹੈ, ਧੱਕਾ ਹੋ ਰਿਹਾ। ਔਰ ਇਹ BBC ਦੀ ਖਬਰ ਹੀ ਮੈਂ ਸਾਂਝੀ ਕਰਾਂਗਾ ਔਰ ਉਹਦੀ ਹੈਡਲਾਈਨ ਹੈ ਕਿ ਭਾਰਤ ਬੰਗਲਾਦੇਸ਼ ਸੀਮਾ ਦੇ ਉੱਤੇ 50 ਤੋਂ ਜ਼ਿਆਦਾ ਕਸ਼ਮੀਰੀ ਸਟੂਡੈਂਟ ਫਸੇ ਔਰ ਇਹਨਾਂ ਜਿਹੜੀ ਹੈ ਨਾ 100 ਤੋਂ ਜ਼ਿਆਦਾ। ਹੁਣ 100 ਦੇ ਵਿੱਚ ਇਹਨਾਂ ਦੇ ਆਪਣੇ ਕਹਿਣ ਮੁਤਾਬਕ ਹੈ ਕਿ ਆਲਮੋਸਟ ਅੱਧੇ ਲੜਕੇ ਨੇ, ਅੱਧੀਆਂ ਲੜਕੀਆਂ ਨੇ। ਔਰ ਇਹ ਬੈਨਾਪੋਲ ਪੈਟਰੋਪੋਲ ਬਾਰਡਰ ਚੈੱਕ ਪੋਸਟ ਹੈ ਜਿੱਥੇ 100 ਦੇ ਕਰੀਬ ਕਸ਼ਮੀਰੀ ਸਟੂਡੈਂਟ ਫਸੇ ਨੇ ਔਰ ਉਹਨਾਂ ਨੂੰ ਨਹੀਂ ਪਤਾ ਵੀ ਉਹਨਾਂ ਨੇ ਕੀ ਕਰਨਾ। ਇਹ ਜਿਹੜੇ ਸਟੂਡੈਂਟ ਨੇ, ਮੈਡੀਕਲ ਦੇ ਸਟੂਡੈਂਟ ਨੇ, ਢਾਕਾ ਯੂਨੀਵਰਸਿਟੀ ਦੇ ਵਿੱਚ, ਢਾਕਾ ਦੇ ਮੈਡੀਕਲ ਕਾਲਜ ਪੜ੍ਹ ਰਹੇ ਸੀ ਔਰ ਉਹਨਾਂ ਨੇ ਜਿਹੜਾ ਉਹ ਭਾਰਤ ਆਉਣਾ ਚਾਹੁੰਦੇ ਨੇ ਆਪਣੇ ਪਰਿਵਾਰਾਂ ਦੇ ਵਿੱਚ ਇਹ ਸਾਰੇ ਮੁਸੀਬਤ ਦੇ ਪੀਰੀਅਡ। ਔਰ ਉਹਨਾਂ ਨੇ ਜਿਹੜਾ ਬੰਗਲਾਦੇਸ਼ ਅਥਾਰਟੀਜ਼ ਨੇ ਤਾਂ ਉਹਨਾਂ ਦਾ ਪਾਸਪੋਰਟ ਔਰ ਵੀਜ਼ਾ ਚੈੱਕ ਕਰਕੇ ਉਹਨਾਂ ਨੂੰ ਜਾਣ ਦੀ ਆਗਿਆ ਦੇ ਦਿੱਤੀ, ਪਰ ਭਾਰਤ ਦੀ ਪੋਰਟ ਅਥਾਰਟੀ ਨੇ ਉਹਨਾਂ ਨੂੰ ਲੈਣ ਤੋਂ ਨਾ ਕਰ ਦਿੱਤੀ। ਔਰ ਇਸ ਸਾਰੇ ਦੇ ਵਿੱਚ ਉਹਨਾਂ ਨੇ ਜਿਹੜਾ BBC ਨੂੰ ਦੱਸਿਆ, ਬੈਨਾਪੋਲ ਬੰਗਲਾਦੇਸ਼ ਪ੍ਰਸ਼ਾਸਨ ਨੇ, ਕਿ ਵੀ ਅੱਧੇ ਮੈਡੀਕਲ ਸਟੂਡੈਂਟ ਨੇ, ਢਾਕਾ 'ਚ ਪੜ੍ਹ ਰਹੇ ਨੇ, ਅੱਧੇ ਲੜਕੇ ਨੇ, ਅੱਧੇ ਗਰਲ ਸਟੂਡੈਂਟਸ ਨੇ। ਔਰ ਇਹ ਬੰਗਲਾਦੇਸ਼ ਨੇ 16 ਮਾਰਚ ਨੂੰ ਕਰੋਨਾ ਵਾਇਰਸ ਦੇ ਕਾਰਨ ਆਪਣੀਆਂ ਐਜੂਕੇਸ਼ਨ ਇੰਸਟੀਟਿਊਸ਼ਨਸ ਬੰਦ ਕਰ ਦਿੱਤੀਆਂ ਸੀ ਔਰ ਭਾਰਤ ਨੇ 13 ਮਾਰਚ ਨੂੰ ਜਿਹੜਾ ਬਾਹਰਲਿਆਂ ਲਈ ਆਪਣੇ ਬਾਰਡਰਸ ਬੰਦ ਕਰ ਦਿੱਤੇ। ਔਰ ਹੁਣ ਵੈਸਟ ਬੰਗਾਲ ਦੇ ਵਿੱਚ ਪੂਰੀ ਤਰ੍ਹਾਂ ਲਾਕਡਾਊਨ ਹੈ ਔਰ ਇਹ ਭਾਰਤ ਨੇ ਇੱਕ ਪਾਸੇ ਉਹਨਾਂ ਨੇ ਕਿਹਾ ਜੀ ਉੱਥੇ ਹੀ ਰਹੋ ਆਪਣੇ ਹੋਸਟਲਾਂ 'ਚ। ਹੁਣ ਦੇਖੋ, ਕਿਸੇ ਵੀ ਦੇਸ਼ ਲਈ ਸਭ ਤੋਂ ਪਹਿਲਾਂ ਆਪਣੇ ਨਾਗਰਿਕ ਇੰਪੋਰਟੈਂਟ ਨੇ। ਇਹ ਬੱਚੇ ਇਕੱਲੇ ਜਿਹਨਾਂ ਨੂੰ ਉਹਨਾਂ ਦਾ ਪ੍ਰਬੰਧ ਕੌਣ ਕਰੇਗਾ ਔਰ ਜਿਹੜੇ ਇਸ ਕਿਸਮ ਦੇ ਲੰਬਾ ਵਕਤ, ਕਿੰਨਾ ਵਕਤ ਲੱਗੇਗਾ, ਉਹ ਆਪਣੇ ਘਰਾਂ 'ਚ ਜਾਣਾ ਚਾਹੁੰਦੇ ਨੇ। ਹੁਣ ਇਹੀ ਹਿੰਦੂ ਸਟੂਡੈਂਟ ਹੁੰਦੇ ਗੁਜਰਾਤ ਦੇ ਔਰ ਦੂਜੇ ਹੁੰਦੇ ਤਾਂ ਫਿਰ ਖਬਰ ਲੱਗਣ ਤੱਕ ਨਹੀਂ ਸੀ ਆਉਣਾ ਕਿ 100 ਸਟੂਡੈਂਟ ਫਸਿਆ ਹੋਇਆ। ਬੰਗਲਾਦੇਸ਼ ਨੇ ਕਿਹਾ ਜਾਓ, ਬਾਰਡਰ ਤੇ ਆ ਕੇ ਬੈਠੇ ਨੇ, ਉਹ ਕਹਿੰਦੇ ਨੇ ਅਸੀਂ ਵੜਨ ਨਹੀਂ ਦੇਣਾ। ਔਰ ਇੱਕ ਪਾਸੇ ਇਹ ਚੱਲ ਰਿਹਾ, ਸੋ ਜ਼ਾਹਰ ਹੈ ਕਿ ਇਹ ਡੈਲੀਬਰੇਟ ਹੈ। ਫਿਰ ਇਹ ਖਬਰ ਹੈ ਕਿ ਜੀ 2 MBBS ਸਟੂਡੈਂਟਸ ਬੁੱਕਡ ਫॉर ਕੰਸੀਲਿੰਗ ਟਰੈਵਲ ਹਿਸਟਰੀ। ਇਹ ਵੀ ਸ੍ਰੀਨਗਰ ਦੀ ਡੇਟ ਲਾਈਨ ਦੇ ਨਾਲ ਹੈ ਕਿ ਇਹ ਆਪਣੇ ਪਿੰਡਾਂ 'ਚ ਚਲੇ ਗਏ ਸੀ। ਇਹ ਵੀ ਪਾਕਿਸਤਾਨ ਔਰ ਬੰਗਲਾਦੇਸ਼ 'ਚੋਂ ਆਏ ਸਟੂਡੈਂਟ ਸੀ ਔਰ ਇਹ ਜਿਹੜੇ ਨੇ ਉਹਨਾਂ ਨੂੰ ਕਿਹਾ ਜੀ ਅਵਾਂਤੀਪੁਰਾ ਏਰੀਏ ਦੇ ਨੇ। ਉਹਨਾਂ ਨੂੰ ਇਸ ਲਈ ਸੈਕਸ਼ਨ 188, 270, 271 ਦੇ ਥੱਲੇ ਉਹਨਾਂ ਨੇ ਫੜ ਲਿਆ ਔਰ FIR ਰਜਿਸਟਰ ਕੀਤੀ ਹੈ ਕਿ ਜੀ ਉਹਨਾਂ ਨੇ ਦੱਸਿਆ ਨਹੀਂ ਹੈ ਕਿ ਉਹ ਬਾਹਰੋਂ ਪੜ੍ਹ ਕੇ ਆਏ ਨੇ। ਹੁਣ ਇਹ ਕਿੰਨਾ ਤਰੀਕਾਂ ਦੇ ਆਏ ਹੋਏ ਨੇ
ਕਦੋਂ ਹੈ 에ਅਰਪੋਰਟਾਂ 'ਤੇ ਜੇ ਤੁਸੀਂ ਕੋਈ ਰੱਖਿਆ ਹੀ ਨਹੀਂ ਸੀ ਸਿਸਟਮ ਜੀ ਤੇ ਲੋਕ ਸਿੱਧੇ ਆਪਣੇ ਘਰਾਂ 'ਚ ਚਲੇ ਗਏ। ਬਿਲਕੁਲ। ਔਰ ਇਹਦੇ ਨਾਲ ਈਵਨ ਕਿਵੇਂ ਹੁਣ ਇੱਕ ਪਾਸੇ ਪਾਕਿਸਤਾਨ ਦੀ ਵੀ ਹਾਲਤ ਬਦਤਰ ਹੈ ਇਸ ਵੇਲੇ ਕਰੋਨਾ ਵਾਇਰਸ ਕਰਕੇ। ਪਾਕਿਸਤਾਨ ਨੂੰ ਇਹ ਤਾਂ ਨਹੀਂ ਸੁਝਦਾ ਵੀ ਉਹਨੇ ਕਸ਼ਮੀਰ ਦੇ ਵਿੱਚ ਹਥਿਆਰ, ਉਹ ਤਾਂ ਵੈਸੇ ਹੀ ਨਹੀਂ ਮਦਦ ਕਰਨਾ ਚਾਹੁੰਦੇ ਇਸ ਵੇਲੇ। ਅਮਰੀਕਨ ਦਵਾ ਔਰ IMF ਦੀ ਔਰ ਖਬਰ ਹੈ ਮੇਜਰ ਹਾਲ ਆਫ ਆਰਮਸ ਐਮਨੀਸ਼ਨ ਇਨ ਜੰਮੂ ਐਂਡ ਕਸ਼ਮੀਰ ਕਿ ਜੀ ਪੁਲਿਸ ਨੇ the security forces recovered a major haul of arms Srinagar ਦੀ ਰੇਟ ਲਾਈਨ ਨਾਲ arms and ammunition on Monday and arrested 6 suspects in North Kashmir. Police said the recovery included 8 AK rifles, 25 AK magazines, 750 AK rounds, 9 pistols, 16 pistol magazines, 351 pistol rounds, 77 grenades and 21 detonators. ਹੁਣ ਇੰਨੇ ਲੰਬੇ ਜਿਹਦੇ ਚ ਪਿਸਤੌਲ ਵੀ ਨੇ, AK-47 ਵੀ ਹੈ, ਰਾਉਂਡ ਵੀ ਨੇ ਔਰ ਮੈਗਜ਼ੀਨਸ ਵੀ ਨੇ। ਜੀ ਇਹ ਕਿੱਥੋਂ ਆ ਗਿਆ ਜੀ? ਬਿਲਕੁਲ ਮਤਲਬ ਇਹ ਹੈ ਕਿ ਇਹਨਾਂ ਨੇ ਇਸ ਬਹਾਨੇ ਨਾਲ, ਕਿਉਂਕਿ ਲਾਕਡਾਊਨ ਹੈ, ਖਬਰਾਂ ਵੀ ਬੰਦ ਹੋ ਗਈਆਂ, ਕੰਟਰੋਲ, ਜਦੋਂ ਅਸੀਂ ਸ਼ੁਰੂ 'ਚ ਇੱਕ ਪਹਿਲੇ ਸੈਗਮੈਂਟ 'ਚ ਕਿਹਾ ਸੀ ਕਿ ਆਉਣ ਵਾਲੇ ਪੀਰੀਅਡ 'ਚ ਮੁਲਕਾਂ 'ਚ ਬਹੁਤ ਕੁਝ ਬਦਲੇਗਾ, ਬਿਲਕੁਲ, ਕਿਉਂ ਨਹੀਂ। ਤੁਹਾਨੂੰ ਨਾਲ ਜੋ ਮਰਜ਼ੀ ਕਰ ਦੇਣ, ਜੋ ਮਰਜ਼ੀ ਚਾਰਜ ਅੱਗੇ ਤਾਂ ਸੀ ਕਿ ਵੀ ਹਥਿਆਰ, ਇਹ ਤਾਂ ਹਥਿਆਰ ਫੜ ਕੇ ਆਪ ਪਾ ਰਹੇ ਨੇ, ਉਹ ਵੀ ਕਹਿਣ ਜੀ ਇਹ ਤਾਂ ਕਰੋਨਾ ਸਪਰੈਡ ਕਰ ਰਿਹਾ, ਜਿਵੇਂ ਉਹ ਸਟੂਡੈਂਟ ਫੜ ਲਏ। ਹੁਣ ਉਹਨਾਂ ਦੇ ਖਿਲਾਫ ਹੋਰ ਕੁਝ ਨਹੀਂ ਹੈ, ਜੇ ਬਾਹਰੋਂ ਆਏ, ਇਹਨਾਂ ਨੇ ਦੱਸਿਆ ਨਹੀਂ ਜੀ ਇਹ ਬਾਹਰੋਂ ਆਏ। ਬਿਲਕੁਲ। ਸੋ ਇੱਕ ਪਾਸੇ ਇਹ ਹੈ ਤੇ ਦੂਜੇ ਪਾਸੇ ਉਹਨਾਂ ਦੀ ਪੋਲੀਟੀਕਲ ਗੇਮ ਵੀ ਬਰਾਬਰ ਚੱਲ ਰਹੀ ਹੈ ਕਿ ਜਿਵੇਂ ਫਾਰੂਕ ਅਬਦੁੱਲਾ ਤੋਂ ਬਾਅਦ ਹੁਣ ਲਗਭਗ 7.5 ਮਹੀਨੇ ਬਾਅਦ ਉਮਰ ਅਬਦੁੱਲਾ, ਜਿਹੜਾ ਫਾਰੂਕ ਅਬਦੁੱਲਾ ਦਾ ਲੜਕਾ ਹੈ, ਐਕਸ ਚੀਫ ਮਿਨਿਸਟਰ ਵੀ ਰਿਹਾ, ਸੈਂਟਰ 'ਚ ਵੀ, ਉਹਨੂੰ ਰਿਲੀਜ਼ ਕਰਤਾ ਡਿਟੈਂਸ਼ਨ ਤੋਂ। ਤੇ ਬਹਾਨਾ ਸੁਪਰੀਮ ਕੋਰਟ ਨੇ ਕਿਹਾ ਸੀ ਜੀ ਕਰੋ ਨਹੀਂ ਤਾਂ ਅਸੀਂ ਹੀਅਰਿੰਗ ਕਰਨੀ ਹੈ। ਹੀਅਰਿੰਗ ਤੁਸੀਂ 7 ਮਹੀਨੇ ਨਾਲ ਕੀਤੀ ਤਾਂ ਹੁਣ ਅਸਾਂ ਕੀ ਸੀ। ਲੇਕਿਨ ਇਸ ਤੋਂ ਜਿਹੜੀ ਅਸੀਂ ਪਹਿਲੇ ਪੀਰੀਅਡ 'ਚ ਇਹ ਖਦਸ਼ਾ ਜ਼ਾਹਰ ਕੀਤਾ ਸੀ ਕਿ ਇਹ ਇਹਨਾਂ ਦੇ ਨਾਲ ਇੱਕ ਸਮਝੌਤਾ ਹੋਇਆ ਫਾਰੂਕ ਅਬਦੁੱਲਾ ਟੱਬਰ ਨਾਲ। ਮੁੰਡਾ ਵੀ ਬਾਹਰ ਆ ਗਿਆ। ਫਾਰੂਕ ਅਬਦੁੱਲਾ ਜਦੋਂ ਦਾ ਬਾਹਰ ਆਇਆ ਉਹਨੇ ਆਰਟੀਕਲ 370 ਦੇ ਹੱਕ ਦੇ ਵਿੱਚ ਕੋਈ ਬਿਆਨ ਨਹੀਂ ਦਿੱਤਾ, ਕੋਈ ਹੋਰ ਗੱਲ ਨਹੀਂ ਕੀਤੀ। ਸੋ ਜ਼ਾਹਰ ਹੈ ਕਿ ਇਹ ਇਹਨਾਂ ਦਾ ਹਾਂ ਇਨਾ ਕੋ ਨੇ ਜ਼ਰੂਰ ਉਮਰ ਅਬਦੁੱਲਾ ਨੇ ਇੱਕ ਵਿਅੰਗ ਕੀਤਾ ਹੈ, ਜਾਇਬ ਕੀਤਾ ਹੈ। ਉਹਨੇ ਕਿਹਾ ਕਿ ਜੀ ਜਿਹੜੇ ਹੁਣ ਸਾਰੇ ਭਾਰਤ ਹੀ ਲਾਕਡਾਊਨ 'ਚ ਫਸਿਆ ਤੇ ਇਹ ਕੁਆਰੰਟਾਈਨ 'ਚ ਜਾਂ ਅਲੈਦਗੀ 'ਚ ਕਿਵੇਂ ਰਹਿਣਾ, ਇਹਦੀਆਂ ਮੈਂ ਟਿਪਸ ਦੇ ਸਕਦਾ। ਇਹ ਰਿਲੀਜ਼ ਹੋਣ ਤੋਂ ਬਾਅਦ ਉਹਨੇ ਟਵੀਟ ਕੀਤਾ ਕਿ ਮੈਂ ਇਹਦੀਆਂ ਟਿਪਸ, ਮਤਲਬ ਉਹਨੇ ਇਹ ਕਹਿਣਾ ਚਾਹਿਆ ਕਿ ਜੋ ਕੁਝ ਅਸੀਂ 7 ਮਹੀਨੇ ਕਸ਼ਮੀਰੀਆਂ ਨੂੰ ਤੁਸੀਂ ਰੱਖਿਆ ਹੁਣ ਸਾਰੇ ਤੁਸੀਂ ਆਪ ਉਸ ਨੂੰ ਭੋਗ ਰਹੇ ਹੋ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਖੇਡ ਹੈ ਔਰ ਇਹ ਫਰੈਂਡਲੀ ਖੇਡ। ਹੁਣ ਬਿਆਨਬਾਜ਼ੀਆਂ ਵੀ ਹੋਣਗੀਆਂ ਮਾੜੇ ਮੋਟੇ, ਅਜੇ ਤਾਂ ਕਰੋਨਾ ਦੇ ਥੱਲੇ ਫਿਰ ਕਸ਼ਮੀਰ 'ਚ ਹੋਰ ਵੀ ਸਫਾਈ ਕਰਨਗੇ ਉਹਨਾਂ ਨੌਜਵਾਨਾਂ ਦੀ ਔਰ ਦੂਸਰੇ ਜਿਹੜੇ ਜਿਨ੍ਹਾਂ ਨੂੰ ਇਹ ਸਿੰਪੈਥਾਈਜ਼ਰ ਮੰਨਦੇ ਨੇ। ਬਿਲਕੁਲ ਡਾਕਟਰ ਸਾਹਿਬ, ਬਹੁਤ ਚੱਲ ਬਹੁਤ ਰਿਹਾ। ਸ਼ੁਕਰੀਆ। ਹੁਣ ਆਪਾਂ ਆਪਣੇ ਦਰਸ਼ਕਾਂ ਦੇ ਜੋ ਮੈਸੇਜ ਨੇ ਉਹ ਲੈ ਰਹੇ ਹਾਂ। ਸੋ ਇਮਰਾਨ ਅਲੀ ਜੀ ਕਹਿੰਦੇ ਨੇ ਕਿ ਵੈਲ ਡਨ ਸਰ, ਗ੍ਰੇਟ ਜੌਬ। ਐਂਡ ਸੁਰਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨਦੀਪ ਸਿੰਘ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਮਿਆਂ ਆਕਾਸ਼ ਲਿਖਦੇ ਨੇ ਅਸਲਾਮ ਵਾਲੇਕੁਮ, ਉਹਨਾਂ ਨੇ ਲਿਖਿਆ ਫਰੋਮ ਪਾਕਿਸਤਾਨ ਐਂਡ ਯੂ ਗਿਵ ਅਸ ਅਥੈਂਟਿਕ ਇਨਫੋਰਮੇਸ਼ਨ। ਐਂਡ ਯਾਜ਼ ਅੰਜੁਮ ਲਿਖਦੇ ਨੇ ਲਵ ਯੂ ਸਰ ਜੀ। ਐਂਡ ਫਿਰ ਅਫਜ਼ਲ ਅਹਿਮਦ ਜੀ ਲਿਖਦੇ ਨੇ ਗੁੱਡ ਇਨਫੋਰਮੇਸ਼ਨ, ਬਹੁਤ ਸ਼ੁਕਰੀਆ ਅਫਜ਼ਲ ਸਾਹਿਬ। ਐਂਡ ਬਲਵਿੰਦਰ ਸਿੰਘ ਜੀ ਲਿਖਦੇ ਨੇ ਖਾਲਸਾ ਜੀ ਅਸੀਂ ਟਰਾਲਾ ਲੈ ਕੇ ਸਾਊਥ ਜਾਂਦੇ ਰਹਿੰਦੇ ਹਾਂ, ਉਹ ਲੋਕ ਬਹੁਤ ਸਮਝਦਾਰ ਹਨ, ਇੱਕ ਵਾਰੀ ਲਾਕਡਾਊਨ ਦਾ ਆਰਡਰ ਹੋ ਜੇ ਇੱਕਦਮ ਬੰਦ ਕਰ ਦਿੰਦੇ ਹਨ। ਹਾਂ, ਪੜ੍ਹਾਈ ਦਾ ਇੰਨਾ ਕੁ ਤਾਂ ਫਾਇਦਾ ਹੁੰਦਾ ਹੈ ਜੀ। ਸੈਫ ਸਨਾਨੀ ਜੀ ਹਮੇਸ਼ਾ ਇਸ ਤਰ੍ਹਾਂ ਸਾਨੂੰ ਆਪਣਾ ਪਿਆਰ ਭੇਜਦੇ ਨੇ। ਜਮੀਲ ਅਹਿਮਦ ਜੀ ਲਿਖਦੇ ਨੇ ਰੱਬ ਚੜ੍ਹਦੀ ਕਲਾ ਰੱਖੇ, ਲਵ ਯੂ ਡਾਕਟਰ ਸਾਹਿਬ ਤੇ ਕੌਰ ਸਿਸਟਰ, ਥੈਂਕ ਯੂ ਸੋ ਮਚ। ਐਂਡ ਫਿਰ ਸਾਡੇ ਕੋਲ ਅਰਸ਼ਦ ਰਾਜਾ ਜੀ ਦਾ ਹਮੇਸ਼ਾ ਤਰ੍ਹਾਂ ਮੈਸੇਜ ਹੈ, ਡਾਕਟਰ ਸਾਹਿਬ ਐਂਡ ਨੀਲਮ ਕੌਰ ਸਦਾ ਖੁਸ਼ ਰਹੋ, ਸੇਮ ਹੇਅਰ। ਐਂਡ ਫਿਰ ਸਾਡੇ ਕੋਲ ਮੈਸੇਜ ਹੈ ਬਲਵਿੰਦਰ ਸਿੰਘ ਜੀ, ਕਹਿੰਦੇ ਨੇ ਸ਼੍ਰੀ ਹਰ ਕ੍ਰਿਸ਼ਨ ਤੇ ਆਈ ਹੈ ਜਿਸ ਰਿੱਠੇ ਸਭ ਦੁੱਖ ਜਾਏ। ਵਾਹ। ਸੋ ਜਿਹਾਦ ਮਹਿਮੂਦ ਜੀ ਕਹਿੰਦੇ ਨੇ ਇਸ ਵਕਤ ਪੂਰੀ ਦੁਨੀਆ ਬਹੁਤ ਮੁਸੀਬਤ ਵਿੱਚ ਹੈ। ਕੋਈ ਸ਼ੱਕ ਨਹੀਂ ਹੈ ਔਰ ਇਹੀ ਵਕਤ ਹੈ ਜਦੋਂ ਆਪਣੇ ਮੇਕਰ ਦੇ ਨਾਲ, ਕ੍ਰੀਏਟਰ ਦੇ ਨਾਲ, ਜਿਹਨੇ ਸਾਨੂੰ ਸਾਜਿਆ ਬਣਾਇਆ, ਬਿਲਕੁਲ ਉਸ ਨੂੰ ਵੀ ਜਿਹੜੀ ਹੈ ਯਾਦ ਕਰੀਏ ਕਿ ਉਹੀ ਇਸ ਮੁਸੀਬਤ ਨੂੰ ਕੱਟਣ ਵਾਲਾ ਹੈ। ਬਿਲਕੁਲ। ਮਨਿੰਦਰ ਸਿੰਘ ਬੁੱਟਰ ਜੀ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਜੀ ਵਾਹਿਗੁਰੂ ਸਾਹਿਬ ਜੀ ਕਦੇ ਕਿਸੇ ਦਾ ਮਾੜਾ ਨਹੀਂ ਕਰਦੇ, ਵਾਹਿਗੁਰੂ ਜੀ ਹਮੇਸ਼ਾ ਜਗਤ ਤੇ ਮਿਹਰ ਹੀ ਕਰਦੇ ਹਨ।
ਬਿਲਕੁਲ ਉਹ ਸਾਡੇ ਪਿਤਾ ਨੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭਉ ਕਿਹਾ ਕਾੜਾ ਜੀ। ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ, ਕਿਉਂਕਿ ਤੂੰ ਹੀ ਮਾਂ ਹੈ, ਤੂੰ ਹੀ ਪਿਓ ਹੈ, ਤੂੰ ਹੀ ਹਰ ਥਾਂ ਰਾਖੀ ਕਰਨ ਵਾਲਾ ਹੈ, ਤੂੰ ਹੀ ਭਰਾ ਹੈ, ਔਰ ਇਹੀ ਸਾਡਾ ਫੇਥ ਰਹਿਣਾ ਚਾਹੀਦਾ ਜੀ। ਸੋ ਫਿਰ ਉਹਨਾਂ ਦਾ ਮੈਸੇਜ ਹੈ ਬਲਿੰਦਰ ਸਿੰਘ ਜੀ ਦਾ, ਕਹਿੰਦੇ ਨੇ ਖਾਲਸਾ ਜੀ ਸਾਡੇ 10-12 ਟਰਾਲੇ ਨੇ, ਅਸੀਂ ਸਿੰਘ ਸਾਹਿਬ ਜੀ ਸਾਈਡ ਤੇ ਲਗਾ ਕੇ ਸਾਰਾ ਲਾਈਵ ਸੁਣਦੇ ਹਾਂ, ਅਸੀਂ ਸਾਊਥ ਵੱਲ ਚਲਦੇ ਹਾਂ, ਤੁਹਾਡੀ ਇੱਕ ਗੱਲ ਦਾ ਕੋਈ ਮੁੱਲ ਨਹੀਂ। ਸੋ ਨਾਈਸ। ਅਹਿਮਦ ਹਮਜ਼ਾ ਲਿਖਦੇ ਨੇ ਇੰਡੀਅਨ ਏਜੰਸੀਜ਼ ਕੋ ਡਾਇਸਪੋਰਾ ਸਿੱਖ ਬਹੁਤ ਜ਼ਿਆਦਾ ਤਕਲੀਫ ਦੇ ਰਹੇ ਹਨ। ਹਾਂਜੀ, ਕਿਉਂਕਿ ਉੱਥੋਂ ਵਾਲਿਆਂ ਦੀ ਤਾਂ ਉਹਨਾਂ ਨੇ ਸੰਗੀ ਘੁੱਟੀ ਹੋਈ ਹੈ ਜਾਂ ਡਰਾਏ ਹੋਏ ਨੇ, ਬਾਹਰ ਆਜ਼ਾਦ ਆਵਾਜ਼ ਹੈ, ਇਹ ਉਹਨਾਂ ਨੂੰ ਖੌਫ ਦਿੰਦੀ ਹੈ। ਹਾਂਜੀ, ਫਿਰ ਮੈਸੇਜ ਹੈ ਸਾਡੇ ਕੋਲ ਉਹਨਾਂ ਦਾ ਦੁਬਾਰਾ, ਕਹਿੰਦੇ ਨੇ ਸਿੱਖ ਡਾਇਸਪੋਰਾ ਜ਼ਿੰਦਾਬਾਦ, थोड़ा सा डायस्पोरा सिक्स ने पूरी इंडियन स्टेट को अपने आगे लगाया हुआ है। पन्नू भाई और धालीवाल भाई जिंदाबाद, फिर लिखा पम्मा भाई जिंदाबाद। फिर बहुत शुक्रिया अहमद हमजा जी। और डायस्पोरा सिख ही ਜਿਹੜੇ ਨੇ ਉਹ ਗੇਮ ਚੇਂਜਰ ਨੇ ਉੱਥੇ। ਇਸ ਗੱਲ ਦਾ ਸਾਡੇ ਦੁਸ਼ਮਣ ਨੂੰ ਚੰਗੀ ਤਰ੍ਹਾਂ ਪਤਾ ਹੈ, ਸਾਡੇ ਆਪਣਿਆਂ ਨੂੰ ਪਤਾ ਹੋਏ ਜਾਂ ਨਾ ਹੋਏ ਜੀ। ਫਿਰ ਸਿਕੰਦਰ ਸਿੰਘ ਕੁਲਾਰ ਲਿਖਦੇ ਨੇ ਸੇਮ ਹੀਅਰ ਬਲਵਿੰਦਰ ਜੀ, ਉਹਨਾਂ ਨੇ ਅਮਰੀਕਾ ਨੂੰ ਰਿਸਪੌਂਸ ਕੀਤਾ ਹੈ। ਲਕਮੈਨ ਬਾਜਵਾ ਲਿਖਦੇ ਨੇ ਆਪ ਲਕਮਾਨ ਲਿਖਦੇ ਨੇ ਆਪ ਗ੍ਰੇਟ ਹੋ ਡਾਕਟਰ ਸਾਹਿਬ ਐਂਡ ਸਿਸਟਰ ਜੀ, ਥੈਂਕ ਯੂ ਸੋ ਮਚ। ਲਕਮਾਨ ਜੀ, ਗ੍ਰੇਟ ਤਾਂ ਰੱਬ ਦਾ ਨਾਂ ਹੈ, ਅਸੀਂ ਤਾਂ ਰੱਬ ਦੇ ਬੰਦੇ, ਕੋਸ਼ਿਸ਼ ਕਰਦੇ ਹਾਂ ਬੰਦੇ ਬਣੇ ਰਹਿਣ ਦੀ। ਭਾਈ ਗੁਰਮੀਤ ਸਿੰਘ ਜੀ ਸ਼ਿਕਾਇਤ ਕਰ ਰਹੇ ਨੇ, ਕਹਿੰਦੇ ਅੱਜ ਫੇਸਬੁੱਕ ਤੇ TV 84 ਨਹੀਂ ਚੱਲ ਰਿਹਾ। ਨਹੀਂ ਚੱਲ ਰਿਹਾ, ਟੈਕਨੀਕਲ ਟੀਮ ਦੱਸੇ ਕਿ ਚੱਲ ਰਿਹਾ। ਹਾਂਜੀ ਬੋਲੋ ਜੀ, ਕਿਉਂ ਨਹੀਂ ਚੱਲ ਰਿਹਾ TV 84 ਫੇਸਬੁੱਕ ਦੇ ਉੱਪਰ? ਕੋਈ ਰਿਸਪੌਂਸ ਨਹੀਂ ਆ ਰਿਹਾ। ਸੋ ਬ੍ਰੇਕ ਤੋਂ ਬਾਅਦ ਆਪਾਂ ਨਹੀਂ, ਬ੍ਰੇਕ ਨਹੀਂ ਲੈਣੀ, ਆਪਾਂ ਹੁਣ ਅੱਜ ਦਾ ਵਿਚਾਰ ਆਪਣੇ ਦਰਸ਼ਕਾਂ ਨਾਲ ਸ਼ੇਅਰ ਕਰਨਾ। ਸੋ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਮੰਗਲਵਾਰ ਦੇ ਪ੍ਰੋਗਰਾਮ 'ਚ ਸੂਫੀ ਕਲਾਮ ਉਸ ਦੀ ਵਿਚਾਰ ਸ਼ੁਰੂ ਕੀਤੀ ਹੈ, ਔਰ ਪਿਛਲੇ ਹਫਤੇ ਅਸੀਂ ਹਜ਼ਰਤ ਸੁਲਤਾਨ ਬਾਹੂ, ਜਿਨ੍ਹਾਂ ਦਾ ਜਨਮ 1631 'ਚ ਹੋਇਆ, 1691 ਦੇ ਵਿੱਚ ਉਹ ਇਸ ਦੁਨੀਆ ਤੋਂ ਰੁਖਸਤ ਹੋਏ। ਉਹਨਾਂ ਦਾ ਪਿੰਡ ਅਵਾਨ, ਜ਼ਿਲ੍ਹਾ ਝੰਗ, ਔਰ ਬਹੁਤ ਵੱਡੇ ਜਿਹੜਾ ਕਾਦਰੀ ਸਕੂਲ ਆਫ ਸੂਫੀਜ਼ ਹੈ ਉਸ ਨਾਲ ਉਹਨਾਂ ਦਾ ਸੰਬੰਧ ਹੈ। ਔਰ ਅਜੇ ਵੀ ਜਿਹੜੇ ਬੇਸ਼ੱਕ ਜਦੋਂ ਸ਼ਾਹ ਹੁਸੈਨ ਜਾਂ ਬਾਬਾ ਬੁੱਲੇ ਸ਼ਾਹ ਉਹਨਾਂ ਦਾ ਕਲਾਮ ਗਾਇਆ ਜਾਂਦਾ ਤੇ ਉਸ ਦੇ ਵਿੱਚ ਵੀ ਜਿਹੜਾ, ਕਿਉਂਕਿ ਸੁਲਤਾਨ ਬਾਹੂ ਇੱਕ ਬੜੇ ਇਸਲਾਮਿਕ ਤਹਿਜ਼ੀਬ ਉਸ ਦੀ ਸ਼ਰ੍ਹਾ ਦੇ ਦਾਇਰੇ 'ਚ ਰਹਿੰਦੇ ਆ, ਉਹਨਾਂ ਨੇ ਜਿਹੜਾ ਇਸ਼ਕ ਹਕੀਕੀ ਦੀ ਗੱਲ ਕੀਤੀ ਹੈ। ਔਰ ਪਿਛਲੇ ਵੀਰਵਾਰ ਅਸੀਂ ਉਹਨਾਂ ਦੀ ਲਿਖਤ ਦੇ ਜਿਹੜੇ ਨੇ 3 ਕਪਲੇਟ ਪੜ੍ਹੇ ਸੀ, ਅੱਜ 3 ਅਸੀਂ ਅੱਗੋਂ ਜਿਹੜੇ ਆ ਉਹ ਜਾਰੀ ਕਰਾਂਗੇ, ਕਿਉਂਕਿ ਜਿਵੇਂ ਸੀ ਹਰਫੀਆਂ ਕਿਹਾ ਜਾਂਦਾ ਪੰਜਾਬੀ 'ਚ, ਇਹ ਅਲਫਾਬੈਟ ਦੇ ਨਾਲ, ਜੇ ਅਲਫ ਬੇ ਪੇ ਜਿਹੜਾ ਉਹ ਸ਼ੁਰੂਆਤ ਹੁੰਦੀ ਹੈ ਅਰੈਬਿਕ ਅਲਫਾਬੈਟ ਦੀ, ਜਿਹਦੇ 'ਚ ਫਾਰਸੀ ਵੀ ਲਿਖੀ ਜਾਂਦੀ ਹੈ, ਜ਼ਾਹਰਾ ਉਰਦੂ ਵੀ ਲਿਖਿਆ ਜਾਂਦਾ ਹੈ। ਔਰ ਹੁਣ ਸਾਡੀ ਪੰਜਾਬੀ ਜ਼ਬਾਨ ਵੀ ਲਹਿੰਦੇ ਪੰਜਾਬ 'ਚ ਇਸ ਸਕ੍ਰਿਪਟ ਦੇ ਵਿੱਚ ਹੀ ਹੁੰਦੀ ਹੈ, ਜਿਹਦਾ ਨਾਂ ਉਹਨਾਂ ਨੇ ਪੰਜਾਬੀ 'ਚ ਸ਼ਾਹਮੁਖੀ ਰੱਖਿਆ ਹੈ। ਸੋ ਸ਼ਬਦ ਅਲਫ ਤੋਂ ਹੀ ਸ਼ੁਰੂ ਹੁੰਦੀ ਹੈ ਅਲਫਾਬੈਟ, ਔਰ ਅਲਫ ਤੋਂ ਹੀ ਅੱਲਾ ਸ਼ੁਰੂ ਹੁੰਦਾ ਹੈ, ਜਿਹੜਾ ਰੱਬ ਹੈ, ਇੱਥੋਂ ਹੀ ਗੱਲ ਸ਼ੁਰੂ ਹੁੰਦੀ ਹੈ ਤੇ ਗੱਲ ਇੱਕ ਨੁਕਤੇ ਤੇ ਮੁੱਕਦੀ ਹੈ, ਉੱਥੇ ਕੀ ਆ ਕੇ ਮੁੱਕ ਜਾਂਦੀ ਹੈ। ਔਰ ਇਹ ਜਿਹੜੇ ਕਪਲੇਟ ਨੇ, ਉਹਨਾਂ ਨੇ ਸੁਲਤਾਨ ਬਾਹੂ ਹਜ਼ਰਤ ਫਰਮਾਉਂਦੇ ਨੇ, ਅਲਫ ਅਹਿਦ ਦਿੱਤੀ ਜਾਂ ਆਣ ਵਿਖਾਲੀ, ਅੱਜ ਖੁਦ ਹੋਇਆ ਫਾਨੀ ਹੂ, ਕੁਰਬ ਵਿਸਾਲ ਮਕਾਮ ਨਾ ਮੰਜ਼ਲ, ਉੱਥੇ ਜਿਸਮ ਨਾ ਜਾਨੀ ਹੂ, ਨਾ ਉੱਥੇ ਇਸ਼ਕ ਮੁਹੱਬਤ ਕਾਈ, ਨਾ ਉੱਥੇ ਕੌਣ ਮਕਾਨੀ ਹੂ, ਐਨੋ ਐਨ ਥਿਓਸੇ ਬਾਹੂ, ਸਦ ਵਹਿਦਤ ਸੁਬਦਾਨੀ ਹੂ, ਸੁਬਹਾਨੀ ਹੂ, ਸੁਬਹਾਨੀ ਹੂ, ਸੁਬਹਾਨੀ ਹੂ। ਹੁਣ ਜ਼ਾਹਰ ਹੈ ਵੀ ਇਸ ਦੇ ਵਿੱਚ ਉਸ ਵਹਾਦਤ ਦਾ ਜ਼ਿਕਰ ਹੈ, ਉਸ ਇੱਕ ਰੱਬ ਦਾ ਜ਼ਿਕਰ ਹੈ ਕਿ ਜਦੋਂ ਤੁਸੀਂ ਉਸ ਦੇ ਨਾਲ ਓਤ ਪ੍ਰੋਤ ਹੁੰਦੇ ਹੋ, ਇੱਕਮਿਕ ਹੁੰਦੇ ਹੋ, ਤੇ ਫਿਰ ਤੁਹਾਨੂੰ ਇਹ ਨਜ਼ਰ ਆ ਜਾਂਦਾ ਹੈ ਕਿ ਇਹ ਜਿਹੜੀ ਦੁਨੀਆ ਹੈ ਇਹ ਫਾਨੀ ਹੈ, ਖਤਮ ਹੋਣ ਵਾਲੀ ਹੈ, ਇੱਥੋਂ ਤੁਸੀਂ ਤੁਰ ਜਾਣਾ। ਔਰ ਇਸ ਨੂੰ ਜੇ ਅਸੀਂ ਅਖੀਰਲੇ ਪਾਠ ਨੂੰ, ਨਾ ਉੱਥੇ ਇਸ਼ਕ ਮੁਹੱਬਤ ਕਾਈ, ਨਾ ਉੱਥੇ ਕੌਣ ਮਕਾਨੀ ਹੂ।
ਹੁਣ ਇਹ ਉੱਥੇ ਨਾ ਕੋਈ ਜਿਸ ਰੱਬ ਦੀ ਦੁਨੀਆ 'ਚ ਅਸੀਂ ਜਾਣਾ ਹੈ, ਉੱਥੇ ਇਸ ਦੁਨੀਆ ਵਾਲੇ ਰਿਸ਼ਤੇ ਨਹੀਂ ਨੇ ਜਿਹੜੇ ਕਿ ਜ਼ਾਹਰ ਹੈ ਇਸ਼ਕ ਮਜ਼ਾਜੀ ਔਰ ਰਿਸ਼ਤੇਦਾਰੀਆਂ ਔਰ ਦੁਨੀਆ 'ਚ ਰਹਿਣ ਵਾਲੇ ਲੋਕਾਂ ਨਾਲ ਸੰਬੰਧਿਤ ਹੈ, ਜੀ ਤੇ ਨਾ ਹੀ ਉਹ ਜਿਸਮਾਨੀ ਜਿਹੜੇ ਰਿਸ਼ਤੇ ਨੇ ਜ਼ਾਹਰ ਹੈ ਇਸ ਦੁਨੀਆ ਦੇ। ਬਿਲਕੁਲ। ਔਰ ਇਹ ਜਦੋਂ ਅਹਿਦ ਦੀ ਗੱਲ ਕੀਤੀ ਹੈ ਉਹਨਾਂ ਨੇ, ਆਲਫ ਅਹਿਦ ਦਿੱਤੀ ਜਾਂ ਆਣ ਵਿਖਾੜੀ, ਅਹਿਦ ਇਹੀ ਹੈ ਕਿ ਇੱਕ ਰੱਬ ਦਾ ਦੀਦਾਰ, ਤੇ ਜਦੋਂ ਰੱਬ ਦਾ ਦੀਦਾਰ ਹੋਇਆ ਫਿਰ ਇਹ ਸਮਝ ਆ ਗਿਆ ਕਿ ਇਹ ਸੰਸਾਰ ਫਾਨੀ ਹੈ, ਔਰ ਉਹ ਜਿਹੜੀ ਉਸ ਦੇ ਨਾਲ ਕੁਰਬ ਹੈ, ਕੁਰਬਤ ਹੈ, ਰੱਬ ਦੇ ਨਾਲ ਇੱਕ ਮਿਕਤ ਹੈ, ਵਿਸਾਲ ਵੀ ਵਸਲ, ਜਦੋਂ ਅਸੀਂ ਪੰਜਾਬੀ 'ਚ ਕਹਿੰਦੇ ਮਿਲਾਪ ਹੈ, ਇਹ ਹੀ ਅਲਟੀਮੇਟਲੀ ਸਾਡਾ ਸਭ ਕੁਝ ਬਣ ਜਾਂਦਾ ਹੈ। ਔਰ ਇਸ ਦੇ ਸਾਹਮਣੇ ਫਿਰ ਹੋਰ ਕੋਈ ਵੀ ਜਿਹੜੀ ਚੀਜ਼ ਉਹ ਅਹਿਮ ਨਹੀਂ ਲੱਗਦੀ। ਜੀ ਔਰ ਦੂਸਰਾ ਉਹਨਾਂ ਦਾ ਕਪਲੇਟ ਹੈ, ਅਲਫ ਅਜ਼ਲ ਅਬਦ ਨੂੰ ਸਹੀ ਕੀਤੋਸ, ਵੇਖ ਤਮਾਸ਼ੇ ਗੁਜ਼ਰੇ ਹੂ, 14 ਤਬਕ ਦਿਲੇ ਦੇ ਅੰਦਰ, ਆਤਸ਼ ਲਾਏ ਹੁਜਰੇ ਹੂ, ਜਿਨ੍ਹਾਂ ਹੱਕ ਨਾ ਹਾਸਲ ਕੀਤਾ, ਉਹ ਦੋਹੀਂ ਜਹਾਨੀ ਉਜੜੇ ਹੂ, ਆਸ਼ਕ ਗਰਕ ਹੋਵੇ ਵਿੱਚ ਵਹਿਦਤ, ਬਾਹੂ ਵੇਖ ਤਿਨਾਂ ਦੇ ਮੁਜਰੇ ਹੂ। ਜੀ ਹੁਣ ਜ਼ਾਹਰ ਹੈ ਕਿ ਜਿਹੜਾ ਇਸ਼ਕ ਹਕੀਕੀ ਹੈ ਇਹ ਰੱਬ ਦੇ ਪਿਆਰ ਵਿੱਚ ਗਰਕ ਹੋ ਜਾਣਾ ਹੈ। ਕਿਸੇ ਨੂੰ ਇਸ਼ਕ ਹਕੀਕੀ ਕਹਿੰਦੇ ਨੇ। ਜੀ ਬਹੁਤ ਵਾਰ ਅਸੀਂ ਦੁਨਿਆਵੀ ਸੁਹੱਪਣ, ਦੁਨਿਆਵੀ ਦੌਲਤ, ਦੁਨਿਆਵੀ ਹੁਸਨ, ਉਸ ਦੇ ਲਈ ਸਭ ਕੁਝ ਕੁਰਬਾਨ ਕਰਨ ਨੂੰ ਤਿਆਰ ਰਹਿੰਦੇ, ਲੇਕਿਨ ਅਲਟੀਮੇਟਲੀ ਜਦੋਂ ਇਸ ਗੱਲ ਦੀ ਸਮਝ ਜਿਹੜੀ, ਜਦੋਂ ਹੂ ਲਫ਼ਜ਼ ਵੀ ਉਸ ਰੱਬ ਦਾ ਸੂਚਕ ਹੈ, ਅੱਲਾ ਦੀ ਯਾਦ ਹੈ ਜਾਂ ਅੱਲਾ ਦੀ ਜ਼ਾਤ ਹੈ, ਔਰ ਇਸ ਨੂੰ ਜੇ ਅਸੀਂ ਅਖੀਰਲੇ ਇਸ ਕਪਲੇਟ ਨੂੰ ਲਈਏ, ਜੀ ਜਿਨ੍ਹਾਂ ਹੱਕ ਨਾ ਹਾਸਲ ਕੀਤਾ। ਹੁਣ ਜਦੋਂ ਅਸੀਂ ਹੱਕ, ਸੱਚ, ਇਨਸਾਫ ਦੀ ਗੱਲ ਕਰਦੇ ਹਾਂ, ਹੱਕ ਇੱਕ ਰੱਬ ਹੈ, ਬਿਲਕੁਲ। ਔਰ ਇਹ ਬੇਸ਼ੱਕ ਅਸੀਂ ਦੁਨਿਆਵੀ ਹੱਕਾਂ ਦੀ ਸੈਂਸ, ਰਾਈਟਸ ਦੀ ਸੈਂਸ ਗੱਲ ਕਰਦੇ ਹਾਂ, ਪਰ ਇਹ ਜਿਹੜਾ ਅਨਹਲ ਹੱਕ ਦੀ ਜਿਹੜੀ ਗੱਲ ਹੈ ਕਿ ਉਹ ਇੱਕ ਰੱਬ ਹੈ, ਉਸ ਦੇ ਕੋਈ ਸ਼ਰੀਕ ਨਹੀਂ, ਕੋਈ ਵਜੂਦ ਨਹੀਂ ਹੈ। ਜਿਨ੍ਹਾਂ ਹੱਕ ਨਾ ਹਾਸਲ ਕੀਤਾ, ਉਹ ਦੋਹੀਂ ਜਹਾਨੀ ਉਜੜੇ ਹੋ, ਕਿ ਜਦੋਂ ਅਸੀਂ ਇਸ ਦੁਨੀਆ 'ਚ ਜ਼ਿੰਦਗੀ ਦੇ ਵਿੱਚ ਇਨਸਾਨੀ ਜਾਮੇ ਦੇ ਵਿੱਚ ਹੱਕ ਨਾਲ ਨਹੀਂ ਜੁੜਦੇ, ਵਹਾਦਤ ਨਾਲ ਨਹੀਂ ਜੁੜਦੇ, ਉਸ ਇੱਕ ਰੱਬ ਦੇ ਨਾਲ ਨਹੀਂ ਜੁੜਦੇ, ਤੇ ਫਿਰ ਇਹ ਲੋਕ ਵੀ ਜਾਂਦਾ ਹੈ ਤੇ ਅਗਲਾ ਤੇ ਜਾਂਦਾ ਹੀ ਜਾਂਦਾ ਹੈ, ਆਖਰਤ ਵੀ ਜਾਂਦੀ ਹੈ। ਬਿਲਕੁਲ। ਜਿਸ ਨੂੰ ਜਦੋਂ ਅਸੀਂ ਇਹ ਗੁਰਬਾਣੀ ਦਾ ਫਰਮਾਨ ਪੜ੍ਹਦੇ ਹਾਂ ਕਿ ਜਿਹੜੇ ਰੱਬ ਨਾਲ ਜੁੜਿਆ ਹੋਣਾ ਹੈ, ਉਸ ਦਾ ਮਤਲਬ ਹੈ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਕਿ ਇਹ ਲੋਕ ਵੀ ਸਾਡਾ ਸੰਵਰ ਜਾਂਦਾ ਹੈ, ਅਗਲਾ ਵੀ ਸੰਵਰਦਾ ਹੈ। ਤੇ ਜੇ ਉਹਦੀ ਯਾਦ ਨਹੀਂ ਹੈ ਤੇ ਫਿਰ ਜਿਨ੍ਹਾਂ ਹੱਕ ਨਾ ਹਾਸਲ ਕੀਤਾ, ਉਹ ਦੋਹੋਂ ਜਹਾਨੇ ਉਜੜੇ ਹੋ, ਇੱਥੇ ਵੀ ਉਜਾੜ ਹੈ, ਅੱਗੇ ਵੀ ਉਜਾੜ ਹੈ। ਆਸ਼ਕ ਗਰਕ ਹੋਵੇ ਵਿੱਚ ਵੈ, ਇੱਕ ਰੱਬ ਦੀ ਯਾਦ 'ਚ ਗਰਕ ਹੋ ਜਾਣਾ, ਇਹੀ ਆਸ਼ਕ ਦਾ ਕੰਮ ਹੈ। ਬਾਹੂ ਵੇਖ ਤਿਨਾਂ ਦੇ ਮੁਜਰੇ ਹੂ, ਤੇ ਇਹ ਫਿਰ ਇਹ ਮੁਜਰਾ ਹੈ, ਬੇਸ਼ੱਕ ਮੁਜਰਾ ਇਹ ਡਾਂਸ ਦੇ ਥੱਲੇ ਕਿਹਾ ਜਾਂਦਾ ਹੈ, ਪਰ ਇਹ ਜਿਹੜੇ ਰੱਬ ਦੇ ਪਿਆਰ ਵਿੱਚ ਗੜੁੰਦ ਨੇ, ਜਿਸ ਨੂੰ ਐਕਸਟੈਸੀ ਕਿਹਾ ਜਾਂਦਾ ਹੈ, ਬਲਿਸ ਕਿਹਾ ਜਾਂਦਾ ਹੈ, ਆਨੰਦ ਕਿਹਾ ਜਾਂਦਾ ਹੈ, ਤੇ ਇਹ ਉਹ ਹੈ ਕਿ ਫਿਰ ਕਿਉਂਕਿ ਇਹ ਸੂਫੀਆਨਾ ਕਲਾਮ ਹੈ, ਜਿਸ ਦੇ ਵਿੱਚ ਕਿਤੇ ਘੁੰਗਰੂ ਬਣ ਕੇ ਯਾਰ ਨੂੰ ਮਨਾਉਣ ਦੀ ਗੱਲ ਹੈ, ਮੁਰਸ਼ਦ ਨੂੰ ਮਨਾਉਣ ਦੀ ਗੱਲ ਹੈ। ਔਰ ਇਹ ਫਿਰ ਜਿਹੜੇ ਰੱਬ ਦੇ ਪਿਆਰ 'ਚ ਹੁੰਦੇ ਨੇ, ਉਹ ਦੁਨੀਆ ਤੋਂ ਬੇਖਬਰ ਹੁੰਦੇ ਨੇ, ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਕਿ ਦੁਨੀਆ ਕੀ ਕਹਿੰਦੀ ਹੈ। ਜਿਸ ਪ੍ਰਥਾਏ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਭਾਈ ਕਿਆ ਪਹਿਰੇ ਕਿਆ ਓੜ ਦਿਖਾਵੋ, ਕਿ ਬਿਨ ਕਰਤਾਰ ਕਹਾਂ, ਕਿ ਫਿਰ ਤੁਹਾਡਾ ਕੀ ਤੁਸੀਂ ਪਹਿਨੇ ਹੈ, ਕੀ ਤੁਸੀਂ ਓੜਦੇ ਹੋ, ਕੀ ਤੁਸੀਂ ਖਾਂਦੇ ਹੋ, ਇਸ ਤੋਂ ਬੇਪਰਵਾਹੀ ਹੁੰਦੀ ਹੈ। ਔਰ ਤੀਸਰਾ ਕਪਲਟ ਹੈ ਅਲਫ ਅੰਦਰ ਹੂ ਤੇ ਬਾਹਰ ਹੂ, ਵਤ ਬਾਹਰ ਕਿੱਥੇ ਲਬੈਂਦਾ ਹੂ, ਜਿੱਥੇ ਹੂ ਕਰੇ ਰੁਸ਼ਨਾਈ, ਉੱਥੋਂ ਤੋੜ ਹਨੇਰਾ ਵਹਿੰਦਾ ਹੂ, ਹੂ ਦਾ ਦਾਗ ਮੁਹੱਬਤ ਵਾਲਾ, ਦਮ ਦਮ ਨਾਲ ਸੜੇਂਦਾ ਹੂ, ਦੋਵੇਂ ਜਗ ਗੁਲਾਮ ਉਸ ਬਾਹੂ, ਜੋ ਹੂ ਸਹੀ ਕਰੇਂਦਾ ਹੂ। ਹੂ ਰੱਬ ਹੈ, ਬਿਲਕੁਲ। ਅਲਫ ਅੰਦਰ ਹੂ ਤੇ ਬਾਹਰ ਹੂ, ਕਿ ਤੁਹਾਨੂੰ ਅੰਦਰ ਤੇ ਬਾਹਰ ਉਹੀ ਪਿਆਰਾ ਨਜ਼ਰ ਆਉਂਦਾ, ਉਹੀ ਰੱਬ ਨਜ਼ਰ ਆਉਂਦਾ, ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ,
ਤੋਹੀ ਸੰਗ ਸਮਾਈ। ਹੁਣ ਇਹ ਹੈ ਅੰਦਰ ਹੂ ਤੇ ਬਾਹਰ ਹੂ, ਵਤ ਬਾਹਰ ਕਿੱਥੇ ਲਬੈਂਦਾ ਹੂ। ਵਤ ਇਹ ਪੋਠੋਹਾਰੀ, ਕਿਉਂਕਿ ਉਹਨਾਂ ਦਾ ਸਬੰਧ ਉਸ ਏਰੀਏ ਨਾਲ ਹੈ, ਚੰਗ ਮੁਲਤਾਨ, ਜਿੱਥੇ ਇਹ ਵਤ ਲਫ਼ਜ਼ ਇਸਤੇਮਾਲ ਹੁੰਦਾ ਹੈ ਜੀ ਕਿ ਬਾਹਰ ਕਿੱਥੇ ਲੱਭਦਾ ਫਿਰਦਾ ਹੈ। ਅੰਦਰ ਹੂ ਤੇ ਅੰਦਰ ਵੀ ਹੈ ਬਾਹਰ ਵੀ ਹੈ। ਜਿੱਥੇ ਹੂ ਕਰੇ ਰਸ਼ਨਾਈ, ਜਿੱਥੇ ਰੱਬ ਦਾ ਨਾਂ ਆ ਗਿਆ ਉੱਥੇ ਚਾਰ ਚਫੇਰਾ ਚਾਨਣ ਹੈ। ਉੱਥੋਂ ਤੋੜ ਹਨੇਰਾ ਵਹਿੰਦਾ ਹੂ, ਉਹ ਤੁਰ ਜਾਂਦਾ ਹਨੇਰਾ, ਭੱਜ ਜਾਂਦਾ ਉੱਥੋਂ। ਹੂ ਦਾ ਦਾਗ ਮੁਹੱਬਤ ਵਾਲਾ, ਜਿਸ ਦੇ ਅੰਦਰ ਹੂ ਵਸਿਆ, ਰੱਬ ਵਸਿਆ, ਉਸ ਦੇ ਉੱਤੇ ਮੁਹੱਬਤ ਦਾ ਨਿਸ਼ਾਨ ਹੈ। ਜੀ ਦਮ ਦਮ ਨਾਲ ਸੜੇਂਦਾ ਹੂ, ਉਹਦਾ ਤਾਂ ਹਰ ਦਮ ਜਿਹੜਾ ਉਹਦੀ ਰੱਬ ਦੀ ਪਿਆਰੇ ਦੀ ਯਾਦ 'ਚ ਹੁੰਦਾ ਹੈ। ਦੋਵੇਂ ਜਗ ਗੁਲਾਮ ਉਸ ਬਾਹੂ, ਜੋ ਹੂ ਸਹੀ ਕਰੇਂਦਾ ਹੋ। ਫਿਰ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਇਹ ਜਹਾਨ ਵੀ ਤੇ ਉਹ ਜਹਾਨ ਵੀ, ਦੋਵੇਂ ਜਗ ਗੁਲਾਮ ਉਸ ਬਾਹੂ, ਜੋ ਹੂ ਸਹੀ ਕਰੇਂਦਾ ਹੋ। ਜਿਹੜਾ ਉਸ ਰੱਬ ਦੇ ਨਾਲ ਜੁੜ ਗਿਆ ਉਹ ਸਾਰੇ ਉਸ ਪਿਆਰੇ ਦੇ ਨਾਲ ਜੁੜਿਆ ਹੋਇਆ ਹੈ, ਉਸ ਕਾਇਨਾਤ ਦਾ ਹਿੱਸਾ ਬਣ ਜਾਂਦਾ ਹੈ ਤੇ ਜਤ ਦੇਖਾਂ ਤਤ ਤੂੰ ਵਾਲੀ ਹਾਲਤ ਨੂੰ ਪ੍ਰਾਪਤ ਹੁੰਦਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਾਸ ਨੂੰ ਆਗਿਆ ਦਿਓ। ਦੇਖਦੇ ਰਹੋ TV84। ਭੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਹਾਨੂੰ 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ